ਸੈਕਰਾਮੈਂਟੋ ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਦੇ ਖਰੀਦ ਸਕਦੇ ਹੋ। ਸੈਂਟਰ ਨੈਲਾ ਮੰਡੇਰਾ 'ਚ ਲੋਕੇਸ਼ਨ ਨੇ। ਕਾਲ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਅਕਾਲੀ ਦਲ ਨੇ ਕੀਤਾ ਜਿਹੜਾ NRC ਦਾ ਵਿਰੋਧ। ਦੇਖੋ, ਇਹਨਾਂ ਨੇ NRC ਦਾ ਵਿਰੋਧ ਕਰ ਦਿੱਤਾ, ਪਰ ਗੱਲ ਇਹ ਆ ਕਿ ਉਸ ਤੋਂ ਪਹਿਲਾਂ ਵੋਟ ਵੀ ਕਰ ਦਿੱਤੀ ਆ। ਇਹ ਦੋਵੇਂ ਚੀਜ਼ਾਂ ਨੇ ਕਿ ਇਹਨਾਂ ਨੇ ਸੰਸਦ ਦੇ ਵਿੱਚ ਸਾਥ ਦਿੱਤਾ। ਹਾਲਾਂਕਿ ਉਸ ਸਮੇਂ ਵੀ ਜੇ ਤੁਸੀਂ ਦੇਖੋਗੇ, ਜੋ ਵਾਰੀ ਆਈ ਸੀਗੀ ਸੁਖਬੀਰ ਸਿੰਘ ਬਾਦਲ ਦੀ, ਤਾਂ ਉਹਦੇ ਵਿੱਚ ਬੜਾ ਡਿਪਲੋਮੈਟਿਕ ਜਿਹਾ ਉਹਨਾਂ ਨੇ ਭਾਸ਼ਣ ਦਿੱਤਾ ਸੀਗਾ। ਤਾਂ ਬਹਰਹਾਲ ਹੁਣ ਕੀ ਹੋ ਰਿਹਾ ਕਿ ਕੋਸ਼ਿਸ਼ ਕੀਤੀ ਜਾ ਰਹੀ ਆ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੀ ਥੋੜੀ ਤਬੀਅਤ ਬਾਗੀ ਹੈ, ਤਾਂ ਉਹ ਨਬਜ਼ ਟਟੋਲ ਕੇ ਹੁਣ ਉਹ ਜੋ ਡੈਮੇਜ ਹੈ ਉਹਦਾ ਕੰਟਰੋਲ ਦਾ ਯਤਨ ਕੀਤਾ ਜਾ ਰਿਹਾ, ਕਿਉਂਕਿ ਪੰਜਾਬੀਆਂ ਨੇ ਇਸ ਚੀਜ਼ ਨੂੰ ਰੱਦ ਕੀਤਾ। ਆਪਾਂ ਦੇਖਿਆ ਅੱਜ ਵੀ ਮੁਜ਼ਾਹਰੇ ਹੋਏ ਆ ਪੰਜਾਬ ਦੇ ਵਿੱਚ ਨਾ, ਅੱਜ ਵੀ ਮੁਜ਼ਾਹਰੇ ਹੋਏ ਆ। ਤਾਂ ਕਹਿਣ ਦਾ ਭਾਵ ਇਹ ਹੋ ਕਿ ਕਿਤੇ ਨਾ ਕਿਤੇ ਅਕਾਲੀਆਂ ਨੇ ਇੱਕ ਤੇ ਇਹ ਚੀਜ਼ ਵੇਖੀ ਆ ਕਿ ਠੀਕ ਆ ਕਿ ਅਸੀਂ ਸਿੱਖਾਂ ਦੇ ਮਾਮਲੇ 'ਚ ਕਹਿ ਸਕਦੇ ਹਾਂ ਕਿ ਹਾਂ ਭਾਈ ਇਹ ਠੀਕ ਹੈ, ਸਵਾਗਤਯੋਗ ਹੈ, ਕਿਉਂਕਿ ਕੁਛ ਸਿੱਖਾਂ ਨੂੰ ਵੀ ਇਹਦੇ 'ਚ ਨਾਗਰਿਕਤਾ ਮਿਲਣੀ ਹੈ, ਚਾਹੇ ਉਹ ਅਫਗਾਨ ਤੋਂ ਆਏ ਹੋਣ, ਚਾਹੇ ਉਹ ਪਾਕਿਸਤਾਨ ਤੋਂ ਆਏ ਹੋਣ। ਪਰ ਦੂਜੀ ਚੀਜ਼ ਇਹ ਆ ਕਿ ਸਿੱਖਾਂ ਦਾ ਇੱਕ ਅਕਸ ਹੈ ਜਿਹੜਾ ਉਹ ਧਰਮ ਨਿਰਪੇਖਵਾਦੀ ਆ। ਤਾਂ ਸਾਨੂੰ ਸਾਰਿਆਂ ਦਾ ਹੀ ਸੋਚਣਾ ਪਊਗਾ, ਔਰ ਸਾਰਾ ਪੰਜਾਬ ਹੈ ਜਿਹੜਾ ਉਹ ਤਕਰੀਬਨ ਇਹੋ ਜਿਹੀ ਹੋਈ ਰੱਖਦਾ ਸੋਚ। ਵੈਸੇ ਵੀ ਜਿਹੜਾ ਨਾਨ ਸਿੱਖ ਉਹ ਵੀ ਸੋਚ ਇਸ ਤਰ੍ਹਾਂ ਦੀ ਰੱਖਦਾ ਕਿ ਸਾਰਿਆਂ ਨੂੰ ਭਾਈ ਇੱਕੋ ਨਜ਼ਰ ਨਾਲ ਵੇਖਿਆ ਜਾਣਾ ਚਾਹੀਦਾ। ਤਾਂ ਉਹ ਜਿਹੜੀ ਚੀਜ਼ ਆ ਕਿਤੇ ਨਾ ਕਿਤੇ ਅਕਾਲੀਆਂ ਨੇ ਹੁਣ ਨਿਰਖੀ ਆ, ਪਰਖੀ ਆ ਕਿ ਇਹ ਸਾਨੂੰ ਪੋਲੀਟੀਕਲੀ ਕਿਤੇ ਨੁਕਸਾਨ ਨਾ ਪਹੁੰਚਾ ਦੇਵੇ। ਤਾਂ ਹੁਣ ਜਿਹੜੇ ਇਹਨਾਂ ਦੇ ਬੁਲਾਰੇ ਆ ਨਰੇਸ਼ ਗੁਜਰਾਲ ਜੀ, ਕਿਉਂਕਿ ਦੇਖੋ ਸਧਾਰਨ ਬੁਲਾਰੇ ਨਹੀਂ ਹੈ, ਉਹ ਉਦੋਂ ਹੀ ਬੋਲਦੇ ਆ ਜਦੋਂ ਇੱਕ ਤਰ੍ਹਾਂ ਨਾਲ ਪਾਰਟੀ ਦੀ ਸਟੇਟਮੈਂਟ ਜਿਹੜੀ ਕੌਮੀ ਪੱਧਰ ਤੇ ਜਾਣੀ ਹੋਵੇ। ਵੈਸੇ ਨਹੀਂ ਬੋਲਦੇ। ਉਹ ਇੰਦਰ ਕੁਮਾਰ ਗੁਜਰਾਲ ਜੀ ਦੇ ਉਸ ਪੁੱਤਰ ਨੇ, ਤਾਂ ਉਹਨਾਂ ਦਾ ਜਿਹੜਾ ਬਿਆਨ ਹੁੰਦਾ ਹੈ ਨਾ, ਮੈਂ ਬਹੁਤ ਗੌਰ ਨਾਲ ਦੇਖਦਾ ਹੁੰਦਾ, ਗੌਰ ਨਾਲ ਸੁਣਦਾ ਹੁੰਦਾ ਕਿ ਉਹ ਤਕਰੀਬਨ ਉਸ ਵੇਲੇ ਹੀ ਬੋਲਦੇ ਆ ਜਦੋਂ ਅਕਾਲੀਆਂ ਨੇ ਆਪਣੀ ਸਟੇਟਮੈਂਟ ਜਿਹੜੀ ਆ ਉਹ ਕੌਮੀ ਪੱਧਰ ਤੇ ਪਹੁੰਚਾਉਣੀ ਹੋਵੇ, ਜਾਂ ਭਾਰਤੀ ਜਨਤਾ ਪਾਰਟੀ ਦੇ ਕੰਨ ਖੜਕਾਉਣੇ ਹੋਣ ਕਿਤੇ ਨਾ ਕਿਤੇ ਕਿ ਭਾਈ ਜਾਗੋ। ਤਾਂ ਉਹਨਾਂ ਦੀ ਜਿਹੜੀ ਸਟੇਟਮੈਂਟ ਆ ਉਹ ਇੱਕ ਤੇ ਇਸ ਪਰਪੇਖ ਚੋਂ ਵੇਖਣ ਵਾਲੀ ਆ ਕਿ ਉਹ ਕਹਿੰਦੇ ਆ ਕਿ NCR ਦੇ ਵਿੱਚ ਜਿਹੜੀ ਹੈ NRC ਜੋ ਹੈ ਉਹਦੇ ਵਿੱਚ ਮੁਸਲਮਾਨਾਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ। CA ਜੋ ਬਣਿਆ, ਮਤਲਬ ਕਿ ਉਹ ਸਾਰੇ ਉਸ ਆਪਾਂ ਸੰਦਰਭ ਨੂੰ ਜੇ ਲੈ ਲਈਏ ਕਿ ਮੁਸਲਮਾਨਾਂ ਨੂੰ ਇਸ ਚੌਕਟੇ 'ਚ ਰੱਖਣਾ ਚਾਹੀਦਾ। ਦੂਸਰਾ ਪਰਪੇਖ ਕੀ ਉਹਨਾਂ ਦੀ ਸਟੇਟਮੈਂਟ ਦਾ ਜੇ ਗੌਰ ਨਾਲ ਵੇਖੋਗੇ ਤਾਂ ਉਹ ਕਹਿੰਦੇ ਨੇ ਕਿ ਦੇਖੋ ਜੀ, ਜਿਹੜੇ ਤੇ ਹੈਗੇ ਸੀ ਅਟਲ ਬਿਹਾਰੀ ਵਾਜਪਾਈ ਜੀ, ਉਹ ਜਿਹੜੇ ਅਲਾਇੰਸ ਪਾਰਟਨਰ ਸੀਗੇ, ਯਾਨੀ ਜਿਹੜੇ ਸਾਡੇ ਸਾਥੀ ਸੀਗੇ, ਉਹਨਾਂ ਦੇ ਨਾਲ ਬਹੁਤ ਮਿਲ ਕੇ ਚੱਲਦੇ ਸੀ, ਵਰਤ ਕੇ ਚੱਲਦੇ ਸੀਗੇ। ਹਾਂ, ਥੋੜੀ ਜੀ ਉਹਨਾਂ ਦੀ ਸਿੱਖਿਆ ਜਿਹੜੀ ਉਹ ਜੇਤਲੀ ਜੀ ਨੇ ਵੀ ਲਈ, ਗੱਲ ਸੁਣਦੇ ਸਨ। ਪਰ ਹੁਣ ਹਾਲਾਤ ਇਸ ਤਰ੍ਹਾਂ ਦੇ ਆ ਕਿ ਸਾਨੂੰ ਇੱਕ ਮੀਟਿੰਗ ਜਿਹੜੀ ਉਹ ਪਹਿਲਾਂ ਕਰਨੀ ਚਾਹੀਦੀ ਹੈ, ਆਪਣੇ ਸਾਥੀਆਂ ਨੂੰ ਭਰੋਸੇ 'ਚ ਲੈਣਾ ਚਾਹੀਦਾ। ਤਾਂ ਕਹਿਣ ਦਾ ਭਾਵ ਇਹ ਆ, ਕੋਈ ਜਤਾ ਰਹੇ ਆ ਕਿ ਭਾਈ ਤੁਸੀਂ ਸਾਡੀ ਗੱਲ ਨਹੀਂ ਸੁਣਦੇ, ਅਸੀਂ ਤੁਹਾਨੂੰ ਵਾਰ-ਵਾਰ ਕਹਿ ਰਹੇ ਹਾਂ ਕਿ ਸਾਡੀ ਗੱਲ ਤੇ ਕੰਨ ਰੱਖੋ, ਕਿਉਂਕਿ ਅਸੀਂ ਖੇਤਰੀ ਪੋਲਿਟਿਕਸ ਦੇ ਵਿੱਚ ਜਵਾਬਦੇਹ ਆ। ਤਾਂ ਕਹਿਣ ਦਾ ਭਾਵ ਇਹੋ ਆ ਕਿ ਇਸ ਚੀਜ਼ ਨੂੰ ਦੋ ਪਰਪੇਖ 'ਚ ਲੈ ਸਕਦੇ ਆ ਕਿ ਸਿੱਧਾ ਸੁਖਬੀਰ ਸਿੰਘ ਬਾਦਲ ਇਸ ਤਰ੍ਹਾਂ ਨਹੀਂ ਬੋਲ ਰਹੇ, ਉਹ ਕਹਿ ਰਹੇ ਆ ਕਿ ਮੁਸਲਮਾਨਾਂ ਨੂੰ ਸ਼ਾਮਿਲ ਕਰ ਲਓ ਜੀ, ਪਰ ਦੂਸਰੇ ਪਾਸੇ ਬੁਲਾ ਰਹੇ ਆ ਨਰੇਸ਼ ਕੁਮਾਰ ਗੁਜਰਾਲ ਜੀ ਨੂੰ, ਤਾਂ ਉਹ ਬੋਲ ਰਹੇ ਨੇ ਔਰ ਇਹਨਾਂ ਦੇ ਕੰਨਾਂ ਥਾਣੀ ਕੱਢ ਰਹੇ ਆ ਕਿ ਭਾਈ ਅਸੀਂ ਆਹ ਚਾਹੁੰਦੇ ਆ। ਸਾਡੀ ਖੇਤਰੀ ਪੋਲਿਟਿਕਸ ਜਿਹੜੀ ਹੈ ਉਹ ਇਸ ਚੀਜ਼ ਦੀ ਡਿਮਾਂਡ ਕਰਦੀ ਆ, ਮੰਗ ਕਰਦੀ ਆ। ਸੋ ਇਹ ਇੱਕ ਮਹੱਤਵਪੂਰਨ ਸਟੇਟਮੈਂਟ ਹੈ ਗੁਜਰਾਲ ਸਾਹਿਬ ਦੀ। ਤਾਂ ਦੇਖਦੇ ਹਾਂ ਜੀ ਹੁਣ ਗੁਜਰਾਲ ਸਾਹਿਬ ਦੀ ਇਸ ਸਟੇਟਮੈਂਟ ਨੂੰ ਭਾਰਤੀ ਜਨਤਾ ਪਾਰਟੀ ਵਾਲੇ ਕਿੰਨੀ ਗੰਭੀਰਤਾ ਨਾਲ ਲੈਂਦੇ ਆ। ਪਰ ਅੱਜ ਜੁਮੇ ਦੀ ਨਮਾਜ਼ ਤੋਂ ਬਾਅਦ ਦਿੱਲੀ ਦੀ ਜਾਮਾ ਮਸਜਿਦ ਦੇ ਬਾਹਰ ਫੇਰ ਪ੍ਰਦਰਸ਼ਨ ਹੋਇਆ, ਬੜਾ ਜ਼ਬਰਦਸਤ ਪ੍ਰਦਰਸ਼ਨ ਹੋਇਆ। ਉਹਦੇ ਵਿੱਚ ਮੇਰੇ ਖਿਆਲ ਦੇ ਨਾਲ ਕੁਛ ਕਾਂਗਰਸੀ ਆਗੂ ਵੀ ਸ਼ਾਮਿਲ ਹੋਏ ਆ। ਉਹਨਾਂ ਨੇ ਡਿਮਾਂਡ ਕੀਤੀ ਆ ਕਿ ਉਹ ਜਿਹੜੇ ਟੀਮ ਆਰਮੀ ਦੇ ਹੈਗੇ ਆ ਰਾਵਣ, ਜਿਨ੍ਹਾਂ ਨੂੰ ਕਿਹਾ ਜਾਂਦਾ ਨਿਕਨੇਮ ਹੈ, ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੋਇਆ, ਕਿ ਉਹਨਾਂ ਦੀ ਰਿਹਾਈ ਜਿਹੜੀ ਆ ਉਹ ਸੰਭਵ ਕੀਤੀ ਜਾਵੇ। ਤਾਂ ਖੈਰ ਇਹ ਸਾਰਾ ਕੁਛ ਹੈ ਜਿਹੜਾ ਉਹ ਅੱਜ ਚੱਲਿਆ ਵਾ, ਪਰ ਅਕਾਲੀਆਂ ਦੀ ਇਸ ਸਟੇਟਮੈਂਟ ਦੀ ਕਾਫੀ ਚਰਚਾ ਜਿਹੜੀ ਹੋ ਰਹੀ ਆ। ਤਾਂ ਹੁਣ ਦੇਖਦੇ ਆ ਕਿ ਅੱਗੇ ਕੀ ਹੁੰਦਾ, ਕਿਉਂਕਿ ਆਪਾਂ ਜੇ ਵੇਖੀਏ NDA ਜਿਹੜਾ NDA ਦੇ ਵਿੱਚ
ਹਿਲਜੁਲ ਤੇ ਹੈਗੀ ਆ ਜੋ ਚੰਦਰਬਾਬੂ ਨਾਇਡੂ ਖਿਸਕਿਆ ਉਸ ਤੋਂ ਬਾਅਦ ਇਹਨਾਂ ਦੇ ਸਾਥੀ ਜਿਹੜੇ ਇੱਕ ਇੱਕ ਕਰਕੇ ਜਾਂ ਤੇ ਉਹ ਚਲੇ ਗਏ ਜਾਂ ਉਹ ਜਾਣ ਦੀ ਤਿਆਰੀ 'ਚ ਹੀ ਆ। ਝੋਲਾ ਜਾਨੀ ਜਿੱਦਾਂ ਫਕੀਰ ਦਾ ਝੋਲਾ ਹੈ ਨਾ, ਉਹ ਝੋਲਾ ਜਿਵੇਂ ਮੋਢੇ ਤੇ ਹੀ ਆ, ਕਈ ਬਾਈ ਬੈਠੇ ਆ। ਤਾਂ ਹੁਣ ਭਾਰਤੀ ਜਨਤਾ ਪਾਰਟੀ ਇਸ ਮਾਮਲੇ ਨੂੰ ਸੈੱਟ ਵੈਟ ਕਿੱਦਾਂ ਕਰਦੀ ਦੇਖਣਾ ਹੋਵੇਗਾ। ਉਸ ਤਰ੍ਹਾਂ ਜਿਹੜੇ ਕੌਮੀ ਅਦਾਰੇ ਆ, ਮੀਡੀਆ ਦੇ ਜਿਹੜੇ ਸਿਰਕੱਢ ਅਦਾਰੇ ਆ, ਉਹ ਸੋਰਸਾਂ ਦੇ ਹਵਾਲੇ ਨਾਲ ਕਹਿ ਰਹੇ ਆ ਕਿ ਅਸਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਇਸ ਰਿਐਕਸ਼ਨ ਨੂੰ ਦੇਖ ਕੇ ਨਾ ਥੋੜਾ ਜਿਹਾ ਸੋਚ ਰਹੀ ਹੈ, ਉਹਨਾਂ ਦਾ ਥਿੰਕ ਟੈਂਕ ਵਿਚਾਰ ਕਰ ਰਿਹਾ ਕਿ ਕਿਤੇ ਅਸੀਂ ਪੁੱਠੇ ਪਾਸੇ ਪੈਰ ਤੇ ਨਹੀਂ ਪੁੱਟ ਲਿਆ, ਕਿ ਨਫੇ ਨਾਲੋਂ ਨੁਕਸਾਨ ਤੇ ਨਹੀਂ ਜ਼ਿਆਦਾ ਅਸੀਂ ਕੱਟ ਰਹੇ। ਸੋ ਹੋ ਸਕਦਾ ਇਸ ਪ੍ਰਕਿਰਿਆ ਨੂੰ ਕਿਤੇ ਨਾ ਕਿਤੇ ਬ੍ਰੇਕ ਵੀ ਲੱਗ ਸਕਦੀ ਆ। ਜੀ ਜੀ, ਅਗਲੀ ਗੱਲ ਕਰਦੇ ਹਾਂ ਭਗਵੰਤ ਮਾਨ ਦਾ। ਕਹਿੰਦੇ ਪੱਤਰਕਾਰਾਂ ਦੇ ਨਾਲ ਜਿਹੜਾ ਰੇਡ ਕਾਲ ਸੁਲਝਿਆ। ਚਲੋ ਵਧੀਆ ਜੀ, ਆਂਦੇ ਨੇ ਜਿੱਦ ਨਾਲ ਮਸਲੇ ਵਿਗੜ ਜਾਂਦੇ ਨੇ, ਰਜ਼ਾਮੰਦੀ ਕਰਨ ਵਿਗੜ ਜਾਂਦੇ ਨੇ, ਤਾਂ ਨਿਬੜ ਗਿਆ ਤਾਂ ਵਧੀਆ। ਜਿੱਦ ਨਾਲ ਮਸਲੇ ਵਿਗੜ ਜਾਂਦੇ ਆ ਤਾਂ ਜਿੱਦ ਚਾਹੇ ਕੋਈ ਵੀ ਕਰ ਲਵੇ, ਜ਼ਿੱਦ ਮਾੜੀ ਆ। ਤਾਂ ਜੇ ਇਸ ਗੱਲ ਦੀ ਕਿਤੇ ਨਾ ਕਿਤੇ ਜਾ ਕੇ ਨਵੇੜੀ ਹੋ ਗਈ ਆ ਤਾਂ ਵਧੀਆ ਹੋਇਆ। ਸੋ ਭਗਵੰਤ ਮਾਨ ਹੋਰਾਂ ਨੇ ਅੱਜ ਉਸੇ ਪੱਤਰਕਾਰ ਦੇ ਨਾਲ ਬੈਠ ਕੇ ਪ੍ਰੈਸ ਕਾਨਫਰੰਸ ਵੀ ਕੀਤੀ ਆ, ਸੰਬੋਧਨ ਵੀ ਕੀਤਾ। ਥੋੜਾ ਜਿਹਾ ਸੰਖੇਪ ਦੇ ਵਿੱਚ ਇਹ ਗੱਲ ਕਹੀ ਹੈ ਕਿ ਉਸ ਮਾਮਲੇ ਨੂੰ ਟਾਲਿਆ ਜਾ ਸਕਦਾ ਸੀ। ਸਿੱਧੇ ਤੌਰ ਤੇ ਕੋਈ ਮਾਫੀ ਵਾਲੀ ਕਲਿੱਪ ਮੈਂ ਤੇ ਨਹੀਂ ਸੁਣੀ, ਪਰ ਕੁਛ ਚੀਜ਼ਾਂ ਵਾਇਰਲ ਹੋ ਰਹੀਆਂ ਨੇ ਕਿ ਭਗਵੰਤ ਮਾਨ ਨੇ ਰਿਲਾਈਜ਼ ਕੀਤਾ, ਮਤਲਬ ਕਿ ਮਾਫੀ ਮੰਗੀ ਹੈ, ਪਰ ਉਹ ਕਥਿਤ ਤੌਰ ਤੇ ਦਾਅਵੇ ਆ। ਕੋਈ ਇਹੋ ਜਿਹੀ ਕਲਿੱਪ ਮੈਂ ਆਪਦੇ ਕੰਨੀ ਨਹੀਂ ਸੁਣੀ ਜਿੱਥੇ ਸਿੱਧੇ ਤੌਰ ਤੇ ਭਗਵੰਤ ਮਾਨ ਨੇ ਕੋਈ ਮਾਫੀ ਮੰਗੀ ਹੋਵੇ। ਹਾਂ, ਇਹ ਚੀਜ਼ ਫੇਰ ਦੁਹਰਾਈ ਆ ਕਿ ਉਸ ਵਾਕਿਆ ਨੂੰ ਟਾਲਿਆ ਜਾ ਸਕਦਾ ਸੀਗਾ। ਤਾਂ ਚਲੋ ਅੰਦਰ ਖਾਤੇ ਹੋ ਸਕਦਾ ਕਈ ਵਾਰ ਸੰਤੁਸ਼ਟੀ ਇੱਕ ਦੂਜੇ ਦੀ ਕਰਾ ਦਿੱਤੀ ਜਾਂਦੀ। ਤੁਸੀਂ ਗੱਲ ਸਮਝ ਗਏ ਹੋਵੋਗੇ ਕਿ ਕਈ ਵਾਰ ਚੀਜ਼ਾਂ ਆਫ ਦੀ ਰਿਕਾਰਡ ਵਾਪਰ ਜਾਂਦੀਆਂ ਤਾਂ ਦੋਵੇਂ ਧਿਰਾਂ ਇੱਕ ਨੁਕਤੇ ਤੇ ਸਹਿਮਤ ਹੋ ਜਾਂਦੀਆਂ ਕਿ ਠੀਕ ਹੈ, ਤੁਹਾਡਾ ਵੀ ਜਿਹੜਾ ਆਪਾਂ ਪਰਦਾ ਕੱਜ ਲੈਂਦੇ ਆ। ਇਹ ਵੀ ਹੋ ਜਾਂਦਾ। ਪੱਤਰਕਾਰਾਂ ਦੀ ਦੁਨੀਆ ਜਿਹੜੀ ਆ ਉਹ ਵੀ ਘੱਟ, ਤੁਹਾਨੂੰ ਪਤਾ ਡਿਪਲੋਮੈਟ ਨਹੀਂ ਹੈ, ਉਹ ਵੀ ਬਹੁਤ ਡਿਪਲੋਮੈਸੀ ਚੱਲਦੀ ਹੈ ਪੱਤਰਕਾਰਾਂ ਦੀ ਦੁਨੀਆ 'ਚ ਜੀ। ਖੈਰ, ਤਾਂ ਇਹ ਨਿਬੇੜਾ ਜ਼ਰੂਰ ਹੋ ਗਿਆ। ਤਾਂ ਉਸ ਤੋਂ ਬਾਅਦ ਭਗਵੰਤ ਮਾਨ ਦਾ ਅੱਜ ਐਲਾਨ ਵੀ ਹੋ ਗਿਆ। ਭਗਵੰਤ ਮਾਨ ਨੇ ਐਲਾਨ ਕਰ ਦਿੱਤਾ ਕਿ ਹੁਣ ਤਨਖਾਹ ਦੇ ਨਾਲ ਗੁਜ਼ਾਰਾ ਨਹੀਂ ਹੁੰਦਾ ਯਾਰ, ਮਹਿੰਗਾਈ ਬੜੀ ਆ ਤੇ ਮੈਂ ਦੁਬਾਰਾ ਕਾਮੇਡੀ ਸ਼ੋਅ ਕਰੂੰਗਾ, ਮਤਲਬ ਕਿ ਦੁਬਾਰਾ ਕਾਮੇਡੀ ਦੇ ਖੇਤਰ 'ਚ ਉਤਰੂੰਗਾ। ਔਰ ਸ਼ੁਰੂਆਤ ਜਿਹੜੀ ਆ ਉਹ ਹੋਏਗੀ ਆਸਟ੍ਰੇਲੀਆ ਤੋਂ। ਤਾਂ ਆਸਟ੍ਰੇਲੀਆ ਦੇ ਵਿੱਚ ਕਹਿੰਦੇ ਕਿ 10-15 ਦਿਨ ਲਾ ਕੇ ਆਪਾਂ ਥੋੜ੍ਹੀ ਕਮਾਈ ਕਰਾਂਗੇ। ਉਹ ਕਹਿੰਦੇ ਕਿ ਲੋਕਾਂ ਦਾ ਪੈਸਾ ਭਾਈ ਮੈਂ ਖਾਂਦਾ ਨਹੀਂ ਹੈ ਤੇ ਆਪਦਾ ਪੂਰਾ ਨਹੀਂ ਪੈਂਦਾ ਕਿਉਂਕਿ ਖਰਚੇ ਵੱਧ ਨੇ। ਸੋ ਇਸ ਕਰਕੇ ਭਾਈ ਮਾੜਾ ਮੋਟਾ ਤੇ ਹੱਥ ਪੱਲਾ ਮਾਰਨਾ ਪਊਗਾ। ਸੋ ਇਹ ਨਵਾਂ ਐਲਾਨ ਆ ਤੇ ਸਾਰੇ ਹੀ ਮੁਲਕਾਂ 'ਚ ਜਿਹੜੇ ਪੰਜਾਬੀ ਬੈਠੇ ਭਗਵੰਤ ਮਾਨ ਦੇ ਸਮਰਥਕ, ਕੋਈ ਕਹਿੰਦਾ ਕਿ ਸਾਡੇ ਵੱਲ ਆ ਜਾਓ, ਕੋਈ ਕਹਿੰਦਾ ਸਾਡੇ ਵੱਲ ਆ ਜਾਓ। ਸੋ ਠੀਕ ਆ, ਨਵੇੜਾ ਹੋ ਗਿਆ। ਉਹ ਕਹਿੰਦੇ ਆ ਗਲਤੀ इंसान के जीवन का हिस्सा, इसके बिना अधूरा हर किस्सा है। ਤੇ ਇਹ ਜੀਵਨ ਦਾ ਹਿੱਸਾ ਹੈ, ਗਲਤੀ ਵਾਪਰ ਜਾਂਦੀ ਹੈ। ਤਾਂ ਭਗਵੰਤ ਮਾਨ ਨੂੰ ਸਬਕ ਜ਼ਰੂਰ ਲੈਣਾ ਚਾਹੀਦਾ ਇਹਨਾਂ ਚੀਜ਼ਾਂ ਤੋਂ। ਤਾਂ ਅੱਜ ਇੱਕ ਇੰਟਰਵਿਊ ਦਿੱਤੀ ਉਹਨਾਂ ਨੇ ਇੱਕ ਨਿੱਜੀ ਚੈਨਲ ਨੂੰ, ਉਹਦੇ ਵਿੱਚ ਕਾਫੀ ਖੁੱਲ੍ਹ ਕੇ ਗੱਲਬਾਤ ਕੀਤੀ ਆ, ਕਾਫੀ ਖੁਸ਼ ਨਜ਼ਰ ਆ ਰਹੇ ਸੀਗੇ। ਤਾਂ ਮੇਰੇ ਕਹਿਣ ਦਾ ਮਤਲਬ ਇਹੋ ਆ ਕਿ ਜੇ ਗਲਤੀਆਂ ਨੂੰ ਦੁਹਰਾਈ ਜਾਣਾ ਇਹ ਕਹਿ ਕੇ ਕਿ ਹਾਂਜੀ ਜੋ ਗਲਤੀਆਂ ਨਹੀਂ ਕਰਦਾ ਉਹ ਸਮਝ ਲਓ ਕੰਮ ਨਹੀਂ ਕਰਦਾ, ਤੇ ਇਹ ਵੀ ਚੀਜ਼ ਬੁਰੀ ਆ। ਤਾਂ ਤੁਹਾਨੂੰ ਹੁਣ ਸਮਾਂ ਜਿਹੜਾ ਬਹੁਤ ਥੋੜਾ ਮਿਲੇਗਾ, ਤਕਰੀਬਨ 24 ਮਹੀਨੇ ਰਹਿ ਗਏ ਆ, ਤੁਹਾਨੂੰ ਫੇਰ ਮੈਦਾਨ 'ਚ ਆਉਣਾ ਪਏਗਾ। ਜਦ ਤੱਕ ਤੁਹਾਡੇ ਕੋਲ ਮੈਦਾਨ ਜਿਹੜਾ ਪੂਰਾ ਹੋਣਾ ਚਾਹੀਦਾ, ਤਿਆਰ ਹੋਣਾ ਚਾਹੀਦਾ। ਸੋ ਇਸ ਕਰਕੇ ਭਗਵੰਤ ਮਾਨ ਨੂੰ ਹੁਣ ਇਹਨਾਂ ਚੀਜ਼ਾਂ ਤੋਂ ਨਿਕਲ ਕੇ ਦੂਸਰੇ ਪਾਸੇ ਧਿਆਨ ਦੇਣ ਦੀ ਜ਼ਰੂਰਤ ਆ। ਕਿਉਂਕਿ ਉਹ ਕਹਿੰਦੇ ਆ ਨਾ ਕਿ ਹਾਸੇ ਤਾਂ ਹੀ ਚੰਗੇ ਲੱਗਦੇ ਜੇ ਚੁੱਲ੍ਹਿਆਂ 'ਚ ਅੱਗ ਹੋਵੇ। ਤਾਂ ਜੇ ਚੁੱਲ੍ਹਿਆਂ ਦੀ ਥਾਂ ਤੇ ਤੁਸੀਂ ਸਮਝਦੇ ਹੋ ਕਿ ਸਿਵਿਆਂ 'ਚ ਅੱਗ ਵਧੇਰੇ ਆ, ਉਹਨਾਂ ਸਿਵਿਆਂ ਨੂੰ ਠੰਡੇ ਕਿਸ ਤਰ੍ਹਾਂ ਕੀਤਾ ਜਾਣਾ, ਤਾਂ ਇਸ ਤਰ੍ਹਾਂ ਨਹੀਂ ਹੋਏਗਾ। ਫਿਰ ਤੁਹਾਨੂੰ ਬਹੁਤ ਸੋਚ ਵਿਚਾਰ ਕੇ ਚੱਲਣ ਦੀ ਜ਼ਰੂਰਤ ਆ। ਸੋ ਇਸ ਚੈਪਟਰ ਨੂੰ ਇੱਥੇ ਬੰਦ ਕਰਕੇ ਇਹਨਾਂ ਨੂੰ ਅਗਲੇ ਰਸਤੇ ਆਪਣੇ ਜਿਹੜੇ ਉਹ ਤਿਆਰ ਕਰਨ ਲਈ ਜੁਟ ਜਾਣਾ ਚਾਹੀਦਾ ਹੈ। ਜੀ ਜੀ ਜੀ, ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰੀਏ। ਕਹਿੰਦੇ ਪ੍ਰੋਜੈਕਟਾਂ ਦਾ ਸੋਸ਼ਲ ਆਡਿਟ ਕਰਵਾਉਣ ਦਾ ਸਰਕਾਰ ਨੇ ਕੀਤਾ ਫੈਸਲਾ। ਦੇਖੋ, ਇਹ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਵਾ ਕਿ ਜਿਹੜੇ ਇਹਨਾਂ ਦੇ ਪ੍ਰੋਜੈਕਟ ਹੁੰਦੇ ਆ, ਜਿੱਦਾਂ ਆਪਾਂ ਕਹਿ ਲਈਏ ਕਿ ਵਿਕਾਸ ਕਾਰਜ ਚੱਲਦੇ ਆ ਜਾਂ ਨਿਰਮਾਣ ਕਾਰਜ ਚੱਲਦੇ ਆ ਕਿਸੇ ਚੀਜ਼ ਨੂੰ ਲੈ ਕੇ, ਤੇ ਉਹਨਾਂ ਦਾ ਸੋਸ਼ਲ ਆਡਿਟ ਹੋਵੇ, ਮਤਲਬ ਕਿ ਸਮਾਜ ਦੇ ਵਿੱਚ ਵਹੀ ਖਾਤਾ ਜਿਹੜਾ ਜਾਵੇ। ਤਾਂ ਚੰਗੀ ਪਹਿਲ ਕਦਮੀ ਹੈ ਇਹਨਾਂ ਦੀ। ਤਾਂ ਇਹਦੇ ਵਿੱਚ ਕਈ ਮਹਿਕਮੇ ਜਿਵੇਂ ਉਹਨਾਂ ਦਾ ਨਾਂ ਲਵਾਂ ਤਾਂ ਮੋਟੇ ਤੌਰ ਤੇ ਮੰਡੀ ਬੋਰਡ ਆ ਗਿਆ, ਲੋਕ ਨਿਰਮਾਣ ਵਿਭਾਗ ਆ ਗਿਆ, ਪੁੜਾ ਆ ਗਿਆ, ਜਾਂ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਆ ਗਿਆ, ਹੈਲਥ ਸਿਸਟਮ ਕਾਰਪੋਰੇਸ਼ਨ ਆ ਗਿਆ, ਸਕੂਲ ਸਿੱਖਿਆ ਬੋਰਡ ਆ ਗਿਆ, ਪੰਜਾਬ ਜਲ ਸਪਲਾਈ ਤੇ ਸੈਨੀਟੇਸ਼ਨ ਡਿਪਾਰਟਮੈਂਟ ਆ ਗਿਆ। ਯਾਨੀ ਇਹ ਖਾਸੇ ਨੇ, ਮੈਂ ਇਕੱਲਾ ਜੇ ਲਵਾਂਗਾ ਨਾਂ ਤੇ ਉਹ ਕਾਫੀ ਟਾਈਮ ਲੱਗ ਜਾਣਾ। ਤਾਂ ਇਹਨਾਂ ਵਾਰ ਜੋ ਇਹਨਾਂ ਨੇ ਹੁਣ ਫੈਸਲਾ ਲਿਆ ਉਹ ਇਹੋ ਹੀ ਆ
ਕਿ ਇੱਕ ਜੋ ਪ੍ਰਪੋਜ਼ਲ ਆਇਆ ਸੀ ਉਹਨੂੰ ਹਰੀ ਝੰਡੀ ਦਿੱਤੀ। ਉਹਦੇ ਮੁਤਾਬਕ ਇਹ ਆ ਕਿ 2 ਤਰ੍ਹਾਂ ਦੇ, ਇੱਕ ਤੇ ਨਿਰਮਾਣ ਕਾਰਜਾਂ ਦੇ ਥਾਂ ਤੇ ਬੋਰਡ ਲੱਗਣਗੇ। ਦੋਨਾਂ ਬੋਰਡਾਂ ਦੇ ਵਿੱਚ ਇੱਕ 'ਚ ਪੰਜਾਬੀ ਲਿਖੀ ਜਾਊ, ਇੱਕ ਅੰਗਰੇਜ਼ੀ 'ਚ ਹੋਊਗਾ। ਉਹਦੇ ਵਿੱਚ ਕੀ ਆ ਕਿ ਜੋ ਵੀ ਕੰਮ ਚੱਲ ਰਿਹਾ, ਜੋ ਵੀ ਵਿਕਾਸ ਪ੍ਰੋਜੈਕਟ ਚੱਲਦਾ ਪਿਆ, ਤਾਂ ਉਹਦੇ ਵਿੱਚ ਸਾਰਾ ਕੁਝ ਲਿਖਿਆ ਜਾਊਗਾ ਕਿ ਕੀ ਇਹਦਾ ਹਿਸਾਬ ਕਿਤਾਬ ਹੈ। ਔਰ ਦੂਸਰਾ ਕਿ ਉਹ ਵੈਬਸਾਈਟ ਹੋਏਗੀ ਜਿਹੜੀ ਮਹਿਕਮੇ ਦੀ, ਉਹਦੇ 'ਤੇ ਸਾਰੀ ਜਾਣਕਾਰੀ ਜਿਹੜੀ ਆ ਉਹ ਪਾਈ ਜਾਊਗੀ। ਇੰਜੀਨੀਅਰਿੰਗ ਕੰਮਾਂ ਤੋਂ ਇਲਾਵਾ ਗੈਰ ਇੰਜੀਨੀਅਰਿੰਗ ਕੰਮਾਂ ਦਾ ਵੀ ਜਿਹੜਾ ਹਿਸਾਬ ਕਿਤਾਬ ਆ, ਉਹਨਾਂ ਵਾਸਤੇ ਵੀ ਬੋਰਡਾਂ ਦੀ ਮਨਜ਼ੂਰੀ ਜਿਹੜੀ ਆ ਉਹ ਦੇ ਦਿੱਤੀ ਗਈ ਹੈ। ਮਤਲਬ ਇਹੋ ਆ, ਜੇ ਸੰਖੇਪ ਦੇ ਵਿੱਚ ਜਾਂ ਮੈਂ ਸਰਲ ਭਾਸ਼ਾ 'ਚ ਕਹਾਂ, ਕਿ ਜੋ ਵੀ ਕੰਮ ਚੱਲੇਗਾ, ਮਸਲਨ ਪਿੰਡ ਦੇ ਵਿੱਚ ਚੱਲਦਾ ਜਾਂ ਸ਼ਹਿਰ ਦੇ ਵਿੱਚ ਕਿਤੇ ਵੀ ਚੱਲਦਾ, ਤਾਂ ਜੋ ਚੱਲ ਰਿਹਾ ਹੈ ਵਿਕਾਸ ਕਾਰਜ, ਤਾਂ ਉਹਦੀ ਸਾਰੀ ਇਨਫੋਰਮੇਸ਼ਨ ਬੋਰਡਾਂ 'ਤੇ ਹੋਏਗੀ। ਇਕੱਲੇ ਮਾਮਲੇ ਦੀ ਕਿ ਆਹ ਕੰਮ ਹੈ ਜਿਹੜਾ ਉਹ ਇੱਥੇ ਚੱਲ ਰਿਹਾ, ਇਹਦੀ ਇੰਨੀ ਲਾਗਤ ਹੈ, ਉਹ ਆਜੂ ਹੈ। ਖੈਰ, ਸਾਡੇ ਇੱਥੇ ਨਾ ਜਦੋਂ ਲੰਬੀ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰੀ ਸੰਗਤ ਦਰਸ਼ਨ ਕਰਿਆ ਕਰਦੇ ਸੀਗੇ, ਤੇ ਜਿਹੜੇ ਲੰਬੀ ਹਲਕੇ ਨਾਲ ਤਾਲੁਕ ਰੱਖਦੇ ਉਹਨਾਂ ਨੂੰ ਪਤਾ ਕਿ ਇੱਕ ਪਿੰਡ ਦੇ ਵਿੱਚ 8-8 ਕਰੋੜ ਤੱਕ ਵੀ ਗ੍ਰਾਂਟ ਆਈ ਆ। ਉਦੋਂ ਵੀ ਇਹ ਬੋਰਡ ਲਾਏ ਜਾਂਦੇ ਸਨ। ਬੋਰਡ ਉਦੋਂ ਵੀ ਲੱਗਦੇ ਸੀ ਪਿੰਡਾਂ ਦੇ ਬਾਹਰ। ਸਾਡੇ ਮੇਰੇ ਖਿਆਲ ਦੇ ਨਾਲ ਮੇਰੇ ਪਿੰਡ ਦੇ ਬਾਹਰ ਹਾਲੇ ਵੀ ਬੋਰਡ ਲੱਗੇ ਹੋਏ ਆ ਕਿ ਇੰਨੇ ਕਰੋੜ ਦੀ ਗ੍ਰਾਂਟ ਜਿਹੜੀ ਆ ਉਹ ਗੁਰੂ ਸਰ ਜੋਧਾ ਨੂੰ ਆਈ ਆ। ਹਾਲਾਂਕਿ ਪਤਾ ਨਹੀਂ, ਮੈਨੂੰ ਪੱਕਾ ਪਤਾ ਨਹੀਂ, ਕੋਈ ਪੁੱਟ ਕੇ ਨਾ ਲੈ ਗਿਆ ਹੋਵੇ। ਇਹੋ ਜਿਹੇ ਬੋਰਡਾਂ ਨੂੰ ਤੁਹਾਨੂੰ ਪਤਾ ਅਮਲੀ ਭੰਗੇ ਵੀ ਬੜਾ ਟੱਕਰਦੇ ਅੱਜ ਕੱਲ੍ਹ। ਤਾਂ ਖੈਰ, ਉਹ ਬੋਰਡ ਜਿਹੜੇ ਸੀਗੇ ਉਹ ਤੇ ਲੱਗੇ ਹੁੰਦੇ ਸੀ ਕਿ ਪਿੰਡ ਨੂੰ ਇੰਨੀ ਗ੍ਰਾਂਟ ਆਈ ਆ, ਪਰ ਜਦੋਂ ਪਿੰਡ ਦੇ ਵਿੱਚ ਕੋਈ ਪ੍ਰਾਹੁਣਾ ਬਾਹਰੋਂ ਆ ਕੇ ਵੜਦਾ ਸੀ, ਉਹ ਕਹਿੰਦਾ ਕਿ ਗ੍ਰਾਂਟ ਗਈ ਕਿੱਥੇ ਆ। ਇਹ ਸਵਾਲ ਰਹਿੰਦਾ ਸੀਗਾ ਕਿ ਬੋਰਡ ਤੇ ਇਹ ਕਹਿਣ ਡਿਆ, ਸਵਾਗਤ ਬੋਰਡ ਲੱਗਿਆ ਜਿਹੜਾ, ਕਿ ਇਸ ਪਿੰਡ ਨੂੰ ਇੰਨੀ ਗ੍ਰਾਂਟ ਆਈ ਆ, ਪਰ ਜਿਹੜਾ ਬਾਹਰੋਂ ਆਉਂਦਾ, ਲਾਂਭਿਓਂ ਆਉਂਦਾ, ਉਹ ਪੁੱਛਦਾ ਕਿ ਗ੍ਰਾਂਟ ਗਈ ਕਿੱਥੇ ਆ। ਹੁਣ ਗ੍ਰਾਂਟ ਗਈ ਕਿੱਥੇ ਆ, ਇਹਦਾ ਜੇ ਜਵਾਬ ਟੋਲਣਾ ਹੁੰਦਾ ਫਿਰ ਤੁਸੀਂ ਟੋਲ ਸਕਦੇ ਆਰਾਮ ਦੇ ਨਾਲ ਕਿ ਕਈ ਥਾਈਂ ਕਮਿਸ਼ਨ ਚਲਾ ਜਾਂਦਾ। ਮਤਲਬ ਕਿ ਹੁਣ ਜੇ ਬੋਰਡ ਲੱਗੇ, ਬੋਰਡ ਕੀ ਕਰਨਗੇ, ਆਖੇ ਮੋਈਕਾ ਤੋਂ ਸਾਹ ਨਹੀਂ ਆਇਆ, ਜਿੱਥੋਂ ਸਮਾਨ ਚੱਕਣਾ ਕਮਿਸ਼ਨ ਤੇ ਉੱਥੋਂ ਹੀ ਸ਼ੁਰੂ ਹੋ ਜਾਂਦਾ। ਠੇਕੇਦਾਰਾਂ ਦਾ ਜਿਹੜਾ ਉਹ ਅੱਡ, ਤੁਹਾਨੂੰ ਪਤਾ ਇੱਕ ਨੈਕਸਸ ਬਣ ਜਾਂਦਾ, ਫਿਰ ਉਹ ਜਿਹੜੇ ਮੰਤਰੀ ਸੰਤਰੀ ਤੱਕ ਚਲੇ ਜਾਂਦਾ ਹੈ। ਜੇ ਹਾਈ ਚੀਜ਼ਾਂ ਵੇਖਣੀਆਂ ਹੋਣ ਕਿ ਕਿੰਨੇ ਦੇਖੋ ਘੁਟਾਲੇ ਜਿਹੜੇ ਆ ਪਿਛਲੀ ਸਰਕਾਰ 'ਚ ਇਹਨਾਂ ਨੇ ਕਹੇ ਸੀ, ਕਾਂਗਰਸੀਆਂ ਨੇ ਹੋਏ ਆ, ਤੇ ਸਿੰਚਾਈ ਘੁਟਾਲਾ ਉਹਨਾਂ 'ਚੋਂ ਇੱਕ ਪ੍ਰਮੁੱਖ ਘੁਟਾਲਾ ਸੀਗਾ, ਜਿਹਦੇ ਵਿੱਚ ਇੱਕ ਚਪੜਾਸੀ ਤੋਂ ਲੈ ਕੇ ਦੱਸਦੇ ਆ ਕਿ ਮੰਤਰੀਆਂ ਸੰਤਰੀਆਂ ਤੱਕ ਹੱਥ ਰਲੇ ਸਨ। ਤੇ ਉਹਦੇ ਵਿੱਚ ਕੀ ਕਰ ਲਿਆ ਨੇ ਇਹਨਾਂ ਨੇ। ਤਾਂ ਬੋਰਡ ਲਾਉਣ ਦਾ ਵੀ ਤਾਂ ਹੀ ਫਾਇਦਾ ਹੈ ਜੇ ਤੁਹਾਡੀ ਪ੍ਰਣਾਲੀ ਚੁਸਤ ਦਰੁਸਤ ਹੋਵੇ, ਜਿਹਦੇ ਵਿੱਚ ਕੋਈ ਵੀ ਬੰਦਾ ਜਿਹੜਾ ਉਹ ਇਸ ਤਰ੍ਹਾਂ ਦਾ ਡੰਗ ਨਾ ਮਾਰਦਾ ਹੋਵੇ। ਨਹੀਂ ਤਾਂ ਇਕੱਲੇ ਬੋਰਡ ਕੀ ਹੈ, ਬੋਰਡਾਂ ਦੇ ਉੱਤੇ ਤੇ ਅੱਖਰ ਹੀ ਆ, ਔਰ ਉਹਨਾਂ ਬੋਰਡਾਂ ਤੇ ਲੋਕ ਯਕੀਨ ਵੀ ਕਿੰਨਾ ਕੁ ਕਰਨਗੇ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੋ ਜੀ ਖਬਰ 'ਤੇ ਨਜ਼ਰ ਮਾਰੀਏ ਤਾਂ ਕਹਿੰਦੇ ਕਾਲੇ ਪੀਲੀਏ ਦੀ ਲਪੇਟ ਵਿੱਚ ਆਈ ਅੰਮ੍ਰਿਤਸਰ ਦੀ ਜਿਹੜੀ ਆ ਫਤਿਹਪੁਰ ਜੇਲ੍ਹ। ਹਾਂ, ਫਤਿਹਪੁਰ ਜੇਲ੍ਹ ਆ, ਉਹਦੇ ਵਿੱਚ ਦੇਖੋ ਅੱਗੇ ਵੀ ਇੱਕ ਰਿਪੋਰਟ ਆਈ ਸੀਗੀ ਮੀਡੀਆ ਦੇ ਵਿੱਚ ਕਿ ਉੱਥੇ ਏਡਜ਼ ਪੀੜਤ ਬਹੁਤ ਨੇ, ਜਿਨ੍ਹਾਂ ਦੀ ਤਾਦਾਦ ਮੇਰੇ ਖਿਆਲ ਦੇ ਨਾਲ ਸੈਂਕੜੇ ਦੱਸੀ ਗਈ ਸੀਗੀ, 250 ਤੋਂ ਉੱਤੇ ਦੱਸੀ ਗਈ ਸੀਗੀ। ਤਾਂ ਇਸ ਤਰ੍ਹਾਂ ਦੀ ਇੱਕ ਜਿਹੜੀ ਤਾਦਾਦ ਆ ਹੁਣ ਕਾਲੇ ਪੀਲੀਏ ਵਾਲੇ ਦੀ ਵੀ ਦੱਸੀ ਜਾ ਰਹੀ ਹੈ ਕਿ ਜੋ ਉੱਥੇ ਕਾਲੇ ਪੀਲੀਏ ਦੇ ਮਰੀਜ਼ ਨੇ, ਜਿਨ੍ਹਾਂ ਨੂੰ ਹੈਪਾਟਾਈਟਿਸ ਸੀ ਕਹਿ ਦਿੰਦੇ ਆਪਾਂ, ਤਾਂ ਉਹ ਹੈਪਾਟਾਈਟਿਸ ਸੀ ਵਾਲੇ ਵੀ ਉੱਥੇ 150 ਦੇ ਕਰੀਬ ਮਰੀਜ਼ ਜਿਹੜੇ ਆ ਉਹ ਪੋਜ਼ਿਟਿਵ ਪਾਏ ਗਏ ਆ। ਤਾਂ ਇਹ ਇੱਕ ਸਿਹਤ ਵਿਭਾਗ ਵੱਲੋਂ ਉੱਥੇ ਸਕਰੀਨਿੰਗ ਕੀਤੀ ਗਈ ਸੀਗੀ, ਜਿਹਦੇ ਵਿੱਚ 326 ਕੈਦੀਆਂ ਚੋਂ 148 ਮਰੀਜ਼ ਜਿਹੜੇ ਆ ਉਹ ਹੈਪਾਟਾਈਟਿਸ ਸੀ ਦੇ ਨਾਲ ਪੀੜਤ ਪਾਏ ਗਏ ਆ। ਇਹ ਇੱਕ ਬਹੁਤ ਵੱਡਾ ਅੰਕੜਾ ਹੈ, ਜੇ ਆਪਾਂ ਵੇਖੀਏ ਤਾਂ ਬਹੁਤ ਵੱਡਾ ਅੰਕੜਾ ਹੈ। ਤੇ ਕੁੱਲ ਤੇ ਜ਼ਿਲ੍ਹੇ ਦੇ ਵਿੱਚ ਦੱਸਦੇ ਆ ਕਿ 5036 ਕਾਲੇ ਪੀਲੀਏ ਦੇ ਨਾਲ ਪੀੜਤ ਮਰੀਜ਼ ਪਾਏ ਗਏ ਆ, ਪਰ ਇਹ ਜੇਲ੍ਹ ਦੇ 326 ਕੈਦੀਆਂ ਦੇ ਵਿੱਚੋਂ 148 ਨਿਕਲੇ ਆ। ਯਾਨੀ ਜੇ ਕੈਦੀ ਆਪਾਂ ਗਿਣ ਲਈਏ ਕਿਸੇ ਵੀ ਜੇਲ੍ਹ ਦੇ ਵਿੱਚ ਲਾ ਲਓ ਕਿ 5000 ਕੈਦੀ ਆ, ਜੇ ਸਾਰਿਆਂ ਦੀ ਸਕਰੀਨਿੰਗ ਹੋ ਜਾਵੇ, ਸਾਰਿਆਂ ਦੇ ਟੈਸਟ ਹੋਣ, ਤਾਂ ਇਹ ਪਰਸੈਂਟੇਜ ਤੁਸੀਂ ਦੇਖ ਲਓ ਕਿੰਨੀ ਜ਼ਿਆਦਾ ਵੱਧ ਜਾਏਗੀ। ਤਾਂ ਹੈਪਾਟਾਈਟਸ ਸੀ ਹੈ ਜਿਹੜਾ ਉਹ ਜ਼ਿਆਦਾਤਰ ਤੁਹਾਨੂੰ ਪਤਾ ਹੀ ਆ ਕਿ ਜਿਸ ਤਰ੍ਹਾਂ ਜੇਲ੍ਹਾਂ ਦੇ ਵਿੱਚ ਚੱਲਦਾ, ਜੇਲ੍ਹਾਂ ਦੇ ਵਿੱਚ ਸਮੱਸਿਆ ਇਹ ਆ ਕਿ ਨਸ਼ਾ ਖੁੱਲ੍ਹਾ ਮਿਲ ਜਾਂਦਾ, ਕੋਈ ਦਿੱਕਤ ਨਹੀਂ ਹੈ। ਨਸ਼ਾ ਤਾਂ ਕਹਿੰਦੇ ਆ ਕਿ ਬਸ ਜੇ ਚੰਗਾ ਬੰਦਾ ਭੇਤੀ ਹੋਵੇ ਤੇ ਠੁੱਡਾ ਮਾਰ ਕੇ ਵੀ ਥੱਲੇ ਕੱਢ ਲੈਂਦਾ, ਪਰ ਸਮੱਸਿਆ ਉੱਥੇ ਆਉਂਦੀ ਆ ਸੂਈ ਦੀ, ਯਾਨੀ ਸਿਰਿੰਜ ਤੇ ਸੂਈ ਦੀ। ਤਾਂ ਉਹ ਜਿਹੜੀ ਸੂਈ ਆ ਉਹ ਫਿਰ ਧੋ ਕੇ ਪਾਣੀ ਦੇ ਨਾਲ ਵਾਸ਼ ਕਰਕੇ ਉਸ ਤਰ੍ਹਾਂ ਹੀ ਗਾਹ ਲਾ ਲੈਂਦੇ ਆ, ਤੇ ਕਈ ਤਾਂ ਵਾਸ਼ ਕਰਨ ਦੀ ਵੀ ਜ਼ਹਿਮਤ ਨਹੀਂ ਚੁੱਕਦੇ, ਕਹਿੰਦੇ ਕੋਈ ਗੱਲ ਨਹੀਂ ਹੈ, ਇੱਕ ਦਿਨ ਆਪ ਵੀ ਵਾਸ਼ ਹੋ ਹੀ ਜਾਣਾ ਦੁਨੀਆ ਤੋਂ, ਕੋਈ ਚੱਕਰ ਨਹੀਂ, ਚੱਲਣ ਦਿਓ ਜਿਸ ਤਰ੍ਹਾਂ ਕੰਮ ਚੱਲਦਾ। ਸੋ ਹੈਪਾਟਾਈਟਿਸ ਸੀ
ਫਾਈਲਰ ਦੇ ਹੋਰ ਵੀ ਕਾਰਨ ਹੋਣਗੇ, ਕਿਉਂਕਿ ਆਪਾਂ ਕੋਈ ਸਿਹਤ ਮਾਰ ਨਹੀਂ ਆ, ਪਰ ਸਭ ਤੋਂ ਵੱਡੀ ਸਮੱਸਿਆ ਏਡਜ਼ ਤੇ ਕਾਲਾ ਪੀਲੀਆ ਫਾਈਲਰ ਦੀ ਪੰਜਾਬ ਦੇ ਵਿੱਚ ਹੀ। ਮੈਂ ਵਾਰ-ਵਾਰ ਦਾਅਵਾ ਕਰਦਾ ਕਿ ਆ ਜਿਹੜੀ ਏਡਜ਼ ਰੋਕੋ ਸੁਸਾਇਟੀ ਆ ਜਾਂ DCOA ਆਪਣੇ ਪੱਧਰ ਤੇ ਜਿਹੜੇ ਅੰਕੜੇ ਦਿੰਦੇ, ਨਾ ਜਾਇਓ ਇਹਨਾਂ ਅੰਕੜਿਆਂ ਤੇ। ਜੇ ਕਿਤੇ ਪੰਜਾਬ ਦਾ ਲਾਵਾਡਿਓ ਟੈਸਟ ਹੋ ਜਾਵੇ ਨਾ, ਤੁਸੀਂ ਦੇਖੋਗੇ ਕਿ ਪਿੰਡਾਂ ਦੇ ਵਿੱਚੋਂ ਬਹੁਤ ਵੱਡੇ ਤਾਦਾਦ ਤੇ ਏਡਜ਼ ਰੋਗੀ ਨਿਕਲਣਗੇ, ਬਹੁਤ ਜ਼ਿਆਦਾ ਪੋਜ਼ਿਟਿਵ ਨਿਕਲਣਗੇ। ਸੋ ਇਹ ਇੱਕ ਤਰਾਸਦੀ ਹੈ ਕਿ ਜੇਲ੍ਹਾਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਰਹੀਆਂ। ਬਾਕੀ ਜੇਲ੍ਹਾਂ ਦਾ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਦਾ ਖਾਣ ਪਾਨ ਹੈ ਉਰੇ, ਕਿਸ ਤਰ੍ਹਾਂ ਦਾ ਪਾਣੀ ਹੈ, ਕਿਸ ਤਰ੍ਹਾਂ ਦੀਆਂ ਸਿਹਤ ਸੇਵਾਵਾਂ ਨੇ, ਉਹ ਇੱਕ ਵੱਖਰਾ ਵਿਸ਼ਾ ਹੈ। ਪਰ ਸਭ ਤੋਂ ਵੱਡੀ ਸਮੱਸਿਆ ਇਹੋ ਹੀ ਆ ਹੁਣ ਤੇ ਲੋਕੀ ਮੰਗ ਕਰਦੇ ਆ ਕਿ ਜੇ ਤੁਸੀਂ ਆ ਨਸ਼ਾ ਨਹੀਂ ਜੇ ਰੋਕ ਸਕਦੇ ਤੇ ਘੱਟੋ ਘੱਟ ਇਸ ਤਰ੍ਹਾਂ ਕਰੋ, ਇੱਕ ਟਰਾਲੀ ਭਰ ਕੇ ਸਰਿੰਜਾਂ ਦੀ ਮਹੀਨੇ ਬਾਅਦ ਜੇਲ੍ਹਾਂ ਦੇ ਵਿੱਚ ਵੰਡ ਆਇਆ ਕਰੋ। ਘੱਟੋ ਘੱਟ ਇਸ ਤਰ੍ਹਾਂ ਦੇ ਰੋਗ ਜਿਹੜੇ ਆ ਉਹ ਤੇ ਨਾ ਲੱਗਣ ਲੋਕਾਂ ਨੂੰ। ਜੀ ਜੀ ਜੀ। ਅਤੇ ਨਾਲ ਹੀ ਆਪਣੇ ਸਰੋਤਿਆਂ ਨੂੰ ਵੀ ਦੱਸ ਜੇ ਵੀ ਅੱਜ ਜਿਹੜੇ ਮਿੰਟੂ ਜੀ ਆਪਾਂ ਕਾਲਸ ਵੀ ਜਿਹੜੀਆਂ ਲੈਣੀਆਂ ਆ, ਅਤੇ ਕੁਛ ਕੁ ਜਿਹੜੀਆਂ ਖਬਰਾਂ ਆ ਕਰਨ ਤੋਂ ਬਾਅਦ ਦੇ ਵਿੱਚ ਬ੍ਰੇਕ ਤੋਂ ਬਾਅਦ 'ਚ ਤੁਹਾਡੀਆਂ ਕਾਲਸ ਲੈਣੀਆਂ ਸ਼ੁਰੂ ਕਰਾਂਗੇ। ਕਾਲ ਕਰਨ ਦੇ ਲਈ ਨੰਬਰ ਰਹੇਗਾ 408 272 52 100 4082725200। ਅਗਲੀ ਖਬਰ 'ਤੇ ਨਜ਼ਰ ਮਾਰੀਏ ਤਾਂ ਮਿੰਟੂ ਜੀ ਕਹਿੰਦੇ ਖਰੜ ਪੁਲਿਸ ਵੱਲੋਂ ਮਲੇਰਕੋਟਲਾ ਵਿੱਚ ਸੋਸ਼ਲ ਮੀਡੀਆ ਗਰੋਹ ਵਿਰੁੱਧ ਕੇਸ ਦਰਜ। ਦੇਖੋ HT ਦੀ ਖਬਰ ਹੈ, ਹਿੰਦੁਸਤਾਨ ਟਾਈਮਸ ਦੀ ਇਹ ਖਬਰ ਹੈ। ਇਹਦੇ ਵਿੱਚ ਨਾ ਇੱਕ ਕੋਈ ਐਂਕਰ ਬੀਬੀ ਸੀਗੀ ਮੀਡੀਆ ਦੇ ਨਾਲ ਜੁੜੀ ਹੋਈ, ਉਹਨਾਂ ਨੇ ਕੋਈ ਖਬਰ ਜਿਹੜੀ ਆ ਬ੍ਰੌਡਕਾਸਟ ਕੀਤੀ ਸੀ। ਅੱਜ ਕੱਲ੍ਹ ਤੁਹਾਨੂੰ ਪਤਾ ਵੈਬ ਚੈਨਲ ਵਗੈਰਾ ਵੀ ਬਥੇਰੇ ਚੱਲਦੇ ਆ। ਹੁਣ ਕੋਈ ਮੈਨੂੰ ਨਾਮ ਨਹੀਂ ਪਤਾ ਕਿ ਕਿਸ ਚੈਨਲ ਲਈ ਜਾਂ ਕਿਸ ਅਦਾਰੇ ਲਈ ਕੰਮ ਕਰਦੇ ਸਨ। ਤਾਂ ਉਹ ਜਿਹੜੀ ਬੀਬੀ ਸੀਗੀ ਉਹ ਕੋਈ ਖਬਰ ਚਲਾਈ, ਕੋਈ ਅਕਾਲੀ ਆਗੂ ਸੀਗਾ, ਉਹਦੇ ਵਿਰੁੱਧ ਕੋਈ ਸ਼ੋਸ਼ਣ ਦੇ ਦੋਸ਼ ਲੱਗੇ ਸਨ। ਉਹ ਖਬਰ ਉਹਨਾਂ ਨੇ ਨਸ਼ਰ ਕੀਤੀ ਸੀ। ਉਸ ਤੋਂ ਬਾਅਦ ਦੱਸਦੇ ਆ ਕਿ ਉਹ ਜਿਹੜੀ ਬੀਬੀ ਐਂਕਰ ਸੀਗੀ, ਨਿਊਜ਼ ਰੀਡਰ ਸੀਗੀ, ਮੁਸਲਿਮ ਭਾਈਚਾਰੇ ਨਾਲ ਤਾਲੁਕ ਰੱਖਦੀ ਸੀ, ਬੇਸਿਕਲੀ ਮਲੇਰਕੋਟਲੇ ਦੀ ਸੀਗੀ। ਤਾਂ ਉਸ ਤੋਂ ਬਾਅਦ ਉਹਨੂੰ ਲਗਾਤਾਰ ਟਾਰਗੇਟ ਕੀਤਾ ਗਿਆ, ਬਹੁਤ ਜ਼ਿਆਦਾ ਟਾਰਗੇਟ ਕੀਤਾ ਗਿਆ ਸੋਸ਼ਲ ਮੀਡੀਆ ਤੇ। ਸੋ ਉਸ ਤੋਂ ਬਾਅਦ ਫਿਰ ਉਹਨੇ ਹਿੰਮਤ ਨਹੀਂ ਮਾਰੀ, ਮਤਲਬ ਕਹਿਣ ਦਾ ਭਾਵ ਹੈ ਟਰੋਲ ਕੀਤਾ ਗਿਆ। ਜਿਸ ਪਾਰਟੀ ਨਾਲ ਸ਼ਾਇਦ ਉਹ ਲੀਡਰ ਤਾਲੁਕ ਰੱਖਦਾ ਹੋਏਗਾ ਉਸ ਪਾਰਟੀ ਦੇ ਹੋਣੇ ਆ, ਤਾਂ ਉਹਨਾਂ ਨੇ ਬਹੁਤ ਜ਼ਿਆਦਾ ਟਰੋਲ ਕੀਤਾ। ਔਰ ਇਹ ਟਰੋਲਿੰਗ ਜਿਹੜੀ ਆ ਨਾ, ਤੁਸੀਂ ਜੇ ਦੇਖੋਗੇ ਉਹ ਮੈਨੂੰ ਲੱਗਦਾ ਕਿ ਜੇ ਇਸੇ ਰਫਤਾਰ ਨਾਲ ਹੀ ਕੰਮ ਚੱਲਦਾ ਰਿਹਾ ਨਾ, ਆਪਣੇ ਪੰਜਾਬੀਆਂ ਨੇ ਭਾਜਪਾ ਵਾਲੇ IT ਸੈੱਲ ਨੂੰ ਵੀ ਮਾਤ ਪਾ ਜਾਣੀ ਹੈ ਤੇ ਕੌਮਾਂਤਰੀ ਪੱਧਰ ਤੇ ਮਸ਼ਹੂਰ ਹੋਣਗੇ ਕਿ ਭਰਿੰਡਾਂ ਦੀਆਂ ਖਖਰਾਂ ਤੋਂ ਦੂਰ ਰਹੋ। ਜਿਸ ਤਰ੍ਹਾਂ ਚੱਲਦੇ ਪਏ ਆ, ਚਾਹੇ ਉਹ ਢੱਡਰੀਆਂ ਵਾਲਿਆਂ ਦਾ ਤੇ ਟਕਸਾਲ ਵਾਲਿਆਂ ਦਾ ਮਸਲਾ ਹੋਵੇ, ਉੱਥੇ ਪੜ੍ਹ ਲਓ ਥੱਲੇ ਜਾ ਕੇ ਕਮੈਂਟ। ਸਮੱਗਰੀ ਧਾਰਮਿਕ ਹੁੰਦੀ ਜਿੱਥੋਂ ਕੰਮ ਸ਼ੁਰੂ ਹੁੰਦਾ ਤੇ ਕਿੱਥੇ ਜਾ ਕੇ ਨਿਬੜਦਾ ਦੇਖਣ ਪੁੱਛਣ ਦੀ ਹੁਣ ਲੋੜ ਨਹੀਂ ਹੈ, ਤੁਹਾਨੂੰ ਸਭ ਨੂੰ ਪਤਾ ਹੀ ਆ। ਇਸ ਤਰ੍ਹਾਂ ਸਿਆਸੀ ਬਹਿਸਾਂ 'ਚ ਦੇਖ ਲਓ, ਸਾਰਥਕ ਗੱਲ ਨਹੀਂ ਹੁੰਦੀ। ਜਿਹੜੇ ਸਮਰਥਕ ਆਉਂਦੇ ਆ ਉਹ ਬਸ ਇੱਕ ਦੂਜੇ ਨੂੰ ਵੱਢਣ ਪੈ ਜਾਂਦੇ ਆ। ਕੋਈ ਵੀ ਬਹਿਸ ਚੁੱਕ ਕੇ ਦੇਖ ਲਓ, ਸਾਰਥਕ ਢੰਗ ਨਾਲ ਬਹਿਸ ਨਹੀਂ ਹੋ ਰਹੀ। ਤਾਂ ਉਹ ਟ੍ਰੋਲਿੰਗ ਜਿਹੜੀ ਹੈ, ਜਿਹਦੀ ਵੀ ਅਸਹਿਮਤੀ ਹੁੰਦੀ ਹੈ ਦੂਜੇ ਨਾਲ ਦੂਜਾ ਖਾਣ ਨੂੰ ਪੈਂਦਾ। ਤਾਂ ਕਹਿਣ ਦਾ ਮਤਲਬ ਇਹ ਕਿ ਜਿੱਥੇ ਤੁਸੀਂ ਇਹ ਦੇਖੋ ਕਿ ਆਪਾਂ ਕਹਿੰਦੇ ਆ ਕਿ ਜਿਹੜੀ ਬੇਟੀ ਹੁੰਦੀ ਹੈ ਭਾਈ, ਧੀ ਭੈਣ ਹੁੰਦੀ ਹੈ, ਸਭ ਦੀ ਸਾਂਝੀ ਹੁੰਦੀ ਆ, ਤੇ ਉੱਥੇ ਇਹ ਹਾਲ ਆ ਕਿ ਇੱਕ ਜਨਾਨੀ ਨੂੰ ਇਸ ਤਰ੍ਹਾਂ ਟ੍ਰੋਲ ਕੀਤਾ ਜਾਂਦਾ ਹੈ ਜਿਹੜੀ ਪੱਤਰਕਾਰ ਪੇਸ਼ੇ ਨਾਲ ਤਾਲੁਕ ਰੱਖਦੀ ਆ, ਤਾਂ ਦੂਸਰੇ ਬੰਦੇ ਦਾ ਕੀ ਹਾਲ ਹੋਊਗਾ। ਸੋ ਹੁਣ ਉਸ ਬੀਬੀ ਨੇ ਲੜਾਈ ਲੜੀ ਆ ਤੇ ਉਸ ਟੋਲੇ ਦੇ ਖਿਲਾਫ ਦੱਸਦੇ ਆ ਕਿ ਜਿਹਨੇ ਕਥਿਤ ਤੌਰ ਤੇ ਧਮਕੀਆਂ ਦਿੱਤੀਆਂ ਜਾਂ ਟ੍ਰੋਲਿੰਗ ਕੀਤੀ, ਉਹਨਾਂ ਨੂੰ 506 ਤੇ ਧਾਰਾ ਸ਼ਾਇਦ 120 ਤੇ ਨਹੀਂ ਲਾਈ, 506 ਧਾਰਾ ਦੇ ਤਹਿਤ ਨਾਮਜ਼ਦ ਕਰ ਲਿਆ ਗਿਆ। 120 ਧਾਰਾ ਲਾਉਣ ਦੀ ਸ਼ਾਇਦ ਮੰਗ ਕੀਤੀ ਹੈ ਉਸ ਬੀਬੀ ਨੇ, ਲਾਈ ਤਾਂ ਨਹੀਂ, ਪਰ ਧਮਕੀਆਂ ਦਾ ਜਿਹੜਾ ਮਾਮਲਾ ਦਰਜ ਕਰ ਲਿਆ। ਤਾਂ ਮੈਂ ਤਾਂ ਕਹਿੰਦਾ ਕਿ ਠੀਕ ਆ, ਬਾਹਰ ਆਉਣਾ ਚਾਹੀਦਾ। ਇਸੇ ਤਰ੍ਹਾਂ ਹੀ ਇੱਕ ਹੈਗੀ ਹੈ ਭੈਣ ਜੀ ਮੈਨੂੰ ਲੱਗਦਾ ਪਟਿਆਲੇ ਤੋਂ, ਉਹਨਾਂ ਨੇ ਵੀ ਇੱਕ ਲੜਾਈ ਲੜੀ ਸੀਗੀ। ਤਾਂ ਬਾਅਦ ਦੇ ਵਿੱਚ ਕੁਛ ਬੰਦਿਆਂ ਨੂੰ ਲੱਭਿਆ ਗਿਆ ਜਿਨ੍ਹਾਂ ਨੇ ਗਲਤ ਬੋਲਿਆ, ਜਿਨ੍ਹਾਂ ਨੇ ਫੋਟੋਆਂ ਵਗੈਰਾ ਐਡਿਟ ਕੀਤੀਆਂ ਸੀ। ਉਸ ਤੋਂ ਬਾਅਦ ਫਿਰ ਉਹਨਾਂ ਨੇ ਮਾਫੀਆਂ ਵੀ ਮੰਗੀਆਂ। ਉਹਨਾਂ ਦੇ ਵਿੱਚੋਂ ਇੱਕ ਦੋ ਆਮ ਆਦਮੀ ਪਾਰਟੀ ਨਾਲ ਵੀ ਤਾਲੁਕ ਰੱਖਦੇ ਸੀ ਕਥਿਤ ਤੌਰ ਤੇ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਨਾ, ਮੇਰੇ ਖਿਆਲ ਦੇ ਨਾਲ ਉਹ ਐ ਨਹੀਂ ਇਗਨੋਰ ਕਰਨੀਆਂ ਚਾਹੀਦੀਆਂ। ਜੇ ਕੋਈ ਧੀ ਭੈਣ ਨੂੰ ਇਸ ਤਰ੍ਹਾਂ ਟਾਰਗੇਟ ਕਰਦਾ, ਉਹਨਾਂ ਨੂੰ ਇਹ ਲੜਾਈ ਲੜਨੀ ਚਾਹੀਦੀ ਹੈ। ਔਰ ਇਸ ਲੜਾਈ ਦੇ ਵਿੱਚ ਲੋਕਾਂ ਨੂੰ ਵੀ ਸਾਥ ਦੇਣਾ ਚਾਹੀਦਾ, ਚਾਹੇ ਉਹ ਕਿਸੇ ਵੀ ਪਾਰਟੀ ਦੇ ਹੋਣ। ਪਾਰਟੀ ਆਪਣੀ ਥਾਂ ਤੇ ਆ, ਸਮਰਥਨ ਆਪਣੀ ਥਾਂ ਤੇ ਆ, ਪਰ ਇੱਕ ਜੋ ਸਾਡਾ ਇੱਥੋਂ ਦਾ ਇੱਕ ਭਾਈਚਾਰਾ ਹੈ, ਇੱਕ ਸਾਡੀ ਜੋ ਤਹਿਜ਼ੀਬ ਹੈ, ਉਹ ਤਹਿਜ਼ੀਬ ਵੀ ਬਰਕਰਾਰ ਰਹਿਣੀ ਚਾਹੀਦੀ ਹੈ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ, ਕਹਿੰਦੇ ਇਤਿਹਾਸਿਕ ਗੁਰਦੁਆਰਿਆਂ ਦੇ ਅੰਦਰ ਲੱਗਣ ਲੱਗੇ ਹੁਣ ਮਸ਼ਹੂਰੀ ਵਾਲੇ ਬੋਰਡ। ਸ਼੍ਰੋਮਣੀ ਕਮੇਟੀ ਅਜੇ ਤਾਈਂ ਖਾਮੋਸ਼ ਇਸ 'ਤੇ। ਇਹ ਹਾਲੇ ਖਾਮੋਸ਼ ਹੀ ਨੇ।
ਤੇ ਤੁਹਾਨੂੰ ਪਤਾ ਬੋਲਦੇ ਉਦੋਂ ਹੁੰਦੇ ਜਦੋਂ ਕੋਈ ਮੁੱਦਾ ਚੁੱਕਿਆ ਜਾਵੇ, ਫਿਰ ਮੀਡੀਆ ਦੇ ਵਿੱਚ ਆ ਜਾਵੇ, ਕਾਫੀ ਟੀਕਾ ਟਿੱਪਣੀ ਆਉਣ, ਖਾਸ ਤੌਰ ਤੇ ਫੇਸਬੁੱਕ ਟ੍ਰੈਂਡ ਦੇਖ ਕੇ ਚੱਲਦੇ ਆ ਕਿ ਜੇ ਫੇਸਬੁੱਕ ਤੇ ਜ਼ਿਆਦਾ ਕੰਮ ਚੱਲ ਪਵੇ ਫਿਰ ਉਸ ਚੀਜ਼ ਦਾ ਸਪਸ਼ਟੀਕਰਨ ਵੀ ਦੇ ਦਿੰਦੇ ਜਾਂ ਉਹਨੂੰ ਠੀਕ ਵੀ ਕਰ ਦਿੰਦੇ ਆ। ਤਾਂ ਹੁਣ ਹੋ ਕੀ ਰਿਹਾ ਕਿ ਮਸ਼ਹੂਰੀ ਦਾ ਇੱਕ ਬੋਰਡ ਹੈ ਜਿਹੜਾ ਸੰਤੋਖ ਸਰ ਗੁਰਦੁਆਰਾ ਦੇ ਬਿਲਕੁਲ ਪ੍ਰਕਰਮਾਂ ਦੇ ਅੰਦਰ ਗੁਰਦੁਆਰੇ ਦੇ ਨਾਂ ਲਗਾਇਆ ਗਿਆ ਤੇ ਜਿਹਨੂੰ ਉਤਾਰਨ ਲਈ ਕਹਿੰਦੇ ਆ ਕਿ ਸ਼੍ਰੋਮਣੀ ਕਮੇਟੀ ਦੇ ਸਾਰੇ ਅਧਿਕਾਰੀਆਂ ਦੇ ਯਤਨ ਫੇਲ ਹੋ ਗਏ ਆ। ਪਰ ਇਹਦੇ ਚ ਚੱਕਰ ਇਹ ਆ ਕਿ ਕੋਈ ਸੱਜਣ ਪਿਆਰਾ ਹੈ ਜਿਹੜਾ ਆਪਣੇ ਆਪ ਨੂੰ ਦੱਸਦਾ ਕਿ ਕਹਿੰਦੇ ਕਿ ਉਹ ਕਿਸੇ ਅਹੁਦੇਦਾਰ ਦਾ ਯਾਨੀ ਕਮੇਟੀ ਦੇ ਅਹੁਦੇਦਾਰ ਦਾ ਹੀ ਜਵਾਈ ਆ ਤੇ ਉਹਦਾ ਜ਼ਿਆਦਾ ਇਨਫਲੂਐਂਸ ਹੈ ਇਸ ਮਾਮਲੇ ਦੇ ਵਿੱਚ ਤੇ ਉਹ ਕਿਸੇ ਨਿੱਜੀ ਚੈਨਲ ਦੀ ਮਸ਼ਹੂਰੀ ਵੀ ਲੱਗੀ ਹੈ ਉਸ ਬੋਰਡ ਤੇ, ਜਦਕਿ ਇਸ ਤਰ੍ਹਾਂ ਦੀ ਅੱਗੇ ਕਾਰਵਾਈ ਕਦੇ ਨਹੀਂ ਹੋਈ। ਕੁਝ ਸਾਲ ਪਹਿਲਾਂ ਜਦੋਂ ਸਰਦਾਰ ਦਲਮੇਘ ਸਿੰਘ ਸਕੱਤਰ ਸੀਗੇ ਤੇ ਉਹਨਾਂ ਨੇ ਤੇ ਬਾਹਰੋਂ ਵੀ ਇਹ ਜਿਹੜੇ ਇਸ ਤਰ੍ਹਾਂ ਦੇ ਮਸ਼ਹੂਰੀ ਵਾਲੇ ਬੋਰਡ ਸੀਗੇ ਨਾ ਉਹ ਲਵਾ ਦਿੱਤੇ ਸੀ। ਮਤਲਬ ਕੰਪਲੈਕਸ ਦੇ ਵਿੱਚ ਤੇ ਕੋਈ ਬੋਰਡ ਲੱਗਣਾ ਦੂਰ ਦੀ ਗੱਲ, ਉਹਨਾਂ ਨੇ ਦਰਬਾਰ ਸਾਹਿਬ ਤੋਂ ਬਾਹਰ ਜਿਹੜੇ ਬੋਰਡ ਪਰਿਕਰਮਾ 'ਚ ਦਿਖਾਈ ਦਿੰਦੇ ਸੀ ਉਹ ਵੀ ਸਾਰੇ ਲਵਾ ਦਿੱਤੇ ਸੀ। ਚਾਹੇ ਉਹ ਭਾਈ ਚਤਰ ਸਿੰਘ ਤੇ ਭਾਈ ਜੀਵਨ ਸਿੰਘ ਦੀਆਂ ਪੁਸਤਕਾਂ ਵਾਲਾ ਬੋਰਡ ਹੋਵੇ, ਚਾਹੇ ਭਾਈ ਮੋਹਨ ਸਿੰਘ ਚੁੰਨੀਆਂ ਵਾਲਿਆਂ ਵੱਲੋਂ ਲਾਇਆ ਆਪਣੇ ਘਰ ਦੀ ਮਤਲਬ ਕਿ ਛੱਤ ਤੇ ਸੀਗਾ ਉਹ ਲਾਇਆ ਸੀਗਾ। ਸੋ ਕਹਿਣ ਦਾ ਭਾਵ ਇਹੋ ਆ ਕਿ ਜੇ ਦੇਖੋ ਅੱਜ ਕਿਸੇ ਚੈਨਲ ਦੀ ਮਸ਼ਹੂਰੀ ਵਾਲੇ ਬੋਰਡ ਇਸ ਤਰ੍ਹਾਂ ਲੱਗੇ ਆ, ਕੱਲ ਨੂੰ ਕੋਈ ਬੰਦਾ ਉੱਠ ਕੇ ਉੱਥੇ ਆਪਣੀ ਫੋਟੋ ਲਵਾ ਕੇ ਤੇ ਉਹ ਲਾ ਦੂਗਾ, ਫਾਇਦਾ ਕੀ ਹੈ ਉਸ ਚੀਜ਼ ਦਾ। ਸੋ ਇਹ ਜਾਗਣਾ ਚਾਹੀਦਾ। ਜੇ ਕੋਈ ਇਸ ਤਰ੍ਹਾਂ ਦਾ ਬੰਦਾ ਆ ਕੇ ਹੰਕਾਰ ਕਰਦਾ ਕਿ ਮੇਰਾ ਫਲਾਣਾ ਲੱਗਾ ਇੱਥੇ, ਮੇਰਾ ਟਮਕਾਣਾ ਹੈ, ਤੇ ਉਹਨੂੰ ਦੱਸਣਾ ਚਾਹੀਦਾ ਕਿ ਮਰਿਆਦਾ ਤੋਂ ਉੱਤੇ ਕੋਈ ਨਹੀਂ ਹੈ, ਕੋਈ ਅਹੁਦਾ ਨਹੀਂ ਹੈ ਤੁਹਾਡਾ, ਤੁਸੀਂ ਸਾਰੇ ਮਰਿਆਦਾ ਤੋਂ ਛੋਟੇ ਹੋ। ਸੋ ਤੁਸੀਂ ਸਾਰੇ ਹੀ ਪਰੰਪਰਾ ਤੋਂ ਛੋਟੇ ਹੋ ਤੇ ਜੇ ਕੋਈ ਇਸ ਤਰ੍ਹਾਂ ਹੈ ਤਾਂ ਉਹਨੂੰ ਫਿਰ ਸਤਿਕਾਰ ਦੇਣਾ ਬਣਦਾ ਹੀ ਨਹੀਂ ਹੈ। ਕਮੇਟੀ ਨੂੰ ਜਾਗਣਾ ਚਾਹੀਦਾ। ਫਿਰ ਇਹ ਦੋਸ਼ ਦਿੰਦੇ ਹੁੰਦੇ ਆ ਕਿ ਸਾਨੂੰ ਜੀ ਇਹ ਭੰਡਦੇ ਬਹੁਤ ਆ, ਸਾਨੂੰ ਜੀ ਇਹ ਨਿੰਦਦੇ ਬਹੁਤ ਆ, ਪਰ ਇਹਨਾਂ ਚੀਜ਼ਾਂ ਦਾ ਮੁੱਢ ਤੁਸੀਂ ਆਪ ਹੀ ਬੰਨ੍ਹਦੇ ਜੇ। ਜੀ ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਸ਼ਿਵ ਸੈਨਾ ਦਾ ਆਗੂ ਟ੍ਰੇਨ ਲੁੱਟਣ ਦੇ ਮਾਮਲੇ ਦੇ ਵਿੱਚ ਨਾਮਜ਼ਦ। ਵਾਹ ਜੀ ਵਾਹ, ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਆ। ਇਹ ਉਹ ਲੋਕ ਆ ਜਿਨ੍ਹਾਂ ਨੇ ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਆ। ਆ ਥੋੜੇ ਦਿਨ ਪਹਿਲਾਂ ਇਹਨਾਂ ਦਾ ਹੀ ਆਗੂ ਸੀ ਇੱਕ, ਮੈਨੂੰ ਲੱਗਦਾ ਕਿ ਨਕਲੀ ਘਿਓ ਬਣਾਉਂਦਾ ਹੀ ਫੜਿਆ ਗਿਆ। ਉਹ ਤੋਂ ਪਹਿਲਾਂ ਉਹ ਇੱਕ ਪਾਰਸਲ ਆਇਆ ਸੀ ਕੈਨੇਡਾ ਤੋਂ ਡਰੱਗ ਵਾਲਾ, ਉਹਦੇ ਵਿੱਚ ਨਾਮਜ਼ਦ ਹੋ ਗਿਆ ਸੀਗਾ। ਉਹ ਵੀ ਕੋਈ ਹਿੰਦੂ ਜਥੇਬੰਦੀ ਦਾ ਜਿਹੜਾ ਸੀਗਾ ਕਾਰਕੁਨ ਸੀਗਾ। ਸੋ ਇਹ ਕੋਈ ਕੰਮ ਛੱਡਣਗੇ ਵੀ, ਉਸ ਤਰ੍ਹਾਂ ਕਹਿੰਦੇ ਕਿ ਅਸੀਂ ਭਾਰਤ ਮਾਤਾ ਦੇ ਸਪੂਤ ਆ, ਤੇ ਐਸੀ ਕਿਹੜੀ ਖਿਦਮਤ ਕਰਦੇ ਆ ਜਿਹੜਾ ਟ੍ਰੇਨ ਲੁੱਟਣ ਤੱਕ ਤੁਹਾਨੂੰ ਜਾਣਾ ਪੈ ਰਿਹਾ। ਅੱਗੇ ਤੇ ਆਜ਼ਾਦੀ ਘੁਲਾਟੀਆਂ ਵਾਲਾ ਤਾਂ ਐਪੀਸੋਡ ਸੁਣਦੇ ਨਾ ਇਤਿਹਾਸ ਦੇ ਵਿੱਚ ਕਿ ਟ੍ਰੇਨ ਦੀ ਲੁੱਟ ਹੋਈ ਸੀਗੀ, ਉਹ ਤੇ ਲੜਾਈ ਲੜ ਰਹੇ ਸੀਗੇ। ਇਹ ਕਿਹੜੀ ਲੜਾਈ ਲੜ ਰਹੇ ਆਪਣੇ ਦੇਸ਼ ਵਾਸਤੇ ਕਿ ਟ੍ਰੇਨਾਂ ਹੀ ਲੁੱਟ ਰਹੇ ਨੇ। ਸੋ ਬਠਿੰਡੇ ਦੀ ਘਟਨਾ ਦੱਸਦੇ ਕਿ ਰੇਲਵੇ ਪੁਲਿਸ ਨੇ ਸ਼ਿਵ ਸੈਨਾ ਬਠਿੰਡੇ ਦੇ ਜ਼ਿਲ੍ਹੇ ਦੇ ਉਪ ਪ੍ਰਧਾਨ ਨੂੰ ਗ੍ਰਿਫਤਾਰ ਕੀਤਾ ਇੱਕ ਮਾਮਲੇ ਦੇ ਵਿੱਚ। ਤਾਂ ਇਹ ਮਾਮਲਾ ਕੀ ਹੈ ਕਿ ਉੱਥੇ ਤੁਹਾਨੂੰ ਪਤਾ ਹੀ ਆ ਕਿ ਰਿਫਾਈਨਰੀ ਲੱਗ ਗਈ ਆ ਬਠਿੰਡੇ ਦੇ ਵਿੱਚ, ਟ੍ਰੇਨਾਂ ਬਹੁਤ ਆਉਂਦੀਆਂ, ਬਠਿੰਡਾ ਜੰਕਸ਼ਨ ਹੀ ਆ, ਤੇ ਉਹ ਚੋਰੀ ਦੀਆਂ ਘਟਨਾਵਾਂ ਅੱਗੇ ਵੀ ਵਾਪਰਦੀਆਂ ਰਹਿੰਦੀਆਂ। ਤਾਂ ਇਸ ਦਰਮਿਆਨ ਹੋਇਆ ਕੀ ਆ ਕਿ ਇਹ 5-7 ਜਣੇ ਜਿਹੜੇ ਬੰਦੇ ਸੀਗੇ, ਇਹਨਾਂ ਨੇ ਕੀ ਕੀਤਾ ਕਿ ਟ੍ਰੇਨ ਨੂੰ ਰੋਕ ਕੇ ਤੇ ਉਹਦੇ ਵਿੱਚ ਕੋਈ ਇਹਨਾਂ ਦਾ ਜੁਗਾੜ ਚੜ੍ਹ ਗਏ ਪਹਿਲਾਂ ਬਠਿੰਡੇ ਤੋਂ, ਫਿਰ ਰਾਹ ਦੇ ਵਿੱਚ ਉਹ ਟ੍ਰੇਨ ਦਾ ਕੋਈ ਕਰਕੇ ਸਿਸਟਮ ਇਸ ਤਰ੍ਹਾਂ ਦਾ, ਤਾਂ ਫਿਰ ਇਹਨਾਂ ਨੇ ਉਹ ਟ੍ਰੇਨ ਰੁਕਵਾਈ। ਜਦ ਤੱਕ ਉਹ ਉਤਰ ਕੇ ਆਇਆ ਸਟਾਫ ਉਹਨਾਂ ਦਾ, ਤਦ ਤੱਕ ਇਹਨਾਂ ਨੇ ਕੋਈ ਤੇਲ ਵਾਲੀ ਟ੍ਰੇਨ ਸੀ ਉਹਦੇ ਵਿੱਚੋਂ ਤੇਲ ਜਿਹੜਾ ਚੋਰੀ ਕਰ ਲਿਆ। ਬਾਅਦ ਦੇ ਵਿੱਚ ਤਫਤੀਸ਼ ਹੋਈ ਆ, ਤਫਤੀਸ਼ ਦੇ ਵਿੱਚ ਇਹ ਜਿਹੜੇ ਸਲੱਗ ਆ ਇਹ ਫਿਰ ਪਾਏ ਗਏ ਕਿ ਇਹ ਬੰਦਿਆਂ ਦਾ ਘਰ ਆ। ਹੁਣ ਇਹਨਾਂ ਬੰਦਿਆਂ ਚੋਂ ਇਹ ਜਿਹੜਾ ਉਪ ਪ੍ਰਧਾਨ ਆ ਉਹ ਅਰੈਸਟ ਕਰ ਲਿਆ ਗਿਆ, ਇਹਨੂੰ ਕੋਰਟ 'ਚ ਪੇਸ਼ ਕੀਤਾ ਜਾ ਰਿਹਾ। ਸੋ ਤੁਸੀਂ ਦੇਖ ਲਓ ਕਿ ਕਿਸ ਤਰ੍ਹਾਂ ਦੇ ਕੰਮ ਕੀਤੇ ਜਾ ਰਹੇ ਆ, ਇਹ ਕਿਹੜੀ ਸੇਵਾ ਹੋ ਰਹੀ ਹੈ, ਇਹੀ ਦੱਸ ਸਕਦੇ ਆ। ਜੀ ਜੀ ਜੀ। ਅਤੇ ਮਿੰਟੂ ਜੀ ਇੱਥੇ ਆਪਾਂ ਹੁਣ ਬ੍ਰੇਕ ਲੈਂਦੇ ਹਾਂ, ਅਤੇ ਸਰੋਤਿਓ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਜਿਹੜੀਆਂ ਤੁਹਾਡੀਆਂ ਕਾਲਸ ਲਵਾਂਗੇ। ਜੇ ਤੁਸੀਂ ਵੀ ਕਾਲ ਕਰਕੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ ਕਾਲ ਕਰ ਸਕਦੇ ਹੋ। ਨੰਬਰ ਸਟੂਡੀਓ ਦਾ ਹੈ 408-272 5200 4082725200। ਅਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਮੈਂ ਪੰਜਾਬੀ ਬੋਲੀਆਂ ਕਿਤੇ ਭੁੱਲ ਨਾ ਜਾਈ ਜਵਾਨਾ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਜੈਸ ਧਾਮੀ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ? ਉਹ
ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ, ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਬੀਜੇਸ ਗੇਅਰ ਪਿਛਲੇ ਕਈ ਸਾਲਾਂ ਤੋਂ ਸੇਮ ਜਗ੍ਹਾ ਦੇ ਉੱਤੇ ਵੈਸਟ ਸੈਕਰਾਮੈਂਟੋ ਵਿੱਚ 501 ਗਲਾਈਡ ਐਵੀਨਿਊ ਵੈਸਟ ਸੈਕਰਾਮੈਂਟੋ ਵਿਖੇ ਟਰੱਕ ਟ੍ਰੇਲਰਸ ਦੀ ਰਿਪੇਅਰ ਕਰਦੇ ਆ ਰਹੇ ਹਨ। ਇਹ ਇੱਕ ਕੰਪਲੀਟ ਟਰੱਕ ਰਿਪੇਅਰ ਸ਼ਾਪ ਹੈ ਜਿੱਥੋਂ ਕਿ ਤੁਸੀਂ ਹਰ ਤਰ੍ਹਾਂ ਦੇ ਟਰੱਕ ਦਾ ਇੰਜਨ ਦਾ ਕੰਮ, ਇਲੈਕਟ੍ਰੀਕਲ ਦਾ ਕੰਮ ਕਰਵਾ ਸਕਦੇ ਹੋ। ਆਇਲ ਚੇਂਜ, ਬ੍ਰੇਕਾਂ ਦਾ ਕੰਮ ਵੀ ਇਹਨਾਂ ਤੋਂ ਕਰਵਾ ਸਕਦੇ ਹੋ। ਇਹ ਟਰੱਕਾਂ ਦਾ ਕੰਪਿਊਟਰ ਡਾਇਗਨੋਸਟਿਕ ਵੀ ਕਰਦੇ ਹਨ। ਇਹਨਾਂ ਦੇ ਕੋਲੋਂ ਹਰ ਵੇਲੇ ਵੱਖ-ਵੱਖ ਟਰੱਕਸ ਦੇ ਨਵੇਂ ਪਾਰਟਸ ਹਮੇਸ਼ਾ ਮੌਜੂਦ ਰਹਿੰਦੇ ਹਨ। ਇਸ ਮਹੀਨੇ ਤੁਸੀਂ ਇਹਨਾਂ ਤੋਂ 10 ਸਪੀਡ ਟਰਾਂਸਮਿਸ਼ਨ 2695 ਦੇ ਵਿੱਚ ਲੈ ਸਕਦੇ ਹੋ। ਹੋਵੇ ਟਰੱਕ ਤੇ ਟ੍ਰੇਲਰ ਦੀ ਰਿਪੇਅਰ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਵੈਸਟ ਸੈਕਰਾਮੈਂਟੋ ਵਾਲੇ ਬੀਜੇਸ ਗੇਅਰ 501 ਗਲਾਈਡ ਐਵੀਨਿਊ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਕਾਲ 916 372 3518 916 372 3518 ਬੀਜੇਸ ਗੇਅਰ ਵੈਸਟ ਸੈਕਰਾਮੈਂਟੋ। ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ, ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ, ਰੋਜ਼ਵਿਲ। ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲੀਸ ਸਟਰੀਟ, ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248 228 4580। ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ। ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ ਡਿਜ਼ਾਈਨ ਵਾਲੇ। ਤੂੰ ਫਿਕਰ ਨਾ ਕਰ, ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜੁਐਲਰਸ। ਜੀਨਾ ਦਾ ਸ਼ੋਰੂਮ ਸੋਨੇ, ਚਾਂਦੀ ਤੇ ਡਾਇਮੰਡ ਜੁਐਲਰੀ ਨਾਲ ਭਰਿਆ ਪਿਆ ਹੈ। 22 ਕੈਰਟ ਦੇ ਔਰਤਾਂ, ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ ਲੇਟੈਸਟ ਵੈਰਾਈਟੀ ਹੈ ਉਹਨਾਂ ਕੋਲ। ਕੁੰਦਨ, ਡਾਇਮੰਡ ਤੇ ਪੋਲਕੀ ਸੈਟਸ ਵੀ ਅਵੇਲੇਬਲ ਨੇ। ਤੂੰ ਦੇਖੀ, ਸਾਡੀ ਗੁੱਡੀ ਦੇ ਗਹਿਣੇ ਵੇਖ ਕੇ ਲੋਕ ਵੇਖਦੇ ਰਹਿ ਜਾਣਗੇ। ਨਾਲੇ ਉਹ ਕੰਪਿਊਟਰਾਈਜ਼ਡ ਮਸ਼ੀਨ ਨਾਲ ਚੈੱਕ ਕਰਕੇ ਬਿਲਕੁਲ ਪਿਓਰ ਸੋਨਾ ਦਿੰਦੇ ਨੇ। ਜੀਨਾ ਜੁਐਲਰਸ, ਜਿੱਥੋਂ ਤੁਸੀਂ ਹੋਲਸੇਲ ਪ੍ਰਾਈਸ ਤੇ ਸੋਨੇ ਦੇ ਬਿਸਕਿਟ ਵੇਚ ਜਾਂ ਖਰੀਦ ਵੀ ਸਕਦੇ ਹੋ। ਨਾਲੇ ਪੁਰਾਣਾ ਸੋਨਾ ਗਹਿਣੇ ਰੱਖ ਕੇ ਲੋਨ ਵੀ ਲੈ ਸਕਦੇ ਹੋ। ਤਾਂ ਫਿਰ ਗਹਿਣੇ ਤਾਂ ਅਸੀਂ ਉੱਥੋਂ ਹੀ ਬਣਵਾਵਾਂਗੇ, ਜੀਨਾ ਜੁਐਲਰਸ ਤੋਂ। ਤੁਸੀਂ ਵੀ ਅੱਜ ਹੀ ਆਓ। ਜੀਨਾ ਜੁਐਲਰਸ 7454 ਟੋਕਟਨ ਬੁਲੇਵਾਰਡ, ਸੈਕਰਾਮੈਂਟੋ। ਫੋਨ ਨੰਬਰ 916 956 3094 916 956 3094। ਸਮੁੰਦਰਾਂ ਤੋਂ ਪਾਰ ਜਿਸ ਦੀ ਗੂੰਜੇ ਆਵਾਜ਼, ਮਹਿਫਲਾਂ ਸਜਾਵੇ ਜਿਸ ਦੀ ਮਿੱਠੀ ਆਵਾਜ਼, ਮਾਂ ਬੋਲੀ ਨੂੰ ਬਚਾਵੇ ਉਹ ਸੁਨਹਿਰੀ ਆਵਾਜ਼, ਜੋੜੇ ਸਭ ਨੂੰ ਵਿਰਸੇ ਨਾਲ ਉਹ ਆਵਾਜ਼ ਜੋ ਸਭ ਦੇ ਮਨ ਨੂੰ ਭਾਵੇ। ਉਹ ਆਵਾਜ਼ ਸਿਰਫ ਪੰਜਾਬੀ ਰੇਡੀਓ USA ਤੋਂ ਆਵੇ। ਮੈਨੂੰ ਤੇਰੇ ਜਿਹਾ ਸੋਹਣਾ ਕੋਈ ਲੱਭਦਾ ਨਾ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ ਜੀ। ਜੀ ਤੇ ਸਰੋਤੇ ਤੁਸੀਂ ਵੀ ਜਿਹੜਾ ਜੀ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ। ਫੋਨ ਨੰਬਰ ਹੈ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਵੀ ਜੇ ਕੋਈ ਸਵਾਲ ਮਿੰਟੂ ਜੀ ਨੂੰ ਪੁੱਛਣਾ ਚਾਹੁੰਦੇ ਹੋ ਤਾਂ ਹੁਣ ਫੋਨ ਲਾਈਨਸ ਓਪਨ ਨੇ। ਆਪਣੇ ਅੱਜ ਦੇ ਪਹਿਲੇ ਕਾਲਰ ਮਿੰਟੂ ਜੀ, ਉਹਨਾਂ ਨਾਲ ਗੱਲ ਕਰਦੇ ਹਾਂ। ਕਰਮਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਮਿੰਟੂ ਸਾਹਿਬ ਨੇ ਸਵਾਲ ਸੀਗਾ ਵੀ ਜਿਹੜੇ ਰੌਲਾ ਪੈ ਰਿਹਾ ਸਟੂਡੈਂਟ ਆ ਸਾਰਾ ਜੋ ਵੀ ਹੈ, ਤੇ ਇਹਦੇ ਵਿੱਚ ਮਤਲਬ ਇਹਨਾਂ ਨੇ BJP ਪਾਰਟੀ ਦੇ ਵਿੱਚ 2 ਮੁਸਲਮਾਨ ਬੰਦੇ ਆ, ਇੱਕ ਮੁਖਤਾਰ ਨਕਵੀ ਤੇ ਇੱਕ ਸ਼ਾਹਨਵਾਜ਼।
ਹਾਂਜੀ, ਉਹ ਮਤਲਬ ਉਹ ਕਿਉਂ ਨਹੀਂ ਬੋਲਦੇ ਇਹਨਾਂ ਦੇ ਵਿੱਚ, ਜਦ ਕਿ ਉਹ ਮੁਸਲਮਾਨ ਇਹਨਾਂ ਦੇ ਲੀਡਰ ਜਿੱਤੇ ਵੀ ਆ ਬਹੁਤ ਵਾਰੀਆਂ ਨਾਲ। ਤੇ ਦੂਸਰਾ ਸਵਾਲ ਸੀਗਾ ਵੀ ਸੁਖਪਾਲ ਖਹਿਰਾ ਜੀ ਅੱਜ ਕੱਲ੍ਹ ਕੀ ਕਰ ਰਹੇ ਹੋ, ਕੋਈ ਦਿਖ ਨਹੀਂ ਰਿਹਾ, ਸਰਗਰਮੀਆਂ ਨਹੀਂ ਕਰ ਰਹੇ। ਮਿਹਰਬਾਨੀ। ਇਹ ਦੇਖੋ, ਉਹਨਾਂ ਨੇ ਪੁੱਤਰ ਵਿਆਹਿਆ ਹੁਣ ਆਪਦਾ, ਥੋੜਾ ਸੁਖਰੂ ਹੋਏ ਹੋਣੇ ਆ ਤੇ ਉਹ ਬੈਠੇ ਮੈਨੂੰ ਲੱਗਦਾ ਰੈਸਟ ਤੇ ਨੇ, ਜ਼ਰੂਰ ਨਿਕਲਣਗੇ। ਕਈ ਵਾਰ ਬ੍ਰੇਕ ਤੇ ਚੱਲ ਜਾਂਦਾ ਬੰਦਾ, ਤੇ ਬ੍ਰੇਕ ਲੈਣ ਦਾ ਹਰੇਕ ਬੰਦੇ ਨੂੰ ਹੱਕ ਆ। ਤਾਂ ਸਰਗਰਮ ਰਾਜਨੀਤੀ ਚੋਂ ਅਲੋਪ ਹੈ ਇਸ ਵੇਲੇ ਸੁਖਪਾਲ ਸਿੰਘ ਖਹਿਰਾ। ਕਦ ਤੱਕ ਰਹਿੰਦੇ ਆ ਇਹ ਵੇਖਣਾ ਹੋਏਗਾ, ਕਿਉਂਕਿ ਪੁੱਤਰ ਦੇ ਵਿਆਹ ਵੇਲੇ ਉਹਨਾਂ ਨੂੰ ਦੇਖਿਆ ਗਿਆ ਸੀਗਾ, ਉਦੋਂ ਉਹਨਾਂ ਨੇ ਇੱਕ ਭਾਵਪੂਰਕ ਸਪੀਚ ਵੀ ਕੀਤੀ ਸੀਗੀ। ਤਾਂ ਉਸ ਤੋਂ ਬਾਅਦ ਮੈਂ ਨਹੀਂ ਦੇਖਿਆ, ਤੇ ਜਲਦੀ ਆ ਜਾਣਗੇ ਫਰੇਮ ਦੇ ਵਿੱਚ, ਇੰਨੀ ਦੇਰ ਲੋਕ ਨਹੀਂ ਰਹਿੰਦੇ। ਰਹੀ ਗੱਲ ਨਕਵੀ ਸਾਹਿਬ ਦੀ ਤੇ ਹੁਸੈਨ ਸਾਹਿਬ ਦੀ, ਉਹ ਤੇ ਸ਼ੋਅ ਪੀਸ ਆ। ਕਈ ਵਾਰ ਤੁਸੀਂ ਵੇਖਿਆ ਨਹੀਂ ਹੁੰਦਾ ਕਿ ਹਾਥੀ ਜਾਂ ਫਲਾਂ ਟਮਕਾਂ ਉਹ ਰੱਖੇ ਹੁੰਦੇ ਆ, ਉਹ ਕੁਛ ਕਰਦੇ ਥੋੜੀ ਆ, ਉਹ ਉਦਾਂ ਹੀ ਸ਼ੋਅ ਪੀਸ ਬਟਾਏ ਹੁੰਦੇ, ਜਿੱਦਾਂ ਬੈਠਕਾਂ ਦੇ ਵਿੱਚ ਰੱਖੇ ਹੁੰਦੇ ਆ। ਉਹ ਕੱਖ ਨਹੀਂ ਕਰ ਸਕਦੇ, ਸ਼ੋਅ ਪੀਸ ਆ। ਇਹਨਾਂ ਦੇ ਕੋਲ ਸਿੱਖ ਵੀ ਹੈਗੇ ਜੇ, ਕੱਲ ਨੂੰ ਕਿਤੇ ਇਸ ਭੁਲੇਖੇ ਚ ਨਾ ਰਹੇ ਹੋ। ਇਹਨਾਂ ਦੇ ਕੋਲ ਰਾਸ਼ਟਰੀ ਸਿੱਖ ਸੰਗਤ ਹੈ, ਉਹ ਇਸੇ ਕਰਕੇ ਰੱਖੀ ਆ। ਉਹ ਇਸੇ ਤਰ੍ਹਾਂ ਦੀ ਇੱਕ ਪਰਸੈਪਸ਼ਨ ਕਰਦੇ ਆ ਕਿ ਸਿੱਖਾਂ ਦੀ ਸਹਿਮਤੀ ਹੈ ਜੀ, ਮੁਸਲਮਾਨ ਉਹ ਇਸੇ ਕਰਕੇ ਰੱਖੇ। ਹੋਰ ਉਹਨਾਂ ਦਾ ਕੋਈ ਕੰਮ ਨਿਸ਼ਾਨ ਵਾਜੋ ਹੁਸੈਨ ਨੂੰ ਤੇ ਹਾਰਿਆ ਸੀ ਤੇ ਉਹ ਇਹ ਕਿਹਾ ਗਿਆ ਸੀਗਾ ਕਿ ਉਹਨੂੰ ਹਰਵਾਇਆ ਗਿਆ ਉੱਥੇ। ਮੁਖਤਾਰ ਅਬਾਸ ਨਕਵੀ, ਇਹ ਸਾਰੇ ਜਿਹੜੇ ਆ ਨਾ, ਉਹ ਇੱਕ ਸ਼ੋਅ ਪੀਸ ਰੱਖੇ। ਅਸਲ ਦੇ ਵਿੱਚ ਇਹਨਾਂ ਦੀ ਆਈਡੀਓਲੋਜੀ ਜਿਹੜੀ ਆ, ਜਾਂ ਜਿਹੜੀ ਸਿਆਸੀ ਇਹਨਾਂ ਦੀ ਪਹੁੰਚ ਆ, ਉਹ ਸਾਰੀ ਉਹ ਇੱਕਮਿੱਕੀ ਆ। ਤਾਂ ਉਹ ਤੇ ਐਵੇਂ ਵਿਖਾਵਾ ਹੀ ਆ। ਜੇ ਗੱਲ ਕਰੀਏ ਤਾਂ ਇਹਨਾਂ ਦੇ ਵਿੱਚ ਕੁਛ ਬੰਦੇ ਇਹੋ ਜਿਹੇ ਹੈਗੇ, ਦੇਖੋ ਭਾਰਤੀ ਜਨਤਾ ਪਾਰਟੀ ਜਾਂ ਸਾਰੇ ਹਿੰਦੂ, ਜਦੋਂ ਅਸੀਂ ਰਲਗੱਡ ਕਰਦੇ ਨੇ ਨਾ, ਉਦੋਂ ਅਸੀਂ ਬਹੁਤ ਵੱਡੀ ਗਲਤੀ ਕਰਦੇ ਹਾਂ। ਜਦੋਂ ਅਸੀਂ ਸਾਰੇ ਹਿੰਦੂਆਂ ਨੂੰ ਭੰਡਣਾ ਸ਼ੁਰੂ ਕਰ ਦਿੰਦੇ, ਜਾਂ ਸਾਰੀ ਭਾਰਤੀ ਜਨਤਾ ਪਾਰਟੀ ਨੂੰ। ਜਿਹੜਾ ਰੈਸਟ ਹਾਊਸ ਕਾਂਡ ਵਾਪਰਿਆ ਸੀਗਾ, ਮਾਇਆਵਤੀ ਦੀ ਇੱਜ਼ਤ ਬਚਾਉਣ ਵਾਲਾ ਉਸ ਦਿਨ ਇੱਕ ਭਾਰਤੀ ਜਨਤਾ ਪਾਰਟੀ ਦਾ ਬੰਦਾ ਸੀਗਾ। ਹੁਣ ਵੀ ਇਹਨਾਂ ਦਾ ਇੱਕ ਲੀਡਰ ਹੈ ਜਿਹੜਾ ਸ਼ਾਇਦ ਬੰਗਾਲ ਚੋਂ ਹੈ, ਉਹ ਵੀ ਬੋਲਿਆ। ਉਹ ਮੈਨੂੰ ਲੱਗਦਾ ਸੁਭਾਸ਼ ਚੰਦਰ ਬੋਸ ਹੋਰਾਂ ਦੇ ਖਾਨਦਾਨ ਚੋਂ ਹੈ। ਤਾਂ ਉਹ ਉੱਥੇ ਸਟੇਟ ਲੈਵਲ ਦਾ ਲੀਡਰ ਆ, ਉਹਨੇ ਇਸ ਚੀਜ਼ ਨੂੰ ਕੰਡੈਮ ਕੀਤਾ। ਤਾਂ ਜਿਹੜੇ ਬੋਲਣ ਵਾਲੇ ਆ, ਜਿਗਰੇ ਵਾਲੇ ਬੰਦੇ, ਉਹਨਾਂ 'ਚ ਹੈਗੇ ਚਾਹੁੰਦੇ ਆ। ਪਰ ਇਹ ਜਿਹੜੇ ਜਿੱਦਾਂ ਤੁਸੀਂ ਦੋ ਨਾਂ ਲਏ ਆ, ਇਹਨਾਂ ਤੋਂ ਕਦੇ ਉਮੀਦ ਨਾ ਰੱਖਿਓ। ਜੀ ਜੀ। ਅਗਲੇ ਕਾਲਰ ਨੇ ਕਿਸ਼ਨ ਸਿੰਘ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਜੀ ਮਿੰਟੂ ਗੁਰਸਰੀਏ ਨੂੰ ਪੁੱਛਣਾ ਸੀ ਵੀ ਆਹ ਸ਼ਹੀਦੀ ਹਫ਼ਤਾ ਚੱਲਦਾ, ਇਹਦੇ ਵਿੱਚ ਜਿਹੜਾ ਆਪਣਾ ਟੋਡਰਮਲ ਸੀ, ਉਹਦੀ ਬੜੀ ਕੁਰਬਾਨੀ ਸੀ, ਤੇ ਉਹਦਾ ਕੁਛ ਵਿੱਚ ਜ਼ਿਕਰ ਆਉਂਦਾ, ਜਾਂ ਉਹਦੀ ਹਵੇਲੀ ਨੂੰ ਦੇਖ ਦਿਖਾ ਕਰਦੇ ਆ ਕਿ ਜਾਂ ਕੀ ਹਾਲ ਆ ਉਹਦਾ? ਜੀ ਦੇਖੋ, ਉਹਦੀਆਂ ਤਾਂ ਤਸਵੀਰਾਂ ਹੀ ਵੇਖਦੇ ਆ ਭਾਜੀ। ਮੈਂ ਤੇ ਕਦੇ ਆਪਦੀ ਜ਼ਿੰਦਗੀ 'ਚ ਉੱਥੇ ਗਿਆ ਨਹੀਂ ਹੈ। ਮੈਂ ਤੁਹਾਨੂੰ ਐਵੇਂ ਕਹਾਂ, ਤਸਵੀਰਾਂ ਵੇਖਦੇ ਆ। ਤਸਵੀਰਾਂ ਦੀ ਜਿਹੜੀ ਉਹ ਬਦਤਰੀਨ ਹਾਲਤ ਆ, ਉਹ ਤੇ ਬੜਾ ਦਿਲ ਨੂੰ ਹਲੂਣਦੀ ਆ, ਬਹੁਤ ਹਲੂਣਦੀ ਆ ਦਿਲ ਨੂੰ। ਸੋ ਕਹਿਣ ਦਾ ਭਾਵ ਇਹੋ ਆ ਕਿ ਦੇਖੋ, ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਵੇਖਣੀਆਂ ਵਾਚਣੀਆਂ ਚਾਹੀਦੀਆਂ ਕਿ ਇਤਿਹਾਸ ਅਸੀਂ ਕਿਉਂ ਨਹੀਂ ਸਮੇਟ ਸਕੇ, ਆਪਣਾ ਕਿਉਂ ਨਹੀਂ ਸੰਭਾਲ ਸਕੇ, ਕਿਉਂ ਨਹੀਂ ਅਸੀਂ ਸਾਂਭ ਸਕੇ। ਇੱਕ ਬਹੁਤ ਵੱਡੀ ਗੱਲ ਹੈ ਕਿ ਜਦ ਤੁਹਾਡੇ ਕੋਲ ਏਡਾ ਵੱਡਾ ਬਜਟ ਆ, ਦੀਵਾਨ ਟੋਡਰਮਲ ਦੀ ਜੇ ਹਵੇਲੀ ਡਿੱਗੀ ਆ, ਇਸ ਹਾਲਤ ਦੇ ਵਿੱਚ ਪਹੁੰਚੀ ਆ, ਤੇ ਕੀ ਉਦੋਂ ਤੱਕ ਤੁਹਾਨੂੰ ਪਤਾ ਹੀ ਨਹੀਂ ਲੱਗਿਆ? ਇਹ ਸਾਂਭਣੀਆਂ ਚਾਹੀਦੀਆਂ ਸੀਗੀਆਂ ਚੀਜ਼ਾਂ। ਸੋ ਇਹ ਬੜਾ ਅਫਸੋਸ ਦੀ ਮੈਂ ਕਹੂੰਗਾ ਕਿ ਗੱਲ ਆ ਕਿ ਇਹਨਾਂ ਦੇ ਕੋਲ ਤੇ ਜਿਹੜੀਆਂ ਸਾਂਭੀਆਂ ਚੀਜ਼ਾਂ ਸੀਗੀਆਂ, ਉਹ ਵੀ ਇਹਨਾਂ ਨੇ ਖਤਮ ਕਰ ਦਿੱਤੀਆਂ ਨਿਸ਼ਾਨੀਆਂ। ਜਦ ਕਿ ਮੈਂ ਦੇਖਦਾ ਪਿਆ ਸੀਗਾ ਇੱਕ ਦਿਨ, ਜਰਮਨ ਤੋਂ ਕਿਸੇ ਵੀਰ ਨੇ ਪੰਜਾਬੀ ਲਾਈਵ ਹੋ ਕੇ ਪਾਇਆ ਕਿ ਉਹ ਜਿੱਥੇ ਤੁਸੀਂ ਦਿੰਦੇ ਸੀਗੇ ਹਿਟਲਰ ਹੋਰੀ, ਉਹ ਸਾਰੀਆਂ ਚੀਜ਼ਾਂ ਉਹਨਾਂ ਨੇ ਰੱਖੀਆਂ ਨੇ ਵੈਸੇ ਜਿਉਂਦੀਆਂ ਤਿਉਂ। ਨਾਲੇ ਉਹਨਾਂ ਦੇ ਬਦਨੁਮਾ ਉਹ ਇੱਕ ਅਧਿਆਇ ਹੈ ਉਹਨਾਂ ਦੀ ਹਿਸਟਰੀ ਦਾ, ਪਰ ਉਹ ਸਾਰੀਆਂ ਚੀਜ਼ਾਂ ਰੱਖੀਆਂ ਹੋਈਆਂ ਨੇ। ਤਾਂ ਇੱਥੇ ਜਿਹੜਾ ਮਾਣ ਮੱਤਾ ਇਤਿਹਾਸ ਸੀ, ਉਹ ਵੀ ਨਹੀਂ ਸੰਭਾਲ ਸਕੇ। ਇਹਦੇ ਵਿੱਚ ਦੋਸ਼ ਕਿਸੇ ਨੂੰ ਨਹੀਂ ਦਿੱਤਾ ਜਾ ਸਕਦਾ। ਦੋਸ਼ ਜਿਹੜੇ ਨੁਮਾਇਆ ਲੋਕ ਨੇ, ਜਿਹੜੇ ਲੋਕ ਨੁਮਾਇੰਦਗੀ ਕਰਦੇ, ਜਿਹੜੇ ਲੋਕ ਅਹੁਦੇਦਾਰੀਆਂ ਭੋਗਦੇ, ਉਹਨਾਂ ਦਾ ਕਸੂਰ ਆ। ਸੋ ਉਸ ਹਵੇਲੀ ਦੀ ਹਾਲਤ ਬਹੁਤ ਮੰਦੀ ਆ। ਤਸਵੀਰਾਂ ਜਿਹੜੀਆਂ ਉਹ ਬਿਆਨ ਕਰਦੀਆਂ ਸਾਰੀ ਕਹਾਣੀ, ਪਰ ਕਹਾਣੀ ਦੇ ਪਿੱਛੇ ਕਹਾਣੀ ਇਹ ਆ ਕਿ ਕਸੂਰ ਕਿਸੇ ਹੋਰ ਦਾ ਨਹੀਂ ਹੈ। ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਕਸ਼ਮੀਰਾ ਸਿੰਘ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਹੈ ਜੀ ਮਿੰਟੂ ਗੁਰਸਰੀਆ ਨੂੰ। ਮਿੰਟੂ ਜੀ, ਸਾਰੇ ਕੰਮ ਤੇ ਵੱਡੇ ਵੱਡੇ ਬੰਦਿਆਂ ਨੇ ਕੀਤੇ ਆ, ਜਿੱਦਾਂ ਕੋਈ ਵੱਡਾ ਗੈਂਗ ਕੰਮ ਕਰਨਾ, ਨਸ਼ਾ ਵੇਚਣਾ ਹੋਵੇ, ਇਹ ਸਾਰੇ ਕੰਮ ਵੱਡਿਆਂ ਨੇ ਕੀਤੇ ਆ। ਸਾਡੇ ਕੰਮ ਤੇ ਜਿਹੜਾ ਅਸੀਂ ਮੂਲੀਆਂ ਕਿਸਨੀਆਂ ਨਹੀਂ ਪੜ ਸਕਦੇ, ਕਿਤੇ ਸਾਗ ਨਹੀਂ ਖਾ ਸਕਦੇ, ਇਹ ਤੇ ਆਪਣੇ ਵੱਡੇ ਨੇ ਘੁਲਾਟੇ ਕੀਤੇ ਆ ਜੀ। ਮੈਂ ਸਮਝਿਆ ਨਹੀਂ ਸਰ।
ਹੈਲੋ ਕਸ਼ਮੀਰਾ ਸਿੰਘ ਜੀ, ਕੀ ਕਹਿਣਾ ਕੀ ਚਾਹੁੰਦੇ ਹੋ ਜੀ? ਆਈ ਥਿੰਕ ਚਲੋ ਵੱਡੇ ਕਰਤੂਤਾਂ ਦੀ ਗੱਲ ਕਰਦੇ ਹੋਣਗੇ, ਘਟਾਲਿਆਂ ਦੀ ਗੱਲ ਕਰਦੇ ਹੋਣੇ ਆ ਵੀ ਜਿਹੜੇ ਕਰਦੇ ਆ ਇਹ ਵੱਡੇ ਵੱਡੇ ਲੋਕ ਨੇ ਜੀ। ਭਾਈ ਸਾਹਿਬ ਮੈਂ ਇੱਕ ਗੱਲ ਕਹਾਂ, ਟਲਦੇ ਸਾਡੇ ਛੋਟੇ ਵੀ ਨਹੀਂ, ਪਰ ਚੱਕਰ ਇਹ ਆ ਕਿ ਉਹਨਾਂ ਨੂੰ ਮੌਕਾ ਹੀ ਨਹੀਂ ਮਿਲਦਾ, ਮੌਕਾ ਹੀ ਵੱਡਿਆਂ ਨੂੰ ਮਿਲਦਾ। ਇਹ ਨਹੀਂ ਹੈ ਕਿ ਛੋਟੇ ਬਹੁਤ ਜ਼ਿਆਦਾ ਇਮਾਨਦਾਰ ਆ, ਛੋਟੇ ਕੀ ਆ, ਇੱਥੇ ਵੇਖ ਲਓ ਜਿਹਦਾ ਦਾ ਲੱਗਦਾ ਉਹ ਹੋਰ ਕੁਛ ਨਹੀਂ, ਤੇ ਘਰ ਦੇ ਅੱਗੇ ਗਲੀ ਜਿੰਨੀ ਕੁ ਹੁੰਦੀ ਉਹ ਵੱਲ ਕੇ ਬਹਿ ਜਾਂਦਾ, ਤੇ ਰੇਹੜੀ ਫੜੀ ਵਾਲਾ ਉਹ ਜਿੰਨਾ ਕੁ ਉਹਦਾ ਹੁੰਦਾ ਉਹ ਕਰ ਲੈਂਦਾ, ਸਾਰੇ ਹੀ ਕਰ ਲੈਂਦੇ ਜਿੰਨਾ ਕੁ ਦਾ ਲੱਗਦਾ ਕਿਸੇ ਦਾ। ਜੀ ਜੀ, ਜਿੱਥੇ ਤੱਕ ਚੱਲਦੀ ਆ ਜੀ। ਅਗਲੇ ਕਾਲਰ ਨੇ ਰਾਜ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਦੋਵਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮਿੰਟੂ ਜੀ, ਮੇਰਾ ਕੁਐਸਚਨ ਇਹ ਸੀ, ਮੈਂ ਇੱਕ ਦਿਨ ਇੱਕ ਇੰਟਰਵਿਊ ਵੇਖਦਾ ਸੀ ਜੀ ਸੋਸ਼ਲ ਨੈਟਵਰਕ ਤੇ, ਕੋਈ ਗਰਗ ਸਾਹਿਬ ਆ, ਕੋਈ ਹਿੰਦੂ ਜੈਂਟਲਮੈਨ, ਉਹ ਜਿਹੜਾ ਨਵਾਂ ਬਣਿਆ ਆਪਣਾ ਨਾਗਰਿਕਤਾ, ਹਾਂ ਹਾਂਜੀ, ਇਹਦੇ ਤੇ ਬੋਲ ਰਹੇ ਸੀ। ਐਂਡ ਦੇ ਵਿੱਚ ਉਸਨੇ ਪੁੱਛਿਆ ਸੀਗਾ ਵੀ ਲੋਕਾਂ ਨੂੰ ਕੀ ਕਰਨਾ ਚਾਹੀਦਾ ਇਹਦੇ ਵਾਸਤੇ। ਉਹਨਾਂ ਨੇ ਇੱਕ ਗੱਲ ਕਹੀ ਸੀ, ਉਹ ਕਹਿੰਦੇ ਵੀ ਜੇ ਕੱਲ ਨੂੰ ਇਹ ਕਾਨੂੰਨ RCA ਜਾਂ ਦੂਜਾ ਇਹ ਲਾਗੂ ਹੋ ਜਾਂਦਾ ਤੇ ਲੋਕਾਂ ਨੂੰ ਇਹਦੇ ਸਪੋਰਟ ਹੀ ਨਹੀਂ ਕਰਨੀ ਚਾਹੀਦੀ, ਆਪਦੇ ਨਾਂ ਰਜਿਸਟਰ ਹੀ ਨਹੀਂ ਕਰਾਉਣੇ ਚਾਹੀਦੇ, ਵੀ ਜੇ ਉਹ ਮੰਗਣ ਵੀ ਹਾਂਜੀ ਤੁਸੀਂ ਆਪਦਾ ਪ੍ਰੂਫ ਦਿਓ, ਵੀ ਲੋਕਾਂ ਨੂੰ ਇਹ ਕਰਨਾ ਹੀ ਨਹੀਂ ਚਾਹੀਦਾ। ਕੀ ਇਸ ਤਰ੍ਹਾਂ ਹੋ ਸਕਦਾ? ਤੇ ਨਾਲ ਮੇਰਾ ਕੁਐਸਚਨ ਸੀਗਾ ਜੀ, ਇਹ ਕੱਲ ਨੂੰ ਜਿਹੜੇ ਹੁਣ ਸਾਡੇ ਇੱਥੇ ਬੱਚੇ ਪੈਦਾ ਹੋਏ ਆ ਜਾਂ ਅਸੀਂ ਇੱਥੇ ਰਹਿੰਦੇ ਆ, ਇਹ ਸਾਡੇ ਤੇ ਵੀ ਕੋਈ ਇਹਦਾ ਇਫੈਕਟ ਹੋ ਸਕਦਾ, ਜਿਹੜੇ ਬਾਹਰ ਲੋਕ ਰਹਿੰਦੇ ਚਿਰਾਂ ਤੋਂ ਸਿਟੀਜ਼ਨ ਸਾਡੇ ਜੀ ਜੀ, ਤੁਸੀਂ ਹੁਣ ਜਿਨ੍ਹਾਂ ਨੇ ਨਾਗਰਿਕਤਾ ਹੀ ਲੈ ਲਈ ਹੈ ਤੇ ਉਹਨਾਂ ਨੂੰ ਤੇ ਕੀ ਫਰਕ ਪੈਣਾ ਭਾਜੀ, ਜਿਨ੍ਹਾਂ ਨੇ ਨਾਗਰਿਕਤਾ ਹੀ ਲੈ ਲਈ ਆ। ਪਰ ਜਿਹੜੇ ਲੋਕ ਨਾਗਰਿਕਤਾ ਹਾਲੇ ਇੱਥੋਂ ਦੀ ਰੱਖੀ ਬੈਠੇ ਆ ਤੇ ਹੈ ਨਾ NRI, ਉਹਨਾਂ ਤੇ ਫਰਕ ਪੈਣਾ ਹੀ ਪੈਣਾ, ਉਹਨਾਂ ਨੂੰ ਤੇ ਉਸੇ ਪ੍ਰਕਿਰਿਆ ਚੋਂ ਗੁਜ਼ਰਨਾ ਪੈਣਾ, ਉਹਨਾਂ ਦੇ ਪਰਿਵਾਰਾਂ ਨੂੰ ਸਭ ਕੁਛ ਜਿਹੜੀ ਉਹ ਜਾਣਕਾਰੀ ਦੇਣੀ ਪੈਣੀ ਆ, ਕਿਉਂਕਿ ਪਾਸਪੋਰਟ ਨੰਬਰ ਉਹਨਾਂ ਨੇ ਮੰਗਣਾ ਹੀ ਮੰਗਣਾ ਤੁਹਾਡਾ। ਤਾਂ ਜਦ ਪਾਸਪੋਰਟ ਨੰਬਰ ਆ ਗਿਆ ਫਿਰ ਸਾਰਾ ਕੁਛ ਵਿੱਚ ਹੀ ਆ ਗਿਆ। ਰਹੀ ਗੱਲ ਜਾਣਕਾਰੀ ਨਾ ਦੇਣ ਦੀ, ਦੇਖੋ ਗੱਲ ਇਹ ਆ ਕਿ ਜੇ ਤੁਹਾਡੇ ਕੋਲ ਸਾਰਾ ਕੁਛ ਮੌਜੂਦ ਆ ਤੇ ਫਿਰ ਜਾਣਕਾਰੀ ਦੇਣ 'ਚ ਕੋਈ ਹਰਜ਼ ਨਹੀਂ ਹੈ, ਪਰ ਸਭ ਤੋਂ ਵੱਡੀ ਗੱਲ ਤੇ ਇਹ ਨਾ ਕਿ ਮੰਤਵ ਤੇ ਸਪਸ਼ਟ ਕੀਤਾ ਜਾਵੇ ਨਾ ਪਹਿਲਾਂ ਕਿ ਮੰਤਵ ਕੀ ਹੈ ਤੁਹਾਡਾ। ਜਾਣਕਾਰੀ ਤੇ ਅਸੀਂ ਦਿੰਨੀ ਆ, ਸਾਡਾ ਭਾਜੀ ਆਧਾਰ ਕਾਰਡ ਉਹਨਾਂ ਦੇ ਕੋਲ ਪਿਆ, ਤੁਸੀਂ ਕਿੱਥੇ ਭੱਜ ਜਾਓਗੇ ਮੈਨੂੰ ਦੱਸੋ? 95 ਕਰੋੜ ਲੋਕਾਂ ਦਾ ਬਾਇਓਮੈਟ੍ਰਿਕ ਡਾਟਾ ਹੈ ਇਹਨਾਂ ਦੇ ਕੋਲ, ਤੁਸੀਂ ਕਿੱਥੇ ਚਲ ਜਾਓਗੇ? ਉਹੀ ਮੈਂ ਕਹਿੰਦਾ ਕਿ ਬਾਇਓਮੈਟ੍ਰਿਕ ਡਾਟਾ ਤੇ ਤੁਹਾਡੇ ਕੋਲ ਹੈ ਆਲਰੇਡੀ, ਤਾਂ ਫਿਰ ਚੱਕਰ ਕਾਹਦਾ? ਇਹਦਾ ਮੰਤਵ ਕੀ ਹੈ, ਪਰਪਸ ਕੀ ਆ, ਇਹਦੇ ਵਿੱਚੋਂ ਬੈਨੀਫਿਟ ਕੀ ਆ ਦੇਸ਼ ਨੂੰ? ਕਿਉਂਕਿ ਜੇ ਤੁਸੀਂ ਦੇਖੋਗੇ 1600 ਕਰੋੜ ਅੱਗੇ ਫੂਕਿਆ, 8500 ਕਰੋੜ ਹੁਣ ਆ ਗਿਆ ਇਹਦੇ ਵਾਸਤੇ, NRP ਵਾਸਤੇ। ਫਿਰ ਜੇ NRC ਲਾਗੂ ਹੁੰਦੀ ਆ ਉਹਦੇ ਵਿੱਚ ਤੇ ਬਹੁਤ ਜ਼ਿਆਦਾ ਖਰਚਾ ਆਊਗਾ, ਫਿਰ ਤੁਸੀਂ ਵਿੱਚ ਮਰਦਮਸ਼ੁਮਾਰੀ ਵੀ ਕਰਾਉਣੀ ਆ, ਤਾਂ ਇਹਦਾ ਲਾਭ ਕੀ ਆ? ਇਹਦਾ ਲਾਭ ਤੇ ਦੱਸਿਆ ਜਾਵੇ ਨਾ, ਪਹਿਲਾਂ ਜਾਣਕਾਰੀ ਦੇਣ ਨੂੰ। ਤੇ ਦੇਖੋ ਜਦੋਂ ਅਸੀਂ ਫੇਸਬੁੱਕ ਤੇ ਆਪਦਾ ਪੇਜ ਵੈਰੀਫਾਈਡ ਕਰਾਉਨੇ ਆ, ਪਤਾ ਹੀ ਆ ਰਾਜਕਰਨਵੀਰ ਸਿੰਘ ਨੂੰ, ਇਹ ਕਿਉਂਕਿ ਇਹਨਾਂ ਚੀਜ਼ਾਂ ਨਾਲ ਜੁੜਿਆ, ਤਾਂ ਅਸੀਂ ਸਾਰੀ ਇਨਫੋਰਮੇਸ਼ਨ ਉੱਥੇ ਫੇਸਬੁੱਕ ਨੂੰ ਦੇਈ ਜਾਂਦੇ ਆ। ਮੈਂ ਖੁਦ ਦਿੱਤੀ ਵੀ ਆ, ਮੇਰਾ ਪੇਜ ਵੈਰੀਫਾਈਡ ਆ, ਮੈਂ ਖੁਦ ਆਪਣਾ ਜਿਹੜਾ ਭਾਰਤ ਸਰਕਾਰ ਤੋਂ ਪ੍ਰਮਾਣਿਤ ਸ਼ਨਾਖਤੀ ਪੱਤਰ ਉਹਨਾਂ ਨੂੰ ਭੇਜਿਆ ਹੋਇਆ। ਸਾਨੂੰ ਕੋਈ ਚੱਕਰ ਨਹੀਂ, ਕੋਈ ਦਿੱਕਤ ਨਹੀਂ ਹੈ, ਜਿਹੜਾ ਇੱਥੋਂ ਦਾ ਹੈ ਇਸ ਦੇਸ਼ ਦਾ ਨਾਗਰਿਕ ਉਹਨੂੰ ਕੋਈ ਚੱਕਰ ਨਹੀਂ ਹੈ, ਅਸੀਂ ਦੇ ਵੀ ਦੇਵਾਂਗੇ। ਭਾਜੀ ਪ੍ਰੋਬਲਮ ਕਿਹਨਾਂ ਨੂੰ ਹੈ? ਪ੍ਰੋਬਲਮ ਇਹ ਆ ਜਿਹੜੇ ਇੱਥੇ 25-30 ਕਰੋੜ ਲੋਕ ਇਹੋ ਜਿਹੇ ਆ ਜਿਨ੍ਹਾਂ ਦੇ ਕੋਲ ਜ਼ਮੀਨ ਨਹੀਂ ਹੋਏਗੀ, ਕੁਛ ਲੱਖਾਂ ਲੋਕ ਇਸ ਤਰ੍ਹਾਂ ਦੇ ਜਿਹੜੇ ਚੱਕਰਵਰਤੀ ਆ, ਕੁਛ ਇਸ ਤਰ੍ਹਾਂ ਦੇ ਆ ਜਿਹੜੇ ਹੋਮਲੈਸ ਆ, ਕੁਛ ਜਿੱਦਾਂ ਮੈਂ ਕਿਹਾ ਲੈਂਡਲੈਸ ਆ। ਉਹ ਸਾਰੀਆਂ ਚੀਜ਼ਾਂ ਕਿਵੇਂ ਪੈਦਾ ਕਰਨਗੇ? ਤੁਸੀਂ ਮੈਂ ਅਸੀਂ ਤੇ ਕਰ ਲਵਾਂਗੇ, ਸਾਨੂੰ ਦੇਣ 'ਚ ਵੀ ਕੋਈ ਦਿੱਕਤ ਨਹੀਂ ਹੈ। ਜਿਨ੍ਹਾਂ ਦੇ ਕੋਲ ਹੈ ਹੀ ਨਹੀਂ ਉਹ ਕਿੱਥੋਂ ਦੇਣਗੇ? ਤਾਂ ਫਿਰ ਉਹਨਾਂ ਨੂੰ ਕਿਉਂ ਵਲੇਟਿਆ ਜਾ ਰਿਹਾ? ਔਰ ਉਹਦਾ ਮੰਤਵ ਕੀ ਹੈ? ਫਿਰ ਜਿਹੜੇ ਮੰਨ ਲਓ ਕੁਛ ਭਾਈਟੀਏ ਜਿਨ੍ਹਾਂ ਨੂੰ ਇਹ ਕਹਿੰਦੇ ਆ ਕਥਿਤ ਤੌਰ ਤੇ, ਜੇ ਉਹ ਨਿਕਲ ਆਉਂਦੇ ਤੇ ਉਹਨਾਂ ਦਾ ਕਰੋਗੇ ਕੀ? ਕਿਹੜੇ ਦੇਸ਼ ਦੇ ਵਿੱਚ ਭੇਜੋਗੇ ਮੈਨੂੰ ਦੱਸੋ ਤੇ ਸਹੀ। ਸੋ ਇਹ ਚੀਜ਼ਾਂ ਜਿਹੜੀਆਂ ਉਹ ਪਹਿਲਾਂ ਸਪਸ਼ਟ ਹੋ ਜਾਣ, ਫੇਰ ਹੀ ਅਗਲੀ ਗੱਲਬਾਤ ਕੀਤੀ ਜਾ ਸਕਦੀ ਆ। ਜੀ ਜੀ ਬਿਲਕੁਲ। ਅਗਲੇ ਜਿਹੜੇ ਕਾਲਰ ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਹਾਂ, ਜੁੜੇ ਨੇ ਆਪਣੇ ਨਾਲ ਸੁਖਦੇਵ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ ਸੁਖਦੇਵ ਜੀ। ਸੁਖਦੇਵ ਜੀ, ਸੰਤੋਖ ਸਿੰਘ ਗਿੱਲ ਜੀ। ਸੰਤੋਖ ਜੀ ਜੀ। ਮੇਰਾ ਭਾਜੀ ਕੁਐਸਚਨ ਸੀਗਾ, ਉਹ ਪਿੱਛੇ ਜਿਹੜਾ ਖੋਤੀ ਉੱਤੇ ਜਾਤੀਆਂ ਵਾਲਿਆਂ ਨੇ ਘਰੇ ਸੱਦ ਕੇ ਮੁੰਡਾ ਕੁੱਟ-ਕੁੱਟ ਕੇ ਮਾਰਤਾ ਸੀ, ਉਹਦੇ ਲਈ ਸਰਕਾਰ ਨੇ ਐਲਾਨ ਕੀਤਾ ਸੀ ਵੀ 8.5 ਲੱਖ ਰੁਪਇਆ ਦੇਣਾ, ਮਿਲ ਗਿਆ ਕਿ ਉਹ ਬਸ ਬਿਆਨਾਂ 'ਚ ਗੱਲ ਰਹਿ ਗਈ ਜੀ? ਨਹੀਂ ਜੀ, ਉਹ ਦੇਤਾ ਸੀ ਉਹਨਾਂ ਨੇ, ਮੈਨੂੰ ਲੱਗਦਾ ਕਿ ਇੱਕ ਕਿਸ਼ਤ ਭੋਗ ਵਾਲੇ ਦਿਨ ਹੀ ਦਿੱਤੀ ਸੀਗੀ, ਦੂਜਾ ਮੈਨੂੰ ਲੱਗਦਾ ਦੇਤਾ ਹੋਣਾ, ਕਿਉਂਕਿ ਜੇ ਨਾ ਦਿੱਤਾ ਹੁੰਦਾ ਤੇ ਫਿਰ ਪਰਿਵਾਰ ਨੇ ਜਾਂ ਜਥੇਬੰਦੀਆਂ ਨੇ ਰੌਲਾ ਪਾ ਲੈਣਾ ਸੀਗਾ।
ਸੋ ਮਿਲ ਗਿਆ ਹੋਏਗਾ ਔਰ ਇਹ ਮਿਲ ਜਾਂਦਾ ਤੇ ਸਰਕਾਰ ਦੇ ਐਲਾਨੀਆ ਹੈਗਾ, ਕਿਉਂਕਿ ਕਈ ਵਾਰ ਤੁਸੀਂ ਦੇਖੋਗੇ ਕਈ ਵਾਰੀ ਕੇਂਦਰ ਸਰਕਾਰ ਵੱਲੋਂ ਵੀ ਇੱਕ ਰਕਮ ਦਿੱਤੀ ਜਾਂਦੀ ਹੈ, ਸੋ ਉਹਦੇ 'ਚ ਮੇਰੇ ਖਿਆਲ ਦੇ ਨਾਲ ਕੋਈ ਦਿੱਕਤ ਨਹੀਂ ਹੈ ਜੀ। ਤੇ ਸਰੋਤੇ ਜੇ ਤੁਸੀਂ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਫੋਨ ਕਰ ਸਕਦੇ ਹੋ, ਨੰਬਰ ਹੈ 408 272 5200 4082725200। ਗੁਰਦੀਪ ਜੀ ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਦੋਹਾਂ ਵੀਰਾਂ ਨੂੰ। ਮੇਰੇ ਜੀ 3 ਸਵਾਲ ਨੇ। ਸਤਿ ਸ੍ਰੀ ਅਕਾਲ ਜੀ। ਪਹਿਲਾ ਸਵਾਲ ਹੈਗਾ ਜਿਹੜਾ ਢੀਂਡਸਾ ਸਾਹਿਬ ਨੇ ਗੱਲਾਂ ਬਾਤਾਂ 'ਚ ਜਿਹੜਾ ਸ਼ਿਲਪ ਗੋਲ ਕਰਿਆ ਆਪਦੀ ਪਾਰਟੀ ਨੂੰ, ਆਪ ਹੀ ਉਹਨਾਂ ਨੇ ਜਿਹੜੇ ਪੋਤੜੇ ਖੋਲੇ ਨੇ ਸੁਖਬੀਰ ਬਾਦਲ ਦੇ, ਉਹ ਤਾਂ ਆਪ ਵੀ ਉਹ ਸਰਕਾਰ 'ਚ ਆਪ ਭੋਗ ਕੇ ਤੇ ਹੁਣ ਬਾਅਦ 'ਚੋਂ ਉਹ ਗੋਲ ਕਰਨਾ ਚਾਹੁੰਦੇ ਆ ਸੁਖਬੀਰ ਬਾਦਲ, ਪਰ ਉਹ ਹੋਣਾ ਨਹੀਂ। ਪਰ ਇੱਕ ਦੂਜਾ ਸਵਾਲ ਮੇਰਾ ਜਿਹੜਾ ਭਗਵੰਤ ਮਾਨ ਆਪਦੀਆਂ ਗੱਲਾਂ 'ਚ ਆਪ ਹੀ ਫਸ ਗਿਆ ਉੱਥੇ ਪੱਤਰਕਾਰਾਂ ਦੇ, ਇਹ ਸਹੀ ਗੱਲ ਹੈ ਵੀ ਹਾਂ ਅਕਾਲੀ ਦਲ ਜਿਹੜਾ ਬਾਦਲ ਹੈ ਉਹ ਭੂਮਿਕਾ ਹੁਣ ਰਾਈਟ ਨਾ ਹੋ, ਚਾਹੇ ਡਿੱਗਦਾ ਫਿਰਦਾ ਹੀ ਆ, ਪਰ ਉਹ ਆਪਦੇ ਜਿਹੜੇ ਭੂਮਿਕਾ ਜਿਹੜੀ ਹੈਗੀ ਆ ਸਰਕਾਰ ਦੇ ਵਿਰੁੱਧ ਉਹ ਕਰਤਾ ਰਿਹਾ, ਪਰ ਆਮ ਪਾਰਟੀ ਵਾਲੇ ਤਾਂ ਉਹ ਵੀ ਨਹੀਂ ਕਰਦੇ। ਉਹ 'ਚ ਗੁੱਸੇ ਹੋਣ ਵਾਲੀ ਕਿਹੜੀ ਗੱਲ ਸੀਗੀ, ਹੁਣ ਮਾਫੀਆ ਮੰਗਦਾ ਫਿਰਦਾ। ਤੀਜਾ ਸਵਾਲ ਹੈਗਾ ਮੇਰਾ ਧਾਰਮਿਕ, ਜਿਹੜਾ ਢੰਡਰੀਆਂ ਵਾਲਾ ਬਾਬਾ ਜਿਹੜਾ ਹੈਗਾ ਹੁਣ ਉਹਦੇ ਜਿਹੜੇ ਚੇਲੇ ਵੀ ਹੁਣ ਉਹ ਦੇਖੋ ਇਤਿਹਾਸ ਦੇ ਖਿਲਾਫ ਨਾ ਲੱਗੇ। ਲੇਟਲੀ ਉਹਦਾ ਜਿਹੜਾ ਯੂਕੇ ਵਾਲਾ ਹੈਗਾ ਆ ਸੇਵਾਦਾਰ, ਉਹ ਦੇਖੋ ਕਿੰਨੀ ਉਹਨੇ ਮਾੜੀ ਗੱਲ ਕਰੀ, ਕੀ ਉਹ ਬੋਲਿਆ ਇਤਿਹਾਸ ਤੇ ਹੈ ਨਾ, ਤੁਹਾਨੂੰ ਸਭ ਨੂੰ ਪਤਾ। ਉਹ ਤਾਂ ਮੈਂ ਡਿਟੇਲ 'ਚ ਆਊਂਗਾ, ਟਾਈਮ ਖਰਾਬ ਹੋਊਗਾ। ਪਰ ਹੁਣ ਜਦੋਂ ਇਹਨੂੰ ਸੱਦਿਆ ਸੀਗਾ ਢੰਡਰੀਆਂ ਵਾਲੇ ਨੂੰ ਅਕਾਲ ਤਖਤ ਤੇ, ਊਂ ਤਾਂ ਇਹ ਕਹੀ ਜਾਂਦੇ ਜੀ ਅਕਾਲ ਤਖਤ ਨੂੰ ਅਸੀਂ ਮੰਨਦੇ ਹਾਂ ਜੀ, ਰਹਿਤ ਮਰਿਆਦਾ ਅਕਾਲ ਤਖਤ ਦੀ ਅਸੀਂ ਮੰਨਦੇ, ਫਿਰ ਉੱਥੇ ਗਿਆ ਕਾਹਤੋਂ ਨਹੀਂ ਇਹ? ਜਦ ਤੈਨੂੰ ਸੱਦਿਆ ਤੂੰ ਜਾ ਕੇ ਆਪਦੀ ਗੱਲ ਤਾਂ ਕਰ, ਤੂੰ ਤਾਂ ਗਿਆ ਹੀ ਨਹੀਂ ਉੱਥੇ, ਸਿੱਧਾ ਹੀ ਤੂੰ ਨਕਾਰੀ ਜਾਂਦਾ ਹੈ ਨਾ। ਜਦੋਂ ਕੋਈ ਉੱਥੇ ਕੁਛ ਹੋਊਗਾ, ਜਿੰਨਾ ਚਿਰ ਆਪਾਂ ਜਾਂਦੇ ਨਹੀਂ ਆਪਾਂ ਪਹਿਲਾਂ ਹੀ ਉਹਦੇ ਗਲਤ ਪ੍ਰਚਾਰ ਕਰ ਜੇ, ਇਹ ਬਹੁਤ ਮਾੜੀ ਗੱਲ ਹੈ। ਮੈਨੂੰ ਲੱਗਦਾ ਨਾ ਇਹ ਫਸਦਾ ਆ, ਤਾਂ ਨਹੀਂ ਇਹ ਜਾਂਦਾ, ਤਾਂ ਨਹੀਂ ਇਹ ਉੱਥੇ ਜਾਂਦਾ ਜੀ। ਮੇਨਲੀ ਤੁਹਾਡਾ ਸਵਾਲ ਕੋਈ ਵੀ ਨਹੀਂ ਹੈਗਾ, ਤੁਹਾਡੇ ਸਾਰੇ ਆਪਣੇ ਓਪੀਨੀਅਨ ਆ ਤੇ ਉਹ ਵਧੀਆ ਨੇ। ਵਿੱਚੋਂ ਇੱਕ ਓਪੀਨੀਅਨ ਤੇ ਮੈਨੂੰ ਵਧੀਆ ਲੱਗਿਆ ਤੁਹਾਡਾ ਕਿ ਭਗਵੰਤ ਮਾਨ ਜਿਹੜਾ ਹੈ ਕਿ ਉਹਨਾਂ ਦੇ ਮੁਕਾਬਲੇ ਅਕਾਲੀ ਦਲ ਜਿਹੜਾ ਵਾ ਉਹ ਵਧੀਆ ਭੂਮਿਕਾ ਅਦਾ ਕਰ ਰਿਹਾ। ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ, ਕਿਉਂਕਿ ਜਿਸ ਸਮੇਂ ਦੇਖੋ ਚੋਣਾਂ ਹੋ ਰਹੀਆਂ ਸੀਗੀਆਂ ਸੰਮਤੀਆਂ ਦੀਆਂ ਜਾਂ ਹਨਾ ਜ਼ਿਲ੍ਹਾ ਪ੍ਰੀਸ਼ਦ ਦੀਆਂ, ਤਾਂ ਉਸ ਵੇਲੇ ਆਮ ਆਦਮੀ ਪਾਰਟੀ ਨੇ ਵੀ ਕਿਹਾ ਕਿ ਸਾਡੇ ਨਾਲ ਧੱਕਾ ਹੋਇਆ ਤੇ ਇਹਨਾਂ ਨੇ ਵੀ ਕਿਹਾ ਅਕਾਲੀਆਂ ਨੇ ਕਿ ਸਾਡੇ ਨਾਲ ਕਾਂਗਰਸੀਆਂ ਨੇ ਧੱਕਾ ਕੀਤਾ। ਤੇ ਉਹ ਜ਼ਾਰਾ ਜੀ ਗੱਲ ਹੈ, ਜਦੋਂ ਅਕਾਲੀ ਹੁੰਦੇ ਆ ਮੇਰੇ ਖਿਆਲ ਦੇ ਨਾਲ ਤੁਸੀਂ ਅਕਾਲੀ ਦਾ ਸਪੋਰਟ ਹੋਵੋਗੇ ਸ਼ਾਇਦ, ਚਲੋ ਉਹ ਕੋਈ ਗੱਲ ਨਹੀਂ ਹੈ, ਤੁਹਾਡੇ ਲਈ ਮਾਣ ਵਾਲੀ ਗੱਲ ਆ। ਤਾਂ ਉਹ ਹਰੇਕ ਬੰਦਾ ਹੀ ਕਰਦਾ। ਜਿਸ ਸਮੇਂ ਇਹ ਸਾਰਾ ਕੁਝ ਹੋਇਆ, ਆਮ ਆਦਮੀ ਪਾਰਟੀ ਨੇ ਜ਼ਮੀਨੀ ਪੱਧਰ ਤੇ ਉਸ ਧੱਕੇ ਦੇ ਖਿਲਾਫ ਉਹ ਲੜਾਈ ਨਹੀਂ ਲੜੀ ਜਿਹੜੀ ਜਾ ਕੇ ਸੁਖਬੀਰ ਹੋਰਾਂ ਨੇ ਜਾ ਕੇ ਪੁਲਾਂ ਤੇ ਲੜ ਲਈ। ਕਹਿਣ ਦਾ ਭਾਵ ਉਹਨਾਂ ਤੇ ਪਰਚੇ ਵੀ ਹੋ ਗਏ ਤੇ ਹੋਇਆ ਕੱਖ ਨਹੀਂ, ਪਰ ਉਸ ਮਾਮਲੇ ਦੇ ਵਿੱਚ ਵੀ ਉਹ ਪਹਿਲਾਂ ਸ਼ੁਰੂਆਤ ਦੇ ਵਿੱਚ ਹੀ ਭੂਮਿਕਾ ਇੱਕ ਵਧੀਆ ਨਿਭਾ ਗਏ ਸੀਗੇ। ਅੱਜ ਵੀ ਉਹਨਾਂ ਦਾ ਕਾਡਰ ਸਰਗਰਮ ਆ, ਲਗਾਤਾਰ ਮੁੱਢ ਬਣ ਰਿਹਾ 2022 ਦਾ, ਰੈਲੀਆਂ ਦਾ ਸਿਲਸਿਲਾ ਤੋੜ ਰਹੇ ਆ, ਹੇਠਲੇ ਪੱਧਰ ਤੇ ਜਾ ਕੇ ਆਪਣੇ ਵਰਕਰਾਂ ਦੇ ਨਾਲ ਖਲੋ ਰਹੇ ਆ ਤਾਂ ਕਿ ਦੂਸਰੇ ਜਿਹੜੇ ਵਰਕਰ ਆ, ਜਿਹੜੇ ਖਿੰਡੇ ਪੁੰਡੇ ਵਰਕਰ ਆ, ਉਹ ਸਾਡੇ ਨਾਲ ਇਕੱਠੇ ਹੋਣ, ਸਾਡੀ ਤਾਕਤ ਜਿਹੜੀ ਇਕਜੁੱਟ ਰਵੇ। ਜਦ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਇਕਜੁੱਟ ਤਾਕਤ ਸੀਗੀ ਉਹ ਵੀ ਖਿੰਡ ਗਈ। ਕਾਹਦੇ ਕਰਕੇ? ਕਿਉਂਕਿ ਸਟਰੋਂਗ ਲੀਡਰਸ਼ਿਪ ਨਹੀਂ ਸੀਗੀ। ਤਾਂ ਇਹਦੇ 'ਚ ਕੋਈ ਗੁੱਸਾ ਕਰਨ ਦੀ ਗੱਲ ਨਹੀਂ, ਗਿਲਾ ਕਰਨ ਦੀ ਗੱਲ ਨਹੀਂ ਹੈ। ਮੈਂ ਅੱਗੇ ਵੀ ਕਿਹਾ ਕਿ ਅਸੈਂਬਲੀ 'ਚ ਸਵਾਲ ਪੁੱਛਦੇ ਆ ਤਾਂ ਤੁਸੀਂ ਕਹਿੰਦੇ ਹੋ, ਮਾਨ ਸਾਹਿਬ ਕਹਿੰਦੇ ਆ ਕਿ ਅਸੀਂ ਇੰਨੇ ਸਵਾਲ ਪੁੱਛੇ, ਉਹ ਤੁਹਾਡੀ ਇੱਕ ਅੱਡ ਭੂਮਿਕਾ ਹੈ। ਔਰ ਤੁਸੀਂ ਕਹਿੰਦੇ ਹੋ ਕਿ ਧਰਨੇ ਲਾਉਣ ਨਾਲ ਕੀ ਹੋ ਜਾਂਦਾ, ਪਰ ਜਿਹੜੀ ਤੁਹਾਨੂੰ ਸਵਾਲ ਪੁੱਛਣ ਦੀ ਪਾਵਰ ਮਿਲੀ ਆ ਉਹ ਧਰਨਿਆਂ ਕਰਕੇ ਮਿਲੀ ਹੈ, ਕਿਉਂਕਿ ਤੁਸੀਂ ਪਹਿਲਾਂ ਧਰਨੇ ਮੁਜ਼ਾਹਰੇ ਕੀਤੇ ਆ ਅਕਾਲੀ ਭਾਜਪਾ ਸਰਕਾਰ 'ਚ, ਤਦ ਹੀ ਲੋਕਾਂ ਨੇ ਤੁਹਾਨੂੰ ਅਸੈਂਬਲੀ 'ਚ ਘੱਲਿਆ ਵਾ। ਤਾਂ ਇਹ ਦੋ ਭੂਮਿਕਾ ਪਹਿਲਾਂ ਤਾਂ ਇਹਨਾਂ ਨੂੰ ਵੇਖਣੀਆਂ ਪੈਣਗੀਆਂ ਕਿ ਅੱਡੋ ਅੱਡ ਕਿ ਪੈਰਲਲ ਨਿਭਾਉਣੀਆਂ ਪੈਣਗੀਆਂ। ਉੱਥੇ ਵੀ ਰੋਲ ਅਦਾ ਕਰਨਾ ਪਊਗਾ ਜ਼ਮੀਨੀ ਪੱਧਰ ਤੇ। ਢੀਂਡਸਾ ਵਾਲੀ ਜੋ ਗੱਲ ਆ ਕਿ ਢੀਂਡਸਾ ਸਾਹਿਬ ਜੋ ਕਰਦੇ ਪਏ ਉਹ ਤੇ ਸਭ ਨੂੰ ਪਤਾ ਹੀ ਹੈ। ਮੈਂ ਗੱਲ ਪਹਿਲਾਂ ਵੀ ਕਹਿ ਚੁੱਕਾ, ਜਿਹੜੀ ਸੰਖੇਪ 'ਚ ਢੱਡਰੀਆਂ ਵਾਲੇ ਦੀ ਗੱਲ ਹੈ, ਮੈਂ ਵੀ ਤੁਹਾਡੇ ਨਾਲ ਸਹਿਮਤ ਇਸ ਚੀਜ਼ ਦੇ ਨਾਲ ਕਿ ਉਹਨਾਂ ਨੂੰ ਜਾਣਾ ਚਾਹੀਦਾ ਹੈ, ਜਾਣਾ ਚਾਹੀਦਾ। ਉਹ ਯੂਕੇ ਵਾਲੇ ਭਾਈ ਸਾਹਿਬ ਨੇ ਤਾਂ ਮੇਰੇ ਖਿਆਲ ਦੇ ਨਾਲ ਫਿਰ ਸਪਸ਼ਟੀਕਰਨ ਵੀ ਦਿੱਤਾ, ਸ਼ਾਇਦ ਮਾਫੀ ਵੀ ਮੰਗ ਲਈ ਆ। ਤਾਂ ਇਹਨਾਂ ਨੂੰ ਜਾਣਾ ਚਾਹੀਦਾ, ਕਿਉਂਕਿ ਦੇਖੋ ਅਸੀਂ ਇੱਕ ਸਲਾਹ ਦੇ ਸਕਦੇ ਹਾਂ, ਆਪਣਾ ਓਪੀਨੀਅਨ ਰੱਖ ਸਕਦੇ ਹਾਂ, ਫੈਸਲਾ ਅਗਲੇ ਨੇ ਕਰਨਾ ਹੈ। ਅਗਲੇ ਨੇ ਕਰਨਾ ਹੈ ਕਿ ਉਹਨਾਂ ਨੇ ਕੀ ਦੇਖਣਾ, ਕੀ ਉਹਨਾਂ ਨੇ ਸੋਚਣਾ, ਕੀ ਉਹਨਾਂ ਨੇ ਅਮਲ 'ਚ ਲਿਆਉਣਾ ਹੈ। ਤਾਂ ਅਸੀਂ ਤਾਂ ਸਿਰਫ ਕਹਿ ਸਕਦੇ ਹਾਂ ਜਿਸ ਕਿਸੇ ਚੀਜ਼ ਤੇ ਐਤਰਾਜ਼ ਹੈ ਉਹਨਾਂ ਨੂੰ ਤਾਂ ਉਹ ਸੰਗਤ 'ਚ ਰੱਖਣ ਕਿ ਹਾਂ ਭਾਈ ਕਮੇਟੀ ਦੇ ਇਸ ਬੰਦੇ ਤੋਂ ਮੈਨੂੰ ਆਹ ਐਤਰਾਜ਼ ਆ,
ਕਮੇਟੀ 'ਚ ਆਹ ਬੰਦੇ ਲੈ ਜਾਣ, ਜਾਂ ਮੈਨੂੰ ਵੀ ਇੱਕ ਮੌਕਾ ਦਿੱਤਾ ਜਾਵੇ ਕਿ ਹਾਂ ਭਾਈ ਪਹਿਲਾਂ ਮੈਂ ਜੋ ਵੀ ਸਵਾਲਾਂ ਦੀ ਹੋਊਗੀ, ਜੋ ਵੀ ਲੜੀ ਹੈ ਉਹਦੀ ਮੈਨੂੰ ਪਹਿਲਾਂ ਕਾਪੀ ਮਿਲੇ, ਮੈਂ ਉਹਦੇ ਜਵਾਬ ਤਿਆਰ ਕਰਕੇ ਤੁਹਾਨੂੰ ਦੇ ਦੂੰਗਾ ਰੈਸ਼ਿਟ। ਤਾਂ ਜੋ ਵੀ ਇਤਰਾਜ਼ ਉਹ ਰੱਖਣੇ ਚਾਹੀਦੇ, ਤੁਹਾਡੀ ਗੱਲ ਠੀਕ ਆ, ਪਰ ਜਿਹੜੀ ਆਹ ਗੱਲ ਭਗਵੰਤ ਮਾਨ ਤੇ ਅਕਾਲੀ ਦਲ ਦੀ ਹੈ, ਇਹ ਠੀਕ ਹੈ ਕੁਛ ਹੱਦ ਤੱਕ ਕਿ ਇਹਨਾਂ ਨੂੰ ਸਰਗਰਮ ਹੋਣਾ ਪਊਗਾ। ਜੀ ਅਗਲੇ ਕਾਲਰ ਨੇ ਮੁਹੱਬਤਪਾਲ ਸਿੰਘ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਨਾ ਮਿੰਟੂ ਗੁਰਸਰੀਆ ਜੀ ਤੋਂ ਪੁੱਛਣਾ ਚਾਹਨਾ, ਇਹਨਾਂ ਦਾ ਨਾ ਪ੍ਰੋਗਰਾਮ ਇੱਕ ਉਹਦੇ 'ਚ ਪੰਜਾਬ TV 'ਚ ਵੀ ਆਉਂਦਾ, ਉਹ ਬਲਤੇਜ ਪੰਨੂ ਜੀ ਬੋਲਦੇ ਨੇ, ਬਲਤੇਜ ਪੰਨੂ ਇਹੀ ਬੋਲਦੇ ਨੇ? ਨਹੀਂ, ਇਹਨਾਂ ਦਾ ਨਾਂ ਤਾਂ ਨਹੀਂ ਜੀ, ਮੈਂ ਬਲਤੇਜ ਪੰਨੂ ਨਹੀਂ ਜੀ, ਇਹ ਮਿੰਟੂ ਗੁਰਸਰੀਆ। ਤੁਸੀਂ ਨਾਂ ਦੇਖੋ ਨਾ, ਨਾਂ ਦੋਨੋਂ ਵੱਖੋ ਵੱਖਰੇ। ਬਲਤੇਜ ਪੰਨੂ ਉਹਨਾਂ ਦਾ ਪ੍ਰੋਗਰਾਮ ਸ਼ਾਮ ਨੂੰ ਆਉਂਦਾ ਪੰਜਾਬੀ ਰੇਡੀਓ USA ਦੇ ਉੱਤੇ, ਇਹ ਜਿੱਦਾਂ ਇਹ 8:30 ਵਜੇ ਸਵੇਰੇ, ਉਹਨਾਂ ਦਾ ਸ਼ਾਮ ਨੂੰ 8:30 ਵਜੇ ਜਿਹੜਾ ਆ ਉਹ ਆਉਂਦਾ ਆ। ਸੋਮਵਾਰ ਤੋਂ ਲੈ ਕੇ ਆਪਣਾ ਸ਼ਨੀਚਰਵਾਰ ਤੱਕ ਸਾਰੇ ਦਿਨ ਜਿਹੜਾ ਪ੍ਰੋਗਰਾਮ ਆ ਇਹ ਖਬਰਾਂ ਦੀ ਜਿਹੜੀ ਆ ਉਹ ਆਪਾਂ ਕਰਦੇ ਆ। ਅਤੇ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਰਾਜ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਦੁਬਾਰਾ ਆਇਆ ਜੀ ਮਿੰਟੂ ਜੀ। ਜੀ ਹਾਂਜੀ ਹਾਂਜੀ, ਉਹੀ ਮੈਨੂੰ ਇਹੀ ਆ ਵੀ ਜਦੋਂ ਉਹਨਾਂ ਕੋਲੇ ਸਾਰਾ ਡਾਟਾ ਹੈਗਾ ਤੇ ਫਿਰ ਇਹ ਡਾਟਾ ਵਾਰ-ਵਾਰ ਮੰਗਦੇ ਕੀ ਮਕਸਦ ਕੀ ਆ? ਇੱਕ ਤਾਂ ਚਲੋ ਇੱਕ ਸਪਸ਼ਟ ਹੋ ਗਿਆ। ਬਾਕੀ ਜਿਹੜੀ ਖਰਚੇ ਦੀ ਗੱਲ ਆ ਜੀ ਦੱਸੀ, ਉਹਦੇ ਵਿੱਚ ਜਿਹੜਾ ਖਰਚਾ ਹੈਗਾ 70,000 ਕਰੋੜ ਇਹਦਾ ਖਰਚਾ ਆਉਣਾ ਜੀ ਆਪਣਾ ਇਹਨੂੰ NRC ਕਰਾਉਣ ਤੇ। ਉਦੋਂ ਬਾਅਦ 3 ਕਰੋੜ ਲੋਕ ਮਤਲਬ ਕਿ ਇਹਨਾਂ ਦੇ ਦੱਸਣ ਮੁਤਾਬਕ ਵੀ ਜਿਹੜੇ ਇਹਨਾਂ ਨੇ ਡਿਸਕਵਰ ਕਰਨੇ ਆ, ਫਿਰ ਉਹਨਾਂ ਨੂੰ ਰੱਖਣ ਲਈ ਜੇਲ੍ਹਾਂ ਬਣਾਉਣੀਆਂ ਜੀ। 16,000 ਕਰੋੜ ਉਹ 'ਤੇ ਖਰਚਾ ਆਉਣਾ ਤੇ 3,000 ਕਰੋੜ ਐਵਰੀ ਈਅਰ ਉਹਦਾ ਖਰਚਾ ਆਉਣਾ ਜੀ ਉਹਨਾਂ ਨੂੰ ਰੱਖਣ ਦਾ ਉੱਥੇ। ਇਹ ਮਤਲਬ ਕਿ ਮੋਟਾ ਖਰਚਾ ਹੈ ਜੀ ਜਿਹੜਾ ਮਤਲਬ ਕਿ ਜੇ ਇਹ ਲਾਗੂ ਕਰ ਦਿੰਦੇ ਆ ਤਾਂ। ਤੇ ਹਾਂ, ਤੇ ਇਹ ਮਕਸਦ ਇਹਨਾਂ ਦਾ ਜਦੋਂ ਸਾਰਾ ਕੁਝ ਹੈਗਾ ਇਹਨਾਂ ਕੋਲੇ ਤੇ ਉਹੀ ਤਾਂ ਗੱਲ ਸਮਝ ਨਹੀਂ ਆਉਂਦੀ। ਤੇ ਫਿਰ ਜਿਵੇਂ ਆਪਾਂ ਕਹਿਣ ਦਾ ਮਤਲਬ ਮੇਰਾ ਇਹ ਸੀਗਾ ਦੁਬਾਰਾ ਆਉਣ ਦਾ ਵੀ ਜਦੋਂ ਆਪਾਂ ਕੋਈ ਵੀ ਕਾਨੂੰਨ ਬਣਾਉਂਦੇ ਆਪਾਂ ਲਾਈਨਾਂ ਜਾ ਕੇ ਖੜ ਜਾਂਦੇ ਹਾਂ, ਜਾਂ ਨੋਟਬੰਦੀ ਆਈ ਆ, ਜਾਂ ਹੁਣ ਜਿਵੇਂ ਇਹਨਾਂ ਨੇ ਉਹ ਟੋਲ ਦੇ ਉੱਤੇ ਉਹ ਫਾਸਟ ਟਰੈਕ, ਜਾਂ ਆਪਾਂ ਦਬਾ ਇੱਕ ਦੂਜੇ ਤੋਂ ਮੂਹਰੇ ਹੋ ਕੇ ਬਣਾਉਣ ਲੱਗ ਜਾਂਦੇ। ਜਦੋਂ ਇਹੋ ਜਿਹੇ ਕਾਨੂੰਨ ਬਣਾਉਂਦੇ, ਜੇ ਲੋਕ ਇਹਨਾਂ ਨੂੰ ਮੰਨਣ ਹੀ ਨਾ ਤਾਂ ਫਿਰ ਆਪੇ ਇਹ ਬਣਾਉਣੋਂ ਹਟ ਜਾਣ। ਇਹ ਬੇਹੂਦਾ ਜੇ ਕਾਨੂੰਨ ਨਹੀਂ ਬਿਲਕੁਲ ਨਹੀਂ। ਫਾਸਟ ਟੈਗ ਵਾਲਾ ਕੋਈ ਉਹ ਮਾੜਾ ਨਹੀਂ ਹੈਗਾ, ਫਾਸਟ ਟੈਗ ਵਾਲਾ ਮਾੜਾ ਨਹੀਂ ਹੈ। ਤੁਹਾਡੇ ਵੀ ਇੱਧਰ ਚੱਲਦਾ ਹੋਣਾ ਸਿਸਟਮ ਇਸ ਤਰ੍ਹਾਂ ਦਾ ਕਿ ਤੁਹਾਨੂੰ ਬਗੈਰ ਰੁਕੇ ਤੋਂ ਅੱਗੇ ਲੰਘ ਜਾਣਾ ਪੈਂਦਾ। ਹਾਂ, ਕਿਉਂਕਿ ਇੰਡੀਆ ਦਾ ਸਿਸਟਮ ਇੱਥੋਂ ਦੇ ਸਿਸਟਮ ਦੇ ਬਰਾਬਰ ਦਾ ਹਾਲੇ ਹਾਣੀ ਨਹੀਂ ਹੈਗਾ। ਕਈ ਚੀਜ਼ਾਂ ਨਿਕਲ ਜਾਂਦੀਆਂ, ਕਈ ਚੀਜ਼ਾਂ ਰਹਿ ਜਾਂਦੀਆਂ, ਉਹਨੂੰ ਠੀਕ ਕਰਨ ਲੱਗਿਆ ਸਮਾਂ ਲੱਗਦਾ। ਪਰ ਜੇ ਤੁਸੀਂ ਓਵਰਆਲ ਵੇਖੋਗੇ, ਮੈਂ ਫਾਸਟ ਟੈਗ ਵਾਲੀ ਗੱਡੀ ਤੇ, ਕਿਉਂਕਿ ਮੇਰੇ ਕੋਲ ਤਾਂ ਹੈ ਨਹੀਂ, ਮੈਂ ਤਾਂ ਚਲੋ ਸਫ਼ਰ ਕੀਤਾ ਨਾਲ ਬਹਿ ਕੇ, ਤੇ ਅੱਗੇ ਜੋ ਟਾਈਮ ਲੱਗਦਾ ਸੀ ਉਹ ਟਾਈਮ ਬਚਦਾ ਬਹੁਤ ਹੱਦ ਤੱਕ। ਕੁਛ ਚੀਜ਼ਾਂ ਜਿਹੜੀਆਂ ਤੁਹਾਨੂੰ ਪਹਿਲਾਂ ਖਰਾਬ ਕਰਦੀਆਂ, ਬਾਅਦ 'ਚ ਉਹ ਤੁਹਾਨੂੰ ਮੁੜ ਕੇ ਰਿਲੈਕਸੇਸ਼ਨ ਵੀ ਦਿੰਦੀਆਂ ਨੇ, ਆਰਾਮ ਵੀ ਦਿੰਦੀਆਂ। ਰਹੀ ਗੱਲ ਜਿਹੜੀ, ਮੇਰਾ ਉਹੀ ਸਵਾਲ ਆ ਕਿ ਜਿਹੜੇ ਬੰਦੇ ਤੁਸੀਂ ਇਸ ਤਰ੍ਹਾਂ ਡਿਸਕਵਰ ਕਰੋਗੇ 2-3 ਕਰੋੜ, ਭਾਜੀ ਇਹ ਨਾ ਜਿਹੜੀਆਂ ਇਹ ਹੁੰਦੀਆਂ ਤੁੱਕੇਬਾਜ਼ੀਆਂ ਕਿ ਅਸੀਂ 3 ਕਰੋੜ ਲੱਭਾਂਗੇ। NRC ਦਾ ਜਿਹੜਾ ਹੋਇਆ ਨਾ ਅਸਮ ਦੇ ਵਿੱਚ ਪਹਿਲਾ ਪੜਾਅ, ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਕਿ ਕੁਛ ਬੰਦੇ ਤੇ 1 ਲੱਖ ਤੋਂ 2 ਲੱਖ ਕਰੋੜ ਤੱਕ ਦਾ ਖਰਚਾ ਕਹਿੰਦੇ NRC ਦਾ, ਕਿਉਂਕਿ 1600 ਕਰੋੜ ਕੱਲਾ ਅਸਮ ਤੇ ਹੈ ਜਿੱਥੇ 2.4% ਆਬਾਦੀ ਹੈ ਸਾਡੀ, 2.4% ਆਬਾਦੀ ਹੈ ਸਾਡੀ, ਤਾਂ ਉੱਥੇ 1600 ਕਰੋੜ ਆਇਆ। ਤਾਂ ਮੈਨੂੰ ਨਹੀਂ ਲੱਗਦਾ ਕਿ 50,000 ਕਰੋੜ ਜਾਂ 60,000 ਕਰੋੜ ਤੱਕ ਸਿਮਟ ਜੂਗਾ ਕੰਮ। ਤਾਂ 5-6 ਸਾਲ ਲੱਗਣਗੇ ਘੱਟੋ ਘੱਟ NRC 'ਚ। ਤੁਹਾਡਾ 50-60,000 ਮੈਨ ਪਾਵਰ ਮੰਨ ਕੇ ਚੱਲੋ ਕਿ ਉਹ ਖਰਚਾ ਆਏਗਾ ਜਿਹੜਾ ਇਹ ਰੈਗੂਲਰ ਕੰਮ ਕਰੂਗਾ। ਸੋ ਇਹ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਖਲਾਰਾ ਪੈ ਜਾਣਾ ਹੈ। ਤਾਂ ਮੇਰਾ ਸਵਾਲ ਤੇ ਬੇਸਿਕ ਉੱਥੇ ਦਾ ਉੱਥੇ ਹੀ ਖਲੋਤਾ ਕਿ ਤੁਸੀਂ ਉਹ ਜਿਹੜਾ ਮੰਨ ਲਓ 2-3 ਕਰੋੜ ਕਹਿੰਦੇ ਹੋ, ਅਸਮ ਦੇ ਵਿੱਚ ਇਹ ਕਹਿੰਦੇ ਸੀ, RSS ਵਾਲੇ ਜਾ ਕੇ ਕਹਿੰਦੇ ਸੀਗੇ ਕਿ ਅਸਮ ਦੇ ਵਿੱਚ ਭਾਈ ਸਾਹਿਬ 50 ਲੱਖ ਬੰਦਾ ਜਿਹੜਾ ਉਹ ਵੜਿਆ ਪਿਆ, ਤਾਂ ਆਪਾਂ ਇਹਨਾਂ ਨੂੰ ਕੱਢਣਾ, ਤੁਸੀਂ ਸਾਨੂੰ ਦਿਓ ਮੌਕਾ। ਹੁਣ ਇੱਥੇ RSS ਫਸ ਗਈ ਸੀਗੀ ਕਿ ਇਹਨਾਂ ਨੇ ਕਿਹਾ, ਲੋਕਾਂ ਦੀ ਵੀ ਪਰਸੈਪਸ਼ਨ ਬਣ ਗਈ ਕਿ ਹਾਂ ਵੀ 50 ਲੱਖ ਬੰਦਾ ਜਿਹੜਾ ਸਾਡੇ ਹੱਕਾਂ ਤੇ ਡਾਕੇ ਮਾਰਨ ਡਿਆ। ਜਦੋਂ NRC ਹੋਈ, ਤੁਹਾਡੇ ਸਾਹਮਣੇ 19 ਲੱਖ ਬੰਦਾ ਆਇਆ NRC ਤੋਂ ਬਾਹਰ, ਔਰ ਉਹਦੇ ਵਿੱਚ ਵੀ 14 ਲੱਖ ਦੇ ਕਰੀਬ ਜਿਹੜੇ ਸੀ ਉਹ ਹਿੰਦੂ ਭਾਈਚਾਰੇ ਦੇ ਸੀਗੇ ਭੈਣ ਭਰਾ। ਤਾਂ ਦੱਸੋ ਕਿ ਉਹ ਅੰਕੜਾ ਕਿੱਥੇ ਦਾ ਕਿੱਥੇ ਹੋ ਗਿਆ। ਸੋ ਇਹਨਾਂ ਦੇ ਅੰਕੜਿਆਂ ਤੇ ਨਾ ਜਾਓ, 3 ਕਰੋੜ ਇਹ ਤਾਂ ਹੋ ਸਕਦੇ 30 ਕਰੋੜ ਵੀ ਕਹਿ ਦੇਣ, ਤੇ ਮੈਂ ਤੁਹਾਨੂੰ ਸ਼ਰਤ ਲਾ ਕੇ ਕਹਿੰਦਾ 30 ਕਰੋੜ ਦੇ ਨੇੜੇ ਕੱਢ ਦੇਣੇ ਇਹਨਾਂ ਨੇ। ਜਿਵੇਂ ਕਿ ਕਿਉਂਕਿ ਤੁਸੀਂ ਦੇਖੋ ਨਾ ਕਿ ਲੈਂਡਲੈਸ ਕਿੰਨੇ ਬੰਦੇ ਆ। ਜੇ ਇਹ ਮੰਨ ਲਓ 71 ਤੋਂ ਕੱਟ ਆਫ ਚੱਕ ਲੈਂਦੇ ਆ ਕਿ 71 ਤੋਂ ਪਹਿਲਾਂ ਵਾਲੇ ਜਿਹੜੇ ਹੈਗੇ ਆ ਉਹ ਲੈ ਕੇ ਆਓ, ਸਾਰੇ ਡਾਕੂਮੈਂਟ ਲੈ ਕੇ ਆਓ, ਤਾਂ ਜਿਹੜੇ ਲੈਂਡਲੈਸ ਉਹ ਕਿੱਥੋਂ ਲੈ ਕੇ ਆਉਣਗੇ ਦੱਸੋ। ਹੋਮਲੈਸ ਕਿੰਨੇ ਬੰਦੇ, ਕਿੰਨੇ ਲੱਖਾਂ ਲੋਕ ਹੈ ਜਿਹੜੇ ਹੋਮਲੈਸ ਹੈ, ਸੜਕਾਂ ਤੇ ਰਹਿੰਦੇ ਆ।
ਬੰਜਾਰੇ, ਨੱਟ, ਬੌਰੀਏ, ਕਿੰਨੇ ਮੈਂ ਤੁਹਾਨੂੰ ਗਿਣਾ ਸਕਦਾ ਭਾਈਚਾਰੇ, ਜਿਹੜੇ ਆ ਗੱਡੀਆਂ ਵਾਲੇ, ਗੱਡੀਰਿਆਂ ਵਾਲੇ, ਜਿਹੜੇ ਇੱਕ ਨਗਰ 'ਚ ਬਹਿੰਦੇ ਆ, ਦੂਸਰੀ ਥਾਂ ਤੇ ਰੋਟੀ ਖਾ ਕੇ ਫੇਰ ਨਿਕਲ ਲੈਂਦੇ ਆ, ਉਹ ਕਿੱਥੋਂ ਲਿਆਉਣਗੇ? 3 ਕਰੋੜ ਤੇ ਥੋੜਾ ਹੈ, ਮੈਂ ਤਾਂ ਕਹਿੰਦਾ ਕਿ ਜ਼ਿਆਦਾ ਹੋ ਜਾਣਾ। ਹੋ ਸਕਦਾ ਕੱਲ ਨੂੰ ਮੈਨੂੰ ਵੀ ਇਹ ਕਹਿ ਦੇਣ ਕਿ ਨਹੀਂ ਭਾਈ ਅਸੀਂ ਨਹੀਂ ਮੰਨਦੇ। ਕੱਲ ਨੂੰ ਦੇਖੋ ਇੱਕ ਚੀਜ਼ ਹੋਰ ਵੀ ਆ, ਜਿੱਦਾਂ ਲਾ ਲਓ ਲਾਈਕ ਦਲਿਤ ਆ, SC ST ਆ ਭਾਈ ਸਾਹਿਬ, ਜਿਹੜੇ ਵੀ ਆਪਣੇ ਹੁੰਦੇ ਆ ਭਾਈਚਾਰੇ ਦੇ, ਤਾਂ ਉਹਨਾਂ ਲੋਕਾਂ ਨੂੰ ਜਿਹੜੇ ਹੱਕ ਮਿਲੇ ਆ, ਉਹ ਇੱਕ ਵਾਰੀ ਹੱਕ ਵੀ ਉਹਨਾਂ ਦੇ ਗਵਾ ਜਾਣੇ, ਉਹਨਾਂ ਦੇ ਜਿਹੜੇ ਫੰਡਾਮੈਂਟਲ ਰਾਈਟ ਆ ਉਹ ਵੀ ਚਲੇ ਜਾਣੇ ਆ। ਸੋ ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਕਾਨੂੰਨ ਜਿਹੜੇ ਇਹੋ ਜਿਹੇ ਕਾਨੂੰਨ ਆ ਰੱਦ ਕਰਨੇ ਚਾਹੀਦੇ ਆ, ਪਰ ਜਦੋਂ ਵਕਤ ਪੈ ਗਿਆ ਬੰਦੇ ਨੂੰ, ਮੰਨ ਲਓ ਤੁਹਾਨੂੰ ਚੁੱਕ ਕੇ ਡਿਟੈਂਸ਼ਨ ਸੈਂਟਰ 'ਚ ਚੁੱਕਣਗੇ ਤੇ ਤੁਸੀਂ ਕਿਵੇਂ ਉਹਨਾਂ ਨੂੰ ਰੱਦ ਕਰੋਗੇ? ਤਾਂ ਇਹ ਜਿਹੜਾ ਵਿਰੋਧ ਆ ਉਹ ਹੋ ਰਿਹਾ, ਜਿੰਨਾ ਕੁ ਵਿਰੋਧ ਚੱਲਦਾ ਪਿਆ, ਮੈਨੂੰ ਲੱਗਦਾ ਹੈ ਕਿ ਇਸ ਮਾਮਲੇ ਦੇ ਵਿੱਚ ਇਹ ਪਲਟਣਗੇ, ਇਹ ਜ਼ਰੂਰ ਮੂੰਹ ਦੀ ਖਾਣਗੇ। ਇਹ ਹੈ ਗਲਤ ਆ, ਔਰ ਇਹਦਾ ਮੰਤਵ ਵੀ ਮੈਂ ਤੁਹਾਨੂੰ ਦੱਸ ਦਿੰਦਾ, ਮੁਸਲਮਾਨਾਂ ਨੂੰ ਇੱਕ ਤਰ੍ਹਾਂ ਨਾਲ ਇੱਥੇ ਕਹਿ ਲਓ ਕਿ ਡਰ ਦੇ ਮਾਹੌਲ 'ਚ ਰੱਖਣਾ, ਭੈ ਦੇ ਮਾਹੌਲ 'ਚ ਰੱਖਣਾ, ਔਰ ਕੁਝ ਲੋਕਾਂ ਨੂੰ ਦੂਜੇ ਦਰਜੇ ਦਾ ਸ਼ਹਿਰੀ ਬਣਾਉਣਾ। ਜੀ ਬਿਲਕੁਲ ਇਸੇ ਤਰੀਕੇ ਦਾ ਹੀ ਕੰਮ ਕਾਰਵਾਈ ਜਿਹੜੀ ਹੈ ਨਾਜ਼ੀ ਜਰਮਨੀ ਦੇ ਵਿੱਚ World War II ਤੋਂ ਪਹਿਲਾਂ ਜਿਹੜੀ ਉਹ ਰੰਭੀ ਗਈ ਸੀ, ਲੋਕਾਂ ਨੂੰ ਤਾਰਾ ਲਾ ਕੇ ਜਿਹੜੇ ਜਿਊਜ਼ ਨੂੰ ਘੁੰਮਣ ਦੇ ਲਈ ਆਖਿਆ ਗਿਆ ਸੀ, ਪਹਿਲਾਂ ਸਟਾਰ ਲਵਾਇਆ ਸੀ ਉਹਨਾਂ ਨੇ, ਪਹਿਲਾਂ ਸਟਾਰ ਲਵਾਇਆ ਸੀਗਾ, ਫਿਰ ਮੁੜ ਕੇ ਉਹਨਾਂ ਨੇ ਲਾਂਬੂ ਲਾਏ ਉਹਨਾਂ ਬੰਦਿਆਂ। ਬਿਲਕੁਲ ਬਿਲਕੁਲ ਬਿਲਕੁਲ। ਸੋ ਜਿੱਦਾਂ ਆ ਪ੍ਰਧਾਨ ਮੰਤਰੀ ਕਹਿੰਦਾ ਇਹਨਾਂ ਦੀ ਜਿਹੜੀ ਆ ਵਰਦੀ ਦੇਖ ਕੇ ਜਿਹੜਾ ਪਛਾਣ ਲਈਦਾ ਆ ਵੀ ਕਿਹੜੇ ਆ ਕਿਵੇਂ ਆ, ਸੋ ਇਹ ਤਾਰੇ ਲਾਉਣ ਦੀ ਥਾਂ ਦੇ ਉੱਤੇ ਇੱਦਾਂ ਜਿਹੜੀਆਂ ਗੱਲਾਂ ਆ ਉਹ ਕਹਿ ਰਹੇ ਨੇ। ਤੇ ਜਾਂਦੇ ਜਾਂਦੇ ਅਖੀਰਲੇ ਕਾਲਰ ਜਿਹੜੇ ਲੈਂਦੇ ਆ ਬਿਕਰਮਜੀਤ ਸਿੰਘ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਕੀ ਨਾਮ ਬੋਲਿਆ ਸੀ? ਹਾਂਜੀ ਹਾਂਜੀ ਤੁਸੀਂ ਹਾਂਜੀ ਪੁੱਛੋ ਸਵਾਲ ਜੀ। ਮੈਂ ਉਹ ਸਵਾਲ ਪੁੱਛਣਾ ਨਾਲ ਗੱਲ ਕਰਦਾ ਸੀ, ਜਿਹੜਾ ਕਿਤੇ ਸੁਖਬੀਰ ਬਾਦਲ ਦਾ ਸਕੂਟਰ ਹੋਣਾ, ਉਹਨਾਂ ਨੂੰ ਪੁੱਛਿਆ ਜਾਵੇ ਜੇ ਬੰਦਾ ਗਲਤ ਆਦਮੀ ਨਾਲ ਤੁਰਿਆ ਰਿਹਾ, ਪਹਿਲਾਂ ਢੀਂਸੇ ਦੀ ਗੱਲ ਕਰਦਾ ਸੀ, ਉਹ ਜਿਹਨੂੰ ਦੇਖਦੇ ਸੀ ਅਸੀਂ ਜਾਣਦੇ ਹਾਂ ਬਾਹਰ ਕੱਢ ਦਿੰਦੇ ਸੀ, ਉਹਨੇ ਬੋਲਣ ਦਾ ਮੌਕਾ ਦੇਖਿਆ ਕਿ ਜੇ ਉਹ ਗਲਤ ਸੀ, ਮੌਕੇ ਦੇ ਰਹੇ ਦਰੁਸਤ ਵਾਲੀ ਗੱਲ ਸਹੀ ਹੈ ਜਾਂ ਫਿਰ ਉਹਨਾਂ ਦੇ ਨਾਲ ਹੀ ਤੁਰਨਾ ਚਾਹੀਦਾ। ਦੂਸਰਾ ਉਹਨਾਂ ਦਾ ਸਵਾਲ ਸੀਗਾ ਇੱਕ, ਮੈਨੂੰ ਭੁੱਲ ਗਿਆ, ਭਗਵੰਤ ਮਾਨ ਵਾਲਾ ਤਾਂ ਭਗਵੰਤ ਮਾਨ ਵਾਲਾ ਢੱਡਰੀਆਂ ਵਾਲਾ ਕਿਹੜੇ ਅਕਾਲ ਤਖਤ ਤੇ ਜਾ ਕੇ ਪੇਸ਼ ਹੋਵੇ, ਇਹ ਵੀ ਦੱਸੇ। ਜਦੋਂ ਢੱਡਰੀਆਂ ਦਾ ਬੰਦਾ ਨਾਲ ਦਾ ਮਾਰਿਆ ਗਿਆ, ਉਸ ਤੇ ਅਟੈਕ ਹੋ ਗਿਆ, ਕਿਸੇ ਨੇ ਉਹਦੀ ਬਾਤ ਨਹੀਂ ਪੁੱਛੀ। ਕਿੰਨੇ ਲੋਕ ਆ ਜਿਹੜੇ ਹੋਰ ਤਰ੍ਹਾਂ ਪ੍ਰਚਾਰ ਕਰ ਰਹੇ ਆ, ਉਹਨਾਂ ਤਾਈਂ ਅੱਜ ਤਾਈਂ ਕੋਈ ਵੀ ਮਤਲਬ ਇਹਨਾਂ ਨੇ ਕੋਈ ਸਟੈਂਡ ਨਹੀਂ ਲਿਆ ਅਕਾਲ ਤਖਤ ਵਾਲੇ ਨੇ। ਜਿਹੜਾ 6 ਗੋਲੀਆਂ ਦਿਖਾਉਣੀਆਂ ਤੇ ਢੱਡਰੀਆਂ ਇਹਨੂੰ ਕਹਿੰਦਾ ਸੀ, ਉਹਦੇ ਬਾਰੇ ਵੀ ਨਹੀਂ ਪੁੱਛਿਆ। ਉਹ ਜਿਹੜਾ ਕਮੇਟੀ ਨੇ ਫੈਸਲਾ ਦੇਣਾ ਉਹ ਤਾਂ ਉਹਨਾਂ ਦੇ ਕੋਲ ਲਿਖਿਆ ਪਿਆ, ਕਿਹੜੇ ਅਕਾਲ ਤਖਤ ਕੋ ਕਿੰਨੇ ਅਕਾਲ ਤਖਤ ਤੇ ਫੈਸਲੇ ਦਰੁਸਤ ਹੋਏ ਆ। ਅੱਜ ਤਾਈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਤਾ ਇਹ ਨਖਿੱਧੀ ਨਹੀਂ ਪਾਸ ਕੀਤਾ, ਔਰ ਉਹਨਾਂ ਦੇ ਕਹਿਣ ਤੇ ਉਸੇ ਅਕਾਲ ਤਖਤ ਨੂੰ ਪੇਸ਼ ਹੋਵੇ ਜਿਹੜਾ ਜ਼ਿਆਦਾ ਸਪਿਰਿਟ ਬੋਰਡ ਹੈ, ਇਹਨੂੰ ਕਹੋ ਇਹ ਵੀ ਨਾਲ ਰਲ ਜਾਵੇ ਉਹਨਾਂ ਦੇ। ਜੀ ਧੰਨਵਾਦ ਜੀ। ਚਲੋ ਸਰ ਕੋਈ ਗੱਲ ਨਹੀਂ ਹੈ। ਹਾਂਜੀ ਗੱਲ ਸੁਣ ਲਓ ਦੇਖੋ ਸਰ, ਸਹਿਮਤੀ ਰਹਿੰਦੀ ਆ, ਸਾਡੇ ਨਾਲ ਵੀ ਹਰੇਕ ਬੰਦਾ ਸਹਿਮਤ ਨਹੀਂ ਹੁੰਦਾ। ਕਾਲਰ ਆਏ ਆ, ਹੋ ਸਕਦਾ ਮੈਂ ਵੀ ਉਹਨਾਂ ਦੇ ਗੱਲਾਂ ਨਾਲ ਇਤਫਾਕ ਨਾ ਰੱਖਦਾ ਹੋਵਾਂ, ਇਹਦੇ 'ਚ ਕੋਈ ਗੱਲ ਨਹੀਂ ਹੈ। ਚਲੋ ਇੱਕ ਵਿਚਾਰ ਚਰਚਾ ਚੱਲਦੀ ਆ। ਦੇਖੋ ਗੱਲ ਇਹ ਆ ਕਿ ਜਾਂ ਤਾਂ ਢੱਡਰੀਆਂ ਵਾਲਾ ਜਿਹੜੇ ਹੈਗੇ ਆ ਉਹ ਜਾਂ ਤੇ ਬਿਲਕੁਲ ਅਕਾਲ ਤਖਤ ਨੂੰ ਨਕਾਰਨ, ਉਹ ਨਕਾਰਦੇ ਵੀ ਨਹੀਂ ਹੈ, ਉਹ ਸਵੀਕਾਰਦੇ ਆ। ਫਿਰ ਉਹ ਕਹਿੰਦੇ ਆ ਕਿ ਪੁਜਾਰੀਵਾਦ ਫਲਾਣ, ਉੱਥੇ ਕੋਈ ਸੱਦਿਆ ਤਾਂ ਹੈ ਹੀ ਨਹੀਂ ਅਕਾਲ ਤਖਤ ਤੇ, ਸੱਦੇ ਹੀ ਨਹੀਂ ਬਾਜੀ ਹਾਲੇ ਤੱਕ। ਅਕਾਲ ਤਖਤ ਤੇ ਥੋੜੀ ਨਾ ਸੱਦਿਆ ਕਿ ਸਬ ਕਮੇਟੀ ਨੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਕੋਆਰਡੀਨੇਟ ਕਰਨਾ, ਹਾਲ ਦੀ ਘੜੀ ਤਾਂ ਤਾਲਮੇਲ ਕਰਨਾ ਕਿ ਹਾਂ ਭਾਈ ਆਓ ਬੈਠੋ, ਆਪਾਂ ਇੱਕ ਸੰਵਾਦ ਕਰਨਾ ਹੈ। ਸੰਵਾਦ ਦੇ ਵਿੱਚ ਤੁਸੀਂ ਕਹੋ ਕਿ ਹਾਂ ਭਾਈ ਅਸੀਂ ਲਾਈਵ ਹੋਵਾਂਗੇ ਜਾਂ ਰਿਕਾਰਡਿੰਗ ਕਰਾਂਗੇ ਅਸੀਂ, ਤਾਂ ਤੁਸੀਂ ਆਪਣੀ ਗੱਲ ਰੱਖੋ, ਲੋਕ ਸਗੋਂ ਤੁਹਾਡੀ ਗੱਲ ਸੁਣੂਗੇ। ਤੁਸੀਂ ਰੱਖੋ ਆਪਣੀ ਗੱਲ ਠੋਕ ਕੇ। ਮੈਂ ਇਸ ਹੱਕ 'ਚ ਹੈ ਕਿ ਜੇ ਤੁਸੀਂ ਕਹਿੰਦੇ ਹੋ ਕਿ ਵੈਸੇ ਵੀ ਵਿਚਾਰ ਚਰਚਾ ਨੂੰ ਭਾਈ ਸਾਹਿਬ ਕਹਿੰਦੇ ਕਿ ਹਾਂ ਹੋਣੀ ਚਾਹੀਦੀ ਹੈ, ਵਿਚਾਰ ਸਾਨੂੰ ਕਰਨਾ ਚਾਹੀਦਾ, ਔਰ ਕਈ ਮੌਕਿਆਂ ਤੇ ਕਿਹਾ ਕਿ ਆ ਜਾਓ ਭਾਈ ਆਪਾਂ ਵਿਚਾਰ ਕਰ ਲੈਂਦੇ ਆ। ਸੋ ਕਹਿਣ ਦਾ ਭਾਵ ਇਹ ਹੈ ਕਿ ਜੇ ਤੁਸੀਂ ਲੱਗਦਾ ਤੁਹਾਨੂੰ ਕਿ ਹਾਂ ਭਾਈ ਸਾਡੇ ਆਹ ਇਤਰਾਜ਼ ਆ, ਆਹ ਇਤਰਾਜ਼ ਪਹਿਲਾਂ ਸਾਡੇ ਦੂਰ ਕਰ ਦਿਓ, ਉਸ ਤੋਂ ਬਾਅਦ ਆਪਾਂ ਚਰਚਾ ਕਰ ਲੈਂਦੇ ਆ। ਤੇ ਅਖੀਰ ਤੇ ਇਹ ਜਿਹੜਾ ਰੌਲਾ ਹੈ ਨਿਬੜਨਾ ਤੇ ਇੱਕ ਥਾਂ ਤੇ ਬਹਿ ਕੇ ਹੀ ਹੈ ਨਾ ਭਾਈ ਸਾਹਿਬ। ਤੇ ਜੇ ਇਸ ਤਰ੍ਹਾਂ ਫਿਰ ਟੋਲੇ ਬਣਾ ਕੇ ਜਾਂ ਆਪੋ ਆਪਣੇ ਧੜੇ ਬਣਾ ਕੇ ਲੜਨਾ, ਤੇ ਉਹਦੇ 'ਚ ਭਾਜੀ ਕੋਈ ਫਾਇਦਾ ਤੇ ਹੈ ਨਹੀਂ ਹੈ ਨਾ। ਅਸੀਂ ਤੇ ਇਹੋ ਹੀ ਚਾਹੁੰਦੇ ਆ, ਕਿਉਂਕਿ ਦੇਖੋ ਅਸੀਂ ਤੇ ਥੋੜਾ ਜਿਹਾ ਇਹਨਾਂ ਚੀਜ਼ਾਂ ਤੋਂ ਹੈ ਵੀ ਅਣਜਾਣ ਆ, ਇਹਨਾਂ ਚੀਜ਼ਾਂ ਤੋਂ ਹੈ ਵੀ ਥੋੜਾ ਜਿਹਾ ਪਰੇ ਆ ਨਾ ਧਰਮ ਕਰਮ ਦੇ ਮਾਮਲੇ 'ਚ। ਪਰ ਜੇ ਤੁਸੀਂ ਕੁਛ ਵੀ ਅੱਜ ਦੇ ਦੌਰ 'ਚ ਛੱਡੋ, ਤੁਸੀਂ ਸਾਰਾ ਕੁਛ ਸਰਵਾਈਵਲ ਵੀ ਹੈ ਨਾ, ਜਿਹੜਾ ਸਰਵਾਈਵਲ ਵੀ ਆ, ਤਾਂ ਸਰਵਾਈਵਲ ਵੀ ਇੱਕ ਤੋਂ ਬਗੈਰ ਨਹੀਂ ਹੈ।
ਤੁਸੀਂ ਦੇਖੋ ਮੁਸਲਿਮ ਕਮਿਊਨਿਟੀ ਨੇ ਹੁਣ ਪ੍ਰੋਟੈਸਟ ਕੀਤਾ, ਤੁਹਾਨੂੰ ਪਤਾ ਕਿ ਕਿਸ ਢੰਗ ਨਾਲ ਪ੍ਰੋਟੈਸਟ ਕੀਤਾ ਇੰਡੀਆ 'ਚ। ਉਹਨਾਂ ਦਾ ਏਕਾ ਦੇਖੋ, ਉਹਨਾਂ ਦਾ ਸੰਜਮ ਦੇਖੋ, ਉਹਨਾਂ ਦੇ ਬੰਦੇ ਵੀ ਮਰੇ ਆ, ਬਾਵਜੂਦ ਉਹ ਹੈ ਕਿ ਉਹਨਾਂ ਨੇ ਆਪਣਾ ਪੈਟਰਨ ਹੀ ਚੇਂਜ ਕਰ ਲਿਆ। ਉਹ ਅੱਗੇ ਜਿਸ ਤਰ੍ਹਾਂ ਨਾਰਾ ਤਕਬੀਰ ਜਿੱਦਾਂ ਉਹ ਕਰਦੇ ਸੀਗੇ, ਜੋ ਰਵਾਇਤੀ ਉਹਨਾਂ ਦੇ ਨਾਰੇ ਹੁੰਦੇ ਸੀ, ਕੁਛ ਨਹੀਂ ਹੈ। ਅੱਲਾਹੂ ਅਕਬਰ ਕੁਛ ਨਹੀਂ, ਉਹ ਭਾਰਤ ਮਾਤਾ ਕੀ ਜੈ, ਉਹ ਕੁਛ ਨਹੀਂ, ਐਸਾ ਕੁਛ ਨਹੀਂ ਹੈ। ਉਹ ਤਿਰੰਗੇ ਲੈ ਕੇ ਆਉਂਦੇ ਨੇ, ਉਹ ਉਦਾਹਰਨਾਂ ਦਿੰਦੇ ਨੇ, ਗਾਂਧੀਵਾਦਤਾ ਦਾ ਸੰਦੇਸ਼ ਦਿੰਦੇ ਨੇ। ਤਾਂ ਉਹਨਾਂ ਨੇ ਆਪਣੇ ਆਪ ਨੂੰ ਦੇਖ ਲਿਆ ਕਿ ਅਸੀਂ ਇਸ ਵੇਲੇ ਇੱਕ ਵੱਖਰੀ ਕਿਸਮ ਦੀ ਕੁਰੀਤੀ 'ਚ ਫਸਦੇ ਜਾ ਰਹੇ ਹਾਂ, ਸਾਨੂੰ ਇਹ ਚੀਜ਼ਾਂ ਜਿਹੜੀਆਂ ਉਹ ਕਰਨੀਆਂ ਪੈਣਗੀਆਂ। ਤਾਂ ਤੁਸੀਂ ਸੋਚ ਲਓ, ਅਸੀਂ ਕਹਿੰਦੇ ਕਿ ਮੁਸਲਮਾਨ ਪਛੜੇ, ਬਹੁਤ ਜ਼ਿਆਦਾ ਤਾਲੀਮ ਪੱਖੋਂ ਪਛੜੇ ਹੋਏ ਆ। ਜੇ ਅੱਜ ਦੇ ਦੌਰ ਨੂੰ ਉਹ ਭਾਂਪ ਚੁੱਕੇ ਆ ਕਿ ਹਾਂ ਭਾਈ ਸਾਨੂੰ ਪ੍ਰੋਟੈਸਟ ਕਰਨਾ ਵੀ ਪਵੇਗਾ, ਔਰ ਪ੍ਰੋਟੈਸਟ ਸਾਨੂੰ ਕਰਨਾ ਵੀ ਇਸ ਢੰਗ ਦਾ ਪਵੇਗਾ ਕਿ ਸਾਡਾ ਪ੍ਰੋਟੈਸਟ ਹੈ ਜਿਹੜਾ ਉਹ ਸਾਨੂੰ ਹੋਰ ਪਿੱਛੇ ਨਾ ਧੱਕੇ, ਮਤਲਬ ਕਿ ਅਸੀਂ ਇਹਨਾਂ ਨੂੰ ਪਿੱਛੇ ਧੱਕੀਏ। ਤਾਂ ਇਹ ਚੀਜ਼ਾਂ ਸਰਵਾਈਵਲ ਵਾਸਤੇ ਵੀ ਤੁਹਾਨੂੰ ਬਹੁਤ ਜ਼ਰੂਰੀ ਆ ਕਿ ਇਹਨਾਂ ਚੀਜ਼ਾਂ ਨੂੰ ਦੂਰ ਕੀਤਾ ਜਾਵੇ। ਹਾਂ, ਮੈਨੂੰ ਪਤਾ, ਮੈਂ ਵੀ ਇੱਥੇ ਰਹਿਣਾ ਕਿ ਇੱਕ ਧੜਾ ਹੈ ਐਸਾ ਜਿਹਨੂੰ ਸਿੱਧੇ ਤੌਰ ਤੇ ਅਕਾਲੀ ਦਲ ਦੀ ਵੀ ਹਮਾਇਤ ਆ, ਉਹਨਾਂ ਦਾ ਇਨਫਲੂਐਂਸ ਹੈ, ਜਿਹੜੀਆਂ ਬਹੁਤ ਸਤਿਕਾਰਤ ਪਦਵੀਆਂ ਉਹਨਾਂ ਤੇ ਹੈ, ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਪਰ ਤੋੜ ਤੇ ਇਹਨਾਂ ਚੀਜ਼ਾਂ ਦਾ ਕਿਤੇ ਨਾ ਕਿਤੇ ਨਿਕਲਣਾ ਚਾਹੀਦਾ ਨਾ। ਪਰ ਜੇ ਤੁਸੀਂ ਆਪ ਦੀ ਗੱਲ ਰੱਖੋਗੇ ਤਾਂ ਲੋਕਾਂ ਦੇ ਵਿੱਚ ਵਧੇਰੇ ਅਸਰਕਾਰ ਉਹੀ ਗੱਲ ਹੋਏਗੀ ਜਿਹੜੀ ਗੱਲ ਲੋਕਾਂ ਨੂੰ ਜਚੇਗੀ ਕਿ ਹਾਂ ਭਾਈ ਆਹ ਬੰਦਾ ਕਹਿੰਦਾ। ਜੇ ਤੁਹਾਡੇ ਨਾਲ ਉੱਥੇ ਕੋਈ ਧੱਕਾ ਹੋਊਗਾ ਤੇ ਉਹ ਲੋਕ ਵੀ ਤਾਂ ਵੇਖਣਗੇ ਨਾ ਕਿ ਆਹ ਗੱਲ ਦਾ ਭਾਈ ਆਹ ਜਵਾਬ ਦਿੱਤਾ ਜਾ ਰਿਹਾ ਤੇ ਉਹਨੂੰ ਨਹੀਂ ਮੰਨਿਆ ਜਾ ਰਿਹਾ ਇਸ ਢੰਗ ਦੇ ਨਾਲ, ਤਾਂ ਇਹ ਗਲਤ ਕੌਣ ਹੈ, ਸਹੀ ਕੌਣ ਹੈ। ਜੀ ਜੀ ਜੀ। ਤੇ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ ਤੇ ਸੋ ਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO Yuba City 1450 AM, KIID Sacramento 1470 AM,